वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਕੁਝ ਕਾਰਨਾਂ ਕਰਕੇ ਨੀਲਮ ਕੌਰ ਨਹੀਂ ਹਾਜ਼ਰ ਹੋ ਸਕੇ ਸ਼ੋਅ ਦੇ ਵਿੱਚ, ਸੋ ਅੱਜ ਅਸੀਂ ਸਮਝਿਆ ਜ਼ਰੂਰੀ ਇਸ ਗੱਲ ਨੂੰ ਕਿ ਆ ਜਿਹੜਾ ਸਾਰਾ ਮਹੀਨਾ ਲੰਘ ਕੇ ਗਿਆ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਨਾਰਥ ਅਮਰੀਕਾ ਤੇ ਦੁਨੀਆ ਭਰ ਦੇ ਜਿਹੜੇ ਕੰਟੀਨੈਂਟਸ ਨੇ ਥਾਂ ਥਾਂ ਦੇ ਉੱਤੇ ਨਗਰ ਕੀਰਤਨ ਨਿਕਲੇ ਨੇ, ਪੈਰੇਡਸ ਨਿਕਲੀਆਂ ਨੇ ਤੇ ਜਿਹੜਾ ਕੌਮ ਦਾ ਸੁਨੇਹਾ ਆ ਮੈਸੇਜ ਹੈ, ਖਾਸ ਤੌਰ ਤੇ ਜੋ 18 ਮਾਰਚ ਤੋਂ ਬਾਅਦ ਜਿਸ ਕਿਸਮ ਦਾ ਕ੍ਰੈਕਡਾਊਨ ਹੁਕੂਮਤ ਨੇ ਕੀਤਾ ਪੰਜਾਬ ਦੇ ਵਿੱਚ, ਉਸ ਦੇ ਖਿਲਾਫ ਜਿਹੜਾ ਕੌਮ ਦੇ ਵਿੱਚ ਰੋਹ ਹੈ ਉਹ ਜਗ ਜ਼ਾਹਰ ਵੀ ਹੋਇਆ ਹੈ ਤੇ ਉਹਨੂੰ ਕਵਰੇਜ ਜਿਹੜੀ ਮਿਲੀ ਹੈ ਜਿਸ ਕਿਸਮ ਦੀ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਕੌਮ ਦਾ ਰਿਜ਼ੋਲਵ ਖਾਲਿਸਤਾਨ ਦੇ ਪ੍ਰਤੀ ਉਹ ਮੁੜ ਦ੍ਰਿੜ ਕੀਤਾ ਗਿਆ ਇਹ ਸਾਰੇ ਮਹੀਨੇ ਦੇ ਵਿੱਚ। ਤੇ ਖਾਲਸਾ ਸਾਜਣਾ ਦਿਵਸ ਤੋਂ ਬਾਅਦ ਜਿਹੜਾ ਕੱਲ ਦਾ ਦਿਨ ਸੀ 29 ਅਪ੍ਰੈਲ ਦਾ ਖਾਲਿਸਤਾਨ ਐਲਾਨਨਾਮਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਉਹ ਵੀ ਪੰਜਾਬ ਦੀ ਧਰਤੀ ਹੋਵੇ, ਅੰਮ੍ਰਿਤਸਰ ਜਿੱਥੇ ਦਲ ਖਾਲਸਾ ਨੇ ਉਸ ਨੂੰ ਕਮੈਮੋਰੇਟ ਕੀਤਾ, ਅਕਾਲੀ ਦਲ ਅੰਮ੍ਰਿਤਸਰ ਤੋਂ ਲੈ ਕੇ ਅਦਰਵਾਈਜ਼ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਸਮਾਗਮ ਹੋਏ ਨੇ, ਨਿਊਯਾਰਕ ਹੋਵੇ, ਵਾਸ਼ਿੰਗਟਨ DC ਹੋਵੇ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਯੂਰਪ ਦੇ ਵਿੱਚ, UK ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਜਾਂ ਖਾਲਿਸਤਾਨ ਪ੍ਰਤੀ ਜਿਹੜੀ ਵਚਨਬੱਧਤਾ ਹੈ ਉਹ ਦੁਹਰਾਈ ਗਈ ਹੈ ਕੌਮ ਵੱਲੋਂ। ਸੋ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਡਿਸਕਸ਼ਨ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਹਮੇਸ਼ਾ ਦੀ ਤਰ੍ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ। ਆਓ ਅੱਜ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਉਹਨਾਂ ਨੂੰ ਵੀ ਸਲਾਮ। ਤੇ ਡਾਕਟਰ ਸਾਹਿਬ, ਅਸੀਂ ਅੱਜ ਗੱਲ ਕਰ ਰਹੇ ਹਾਂ ਤੇ 1 ਮਈ ਹੈਗੀ ਹੈ 2023 ਤੇ 18 ਵਿਸਾਖ 555 ਦਾ ਦਿਨ ਹੈ। ਜਦੋਂ ਅਸੀਂ ਦੇਖ ਰਹੇ ਹਾਂ ਮਤਲਬ ਮਹੀਨਾ ਅਪ੍ਰੈਲ ਦਾ ਸਾਰਾ ਲੰਘ ਗਿਆ, ਹਕੂਮਤ ਦਾ ਹਮੇਸ਼ਾ ਇਹ ਨੈਰੇਟਿਵ ਹੁੰਦਾ ਸਿੱਖਾਂ ਦੇ ਖਿਲਾਫ। ਉਸ ਦੀ ਗੱਲ ਕਰਨ ਤੋਂ ਪਹਿਲਾਂ, ਖਾਲਸਾ ਸਾਜਣਾ ਦਿਵਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਵੀ ਜਿਹੜੀ ਇੱਕ ਇਨਸਟੈਂਟ ਅੱਜ ਦੀ ਜਿਹੜੀ ਲੇਟੈਸਟ ਖਬਰ ਹੈ ਉਹਦੇ ਤੇ ਮੈਂ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹੂੰਗਾ। ਜਦੋਂ ਅਸੀਂ 2015 ਦਾ ਸਰਬੱਤ ਖਾਲਸਾ ਨਿਕਲਦਾ ਗੁਰੂ ਗ੍ਰੰਥ ਸਾਹਿਬ ਦੀ ਬੇਹਰਮਤੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚੋਂ, ਪਰ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਘਟਨਾਵਾਂ ਨੇ ਉਹ ਨਿਰੰਤਰ ਜਾਰੀ ਨੇ। ਉਹ SGPC ਹੋਵੇ, ਸਾਡੀਆਂ ਸੰਸਥਾਵਾਂ ਹੋਣ, ਆਰਗੇਨਾਈਜੇਸ਼ਨਸ ਹੋਣ ਜਾਂ ਡਾਇਸਪੋਰਾ ਸਿੱਖ ਹੋਵੇ, ਸਾਰਿਆਂ ਦਾ ਇਹ ਇੱਕ ਟਾਰਗੇਟ ਜਾਂ ਇਹ ਇੱਕ ਮੰਨਣਾ ਆ ਜਿਹੜਾ ਕਿ ਐਵੀਡੈਂਟ ਵੀ ਹੈ ਕਿਸੇ ਹੱਦ ਤੱਕ ਕਿ ਇਹਦੇ ਪਿੱਛੇ ਏਜੰਸੀਆਂ ਦੀ ਸਾਜ਼ਿਸ਼ ਹੈ ਜਿਹੜੀਆਂ ਇਹ ਬੇਅਦਬੀਆਂ ਹੋ ਰਹੀਆਂ ਨੇ। ਇਹ ਗੱਲ ਨੈਰੇਟਿਵ ਦੇ ਤੌਰ ਤੇ ਜ਼ਰੂਰ ਹੈਗੀ ਹੈ, ਪਰ ਜਦੋਂ ਅਸੀਂ ਉਹਨੂੰ ਕੋਈ ਪ੍ਰੂਵ ਕਰਨ ਦੀ ਗੱਲ ਜਾਂ ਕੋਈ ਫੈਕਚੁਅਲ ਗੱਲ ਜਾਂ ਕੋਈ ਲੀਗਲ ਪ੍ਰੋਸੀਡਿੰਗ ਰਾਹੀਂ ਕੋਈ ਗੱਲ ਸਾਹਮਣੇ ਆਈ ਹੋਵੇ ਉਹ ਨਹੀਂ ਕਿਤੇ ਨਜ਼ਰ ਆਉਂਦੀ ਹੈਗੀ। ਉਹਦਾ ਇੱਕ ਵੱਡਾ ਰੀਜ਼ਨ ਇਹ ਵੀ ਹੈ ਵੀ ਜਦੋਂ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਸਾਰਾ ਜਿਹੜਾ ਸਿਸਟਮ ਹੈ ਜੁਡੀਸ਼ਰੀ ਦਾ ਹੋਵੇ ਜਾਂ ਅਦਰਵਾਈਜ਼ ਅਸੀਂ ਸਾਰਾ ਦੇਖਦੇ ਹਾਂ ਉਹ ਹਕੂਮਤ ਦੇ ਥੱਲੇ ਹੈ। ਜਿਵੇਂ ਉਹ ਚਾਹੁੰਦੇ ਆ ਉਸ ਹਿਸਾਬ ਦੇ ਹੀ ਕੇਸ ਅਦਾਲਤਾਂ 'ਚ ਜਾਂਦੇ ਨੇ, ਉਸ ਹਿਸਾਬ ਦੇ ਹੀ ਫੈਸਲੇ ਅਦਾਲਤਾਂ ਦੇ ਵਿੱਚੋਂ ਫਿਰ ਬਾਹਰ ਨਿਕਲ ਕੇ ਆਉਂਦੇ ਨੇ। ਸੋ ਹੁਣ ਜਿਹੜੀ ਲੇਟੈਸਟ ਸਾਡੇ ਸਾਹਮਣੇ ਹੈ ਜਸਵੀਰ ਸਿੰਘ ਜੱਸੀ ਜਿਨ੍ਹਾਂ ਨੇ ਮੁਰਿੰਡੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਬੇਅਦਬੀ ਕੀਤੀ ਤੇ ਬੇਅਦਬੀ ਤੋਂ ਬਾਅਦ ਜਿਸ ਹਿਸਾਬ ਨਾਲ ਕੌਮ ਨੇ ਰਿਐਕਟ ਕੀਤਾ, ਉੱਥੇ ਵੀ ਜਿਵੇਂ ਉਹਨਾਂ ਨੂੰ ਮਾਰ ਕੁਟਾਈ ਦੀ ਗੱਲ ਸਾਹਮਣੇ ਆਉਂਦੀ ਹੈ ਜਾਂ ਹੋਰ ਹੈ। ਤੇ ਹੁਣ ਇਹ ਗੱਲ ਆਈ ਹੈ ਵੀ ਉਹਨਾਂ ਦਾ ਮਾਨਸੇ ਦੇ ਹਸਪੀਟਲ ਦੇ ਵਿੱਚ ਜਿਹੜਾ ਆ ਉਹ ਡੈਥ ਹੋ ਗਈ ਹੈ ਉਹਨਾਂ ਦੀ, ਤੇ ਜਿਸ ਕਿਸਮ ਦੀਆਂ ਉਹਨਾਂ ਦੇ ਇੰਜਰੀਜ਼ ਸੀਗੀਆਂ ਇੰਟਰਨਲ ਜਾਂ ਐਕਸਟਰਨਲ ਉਹ ਉਹਨਾਂ ਦਾ ਕਾਰਨ ਬਣਿਆ। ਸੋ ਹੁਣ ਇੱਕ ਪਾਸੇ ਤੇ ਇਹ ਹੈ ਕੌਮ ਦਾ ਮਤਲਬ ਇਹ ਵੀ ਇਹਦੇ ਤੇ ਕਹਿਣਾ ਆ ਜਦੋਂ ਅਸੀਂ ਇੱਕ ਵੱਡੇ ਹਿੱਸੇ ਦਾ ਵੱਡੇ ਤਬਕੇ ਦਾ ਦੇਖਦੇ ਹਾਂ ਕਿ ਜੀ ਠੀਕ ਹੈ ਇਹ ਰੱਬ ਨੇ ਇਨਸਾਫ ਕਰ ਦਿੱਤਾ ਆ ਤੇ ਇਹੀ ਇਹਦਾ ਇੱਕ ਇਵੈਂਚੁਅਲੀ ਸੋਲਿਊਸ਼ਨ ਆ ਜੇ ਅਸੀਂ ਇਸ ਪਾਸੇ ਨੂੰ ਜਾਂ ਇਹ ਅੰਜਾਮ ਨਾ ਹੋਵੇ ਤੇ ਇਹ ਜਿਹੜੀਆਂ ਘਟਨਾਵਾਂ ਨੇ ਉਹ ਰੁਕਣਗੀਆਂ ਨਹੀਂ। ਪਰ ਦੂਜੇ ਪਾਸੇ ਮਤਲਬ ਇਹ ਵੀ ਇੱਕ ਕਿਤੇ ਨਾ ਕਿਤੇ ਮਨ ਦੇ ਵਿੱਚ ਸਵਾਲ ਉੱਠਦਾ ਵੀ ਜਿਹੜੀਆਂ ਇਹ ਘਟਨਾਵਾਂ ਨੇ ਹੋ ਰਹੀਆਂ ਨੇ, ਅਸੀਂ ਕਹਿਣ ਨੂੰ ਜਾਂ ਨੈਰੇਟਿਵ ਸੇਕ ਅਸੀਂ ਇਹ ਜ਼ਰੂਰ ਦਾਅਵਾ ਹੁੰਦਾ ਕੌਮ ਦਾ ਕਿ ਏਜੰਸੀਆਂ ਇਹਦੇ ਪਿੱਛੇ ਨੇ, ਪਰ ਉਹਦਾ ਕੋਈ ਪ੍ਰੂਫ ਜਾਂ ਕੋਈ ਉਹਦਾ ਕੋਈ ਗਵਾਹ ਜਾਂ ਕੋਈ ਹੋਰ ਉਹ ਕਿਤੇ ਨਾ ਕਿਤੇ ਮਤਲਬ ਜੇ ਕੋਈ ਬੰਦਾ ਇਸ ਕਿਸਮ ਦਾ ਹੱਥ ਆਉਂਦਾ ਵੀ ਹੈ
ਕੋਈ ਕਸਟਡੀ 'ਚ ਕਿਸੇ ਦੀ ਡੈਥ ਹੋ ਗਈ, ਕਿਸੇ ਦੀ ਬਾਅਦ 'ਚ ਹੋ ਗਈ, ਕਿਸੇ ਦਾ ਹੋਰ ਕੋਈ ਖੱਬੇ ਸੱਜੇ ਹੋ ਗਿਆ, ਜਾਂ ਕਿਸੇ ਨੂੰ ਬਿਲਕੁਲ ਹੀ ਉਹ ਮੈਂਟਲ ਟਰਾਮਾ ਦੇ ਵਿੱਚ ਸੀ ਜਾਂ ਉਹਨੂੰ ਪਾਗਲ ਡਿਕਲੇਅਰ ਕਰਕੇ ਉਹ ਖੱਬੇ ਸੱਜੇ ਕਰ ਦਿੱਤਾ, ਉਹ ਗੱਲ ਮਤਲਬ ਕਿਤੇ ਐਂਡ ਦੇ ਉੱਤੇ ਪਹੁੰਚਦੀ ਨਹੀਂ ਹੈਗੀ। ਸੋ ਅੱਜ ਦੀ ਘਟਨਾ ਨੂੰ ਇਸ ਸਾਰੇ ਸੰਦਰਭ ਦੇ ਵਿੱਚ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜਿਵੇਂ ਤੁਸੀਂ ਕਿਹਾ ਵੀ ਅਪ੍ਰੈਲ ਦਾ ਮਹੀਨਾ ਬੀਤਿਆ, ਪਰ ਇਸ ਗੱਲ ਦਾ ਧਿਆਨ ਰਹੇ ਕਿ ਅਜੇ ਵੀ ਖਾਲਸਾ ਸਾਜਨਾ ਦਿਵਸ ਔਰ ਖਾਲਿਸਤਾਨ ਐਲਾਨ ਦਿਵਸ ਨੂੰ ਸਮਰਪਿਤ ਜਿਹੜੀਆਂ ਪੈਰੇਡਸ ਨੇ ਉਹਨਾਂ ਦਾ ਸਿਲਸਿਲਾ ਜਾਰੀ ਹੈ। ਜਿਵੇਂ ਕਿ 20 ਤਰੀਕ ਨੂੰ ਕਾਰਟਰੇਟ ਦੇ ਵਿੱਚ ਜਿੱਥੇ ਕਿ ਜਿਹੜਾ ਨਿਸ਼ਾਨ ਸਾਹਿਬ ਨਾਲ ਝੁਲਾਇਆ ਜਾਂਦਾ ਹੈ ਉਹਨਾਂ ਦੇ ਸਿਟੀ ਸੈਂਟਰ ਦੇ ਬਾਹਰ, ਫਿਰ ਉੱਥੋਂ ਪੈਰੇਡ ਮਾਰਚ ਕਰਕੇ ਵੱਡੇ ਪਾਰਕ 'ਚ ਆਉਂਦੀ ਹੈ, ਉਹਨਾਂ ਦਾ 20 ਤਰੀਕ ਦਾ ਹੈ। ਇਸੇ ਤਰ੍ਹਾਂ 27 ਤਰੀਕ ਨੂੰ ਸਿਐਟਲ, ਜਿੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੁਣ ਬਹੁਤ ਵੱਡੀ ਸਿੱਖ ਪਾਪੂਲੇਸ਼ਨ ਹੈ, 27 ਤਰੀਕ ਦੀ ਪੈਰੇਡ ਸਿਐਟਲ ਦੀ ਜਿਹੜੀ ਖਾਲਿਸਤਾਨ ਡੇ ਪੈਰੇਡ ਵਾਂਗ ਹੀ ਹੁੰਦੀ ਹੈ, ਉਹ ਵੀ ਜਿਹੜੀ ਹੈ ਪਲਾਨ ਕੀਤੀ ਹੋਈ ਹੈ। ਸੋ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜਿਵੇਂ ਤੁਸੀਂ ਬਿਗਨਿੰਗ 'ਚ ਹੀ ਅੱਜ ਮੇਨ ਪੰਥਕ ਹਲਕਿਆਂ 'ਚ ਜਿਹੜੀ ਖਬਰ ਗਰਦਸ਼ ਕਰ ਰਹੀ ਹੈ ਮੀਡੀਆ ਦੇ ਵਿੱਚ, ਤਾਂ ਜਿੰਨੀ ਕੁ ਬਰੀਫਿੰਗ ਆਈ ਉਹ ਇਹੀ ਹੈ ਕਿ ਜਸਵੀਰ ਸਿੰਘ ਜਿਸ ਨੇ ਗੁਰਦੁਆਰਾ ਕੋਤਵਾਲੀ ਸਾਹਿਬ, ਜਿਹੜਾ ਹਿਸਟੋਰੀਕਲ ਗੁਰਦੁਆਰਾ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਗੁਜ਼ਾਰੀ ਸੀ, ਜਦੋਂ ਕਿ ਗੰਗੂ ਬਾਹਮਣ ਨੇ ਲਾਲਚ ਵਿੱਚ ਆ ਕੇ ਜਿਹੜਾ ਉਹ ਉਹਨਾਂ ਨੂੰ ਉੱਥੇ ਮੋਰਿੰਡੇ ਦੇ ਜਿਹੜਾ ਪੁਲਿਸ ਚੀਫ ਸੀ ਉਹਦੇ ਹਵਾਲੇ ਕੀਤਾ ਜੀ। ਔਰ ਉਹ ਕਾਫੀ ਸਟਰਗਲ ਤੋਂ ਬਾਅਦ ਕਾਫੀ ਦੇਰ ਤੋਂ ਕੋਤਵਾਲੀ ਰਹੀ, ਕਿਉਂਕਿ ਮੁਗਲਾਂ ਦੇ ਪੀਰੀਅਡ 'ਚ ਵੀ ਉਹ ਕੋਤਵਾਲੀ ਸੀ, ਲੇਕਿਨ ਬਾਅਦ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸਿੱਖਾਂ ਦੀ ਮੰਗ ਨੂੰ ਐਕਸੀਡ ਕਰਕੇ ਉਹ ਸਿੱਖਾਂ ਦੇ ਹਵਾਲੇ ਕੀਤਾ ਉਸ ਕੋਤਵਾਲੀ ਨੂੰ। ਔਰ ਉੱਥੇ ਲਗਾਤਾਰ ਮਹਾਰਾਜ ਦਾ ਇਹੀ ਨਹੀਂ ਵੀ ਗੁਰਦੁਆਰਾ ਸਾਹਿਬ ਹੈ, ਪਰ ਉੱਥੇ ਜਿਵੇਂ ਮੈਂ ਅੱਜ ਹੀ ਡੀਟੇਲ ਦੇਖ ਰਿਹਾ ਸੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਖੰਡ ਪਾਠ ਸਾਹਿਬ ਰਾਊਂਡ ਦਾ ਈਅਰ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ, ਕਿਉਂਕਿ ਅਕਸਰ ਜਦੋਂ ਅਸੀਂ ਸ਼ਰਧਾ ਦਾ ਪੱਖ ਦੇਖਦੇ ਹਾਂ ਤੇ ਸ਼ਹੀਦਾਂ ਨਾਲ ਜੁੜੇ ਹੋਏ ਜਿਹੜੇ ਵੀ ਮੁਕਾਮ ਨੇ ਉਹਨਾਂ ਦੇ ਉੱਤੇ ਲੋਕਾਂ ਦੀ ਹੋਰ ਵੀ ਆਸਥਾ, ਗੁਰੂ ਦੇ ਉੱਤੇ ਤਾਂ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ ਉੱਥੇ ਉਹਨਾਂ ਦਾ ਹੈ, ਲੇਕਿਨ ਇਹ ਇੱਕ ਜ਼ਰੂਰੀ ਤੌਰ ਦੇ ਉੱਤੇ ਜਿਵੇਂ ਪਿਛਲੇ ਕੱਲ ਕੋਈ ਜ਼ਿਕਰ ਚੱਲਿਆ ਕਿਤੇ ਕਿ ਭਾਈ ਜਿਹੜੇ ਇੱਕ ਤਾਂ ਸਿੱਖੀ ਸਰੂਪ ਵਾਲੇ ਨੌਜਵਾਨ ਜਿਹੜੇ ਨੇ ਉਹ ਜੋ ਕਰਦੇ ਨੇ ਕਾਰਗੁਜ਼ਾਰੀ, ਉਹ ਪੰਥ ਦਾ ਮਾਣ ਹੈ। ਫਿਰ ਗੱਲ ਹੋਈ ਜੀ ਜਿਹੜੇ ਮੋਨੇ ਨੇ, ਤੇ ਇੱਕ ਨੇ ਅੱਗੋਂ ਕਿਹਾ, ਉਹਨਾਂ ਨੇ ਕਿਹਾ ਜੀ ਇਹ ਵੀ ਜਿਹੜਾ ਹੈ ਇਹ ਗੁਪਤ ਵਾਲੇ ਲੋਕ ਨੇ ਜਿਨ੍ਹਾਂ ਨੇ ਅਲਟੀਮੇਟਲੀ ਸਿੱਖੀ ਰੂਪ 'ਚ ਹੀ ਪ੍ਰਗਟ ਹੋਣਾ। ਸੋ ਬਹੁਤ ਵਾਰ ਅਸੀਂ ਸ਼ਹੀਦਾਂ ਦੇ ਨਾਲ ਜੁੜਿਆ ਹੋਇਆ ਜਿਹੜਾ ਇੱਕ ਵਾਕਿਆ ਹੈ, ਸ਼ਹੀਦੀ ਪਹਿਰਾ ਸੁਣਦੇ ਹਾਂ। ਇਨਫੈਕਟ ਬੇਸ਼ੱਕ ਰੂਹਾਨੀ ਦੁਨੀਆ 'ਚ ਆਪੋ ਆਪਣੇ ਢੰਗ ਦੇ ਨਾਲ ਹਰ ਕੋਈ ਇਸ ਨੂੰ ਸੋਚਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਈਵਨ ਇਮੋਸ਼ਨਲੀ ਵੀ ਕਿਸੇ ਮੁਕਾਮ ਤੇ ਜਾ ਕੇ ਖਲੋਂਦੇ ਹੋ, ਜੇ ਤੁਸੀਂ ਮਾਛੀਵਾੜੇ ਦੀ ਧਰਤੀ ਤੇ ਜਾ ਕੇ ਖਲੋਵੋਗੇ ਤੇ ਇੱਕਦਮ ਤੁਹਾਡੀਆਂ ਮਨ ਦੀਆਂ ਨਜ਼ਰਾਂ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਉਹ ਜਿਨ੍ਹਾਂ ਨੇ ਉਸ ਖੇਤ ਦੇ ਵਿੱਚ ਉਸ ਨੂੰ ਆਪਣਾ ਪੈਰਾਂ 'ਚ ਛਾਲੇ ਨੇ, ਕੱਪੜੇ ਪਾਟੇ ਹੋਏ ਨੇ ਤੇ ਯਾਰੜੇ ਦਾ ਸਾਨੂੰ 70 ਚੰਗਾ ਪੱਟ ਖੇੜਿਆਂ ਦਾ ਰਹਿਣਾ, ਇਹ ਉਹ ਗਾਇਨ ਕਰ ਰਹੇ ਨੇ। ਤੁਸੀਂ ਉਹਨੂੰ ਫੀਲ ਕਰ ਸਕਦੇ ਹੋ। ਇਵੇਂ ਹੀ ਜਦੋਂ ਤੁਸੀਂ ਸ਼ਹੀਦਾਂ ਦੇ ਮੁਕਾਮ ਤੇ ਜਾਂਦੇ ਹੋ, ਫਤਿਹਗੜ੍ਹ ਸਾਹਿਬ ਦਾ ਮੁਕਾਮ ਹੈ ਜਾਂ ਚਮਕੌਰ ਦੀ ਗੜੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਤੁਸੀਂ ਖਲੋਤੇ ਹੁੰਦੇ ਹੋ, ਇੱਕਦਮ 3 ਸਦੀਆਂ ਦਾ ਇਤਿਹਾਸ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ। ਸੋ ਮੈਂ ਸਮਝਦਾ ਹਾਲਾਂ ਕਿਉਂਕਿ ਗੁਰਦੁਆਰਾ ਸਾਹਿਬ ਕੋਤਵਾਲੀ ਸਾਹਿਬ ਹੁਣੇ ਹੀ ਬਣਿਆ, ਅਸੀਂ ਤਾਂ ਕਾਫੀ ਅਰਸਾ ਪਹਿਲਾਂ ਜਿਹੜੇ ਆ ਉਹ ਬੇਵਤਨ ਹੋਏ, ਜਲਾਵਤਨ ਹੋਏ, ਲੇਕਿਨ ਮੈਂ ਇਹ ਮਹਿਸੂਸ ਕਰ ਸਕਦਾ ਹਾਂ ਕਿ ਜਿਹੜਾ ਰਿਐਕਸ਼ਨ ਕੱਲਾ ਦੁਨੀਆ ਭਰ ਦੇ ਵਿੱਚ ਤਾਂ ਸੀ, ਜੋ ਲੋਕਲ ਜਿਸ ਅੰਦਾਜ਼ ਦੇ ਵਿੱਚ ਈਵਨ ਹਿੰਦੂ ਵੀ ਜਿਹੜੇ ਉਸ ਇਲਾਕੇ ਦੇ ਰਹੇ ਉਹ ਆ ਕੇ ਨਿਕਲੇ, ਉਹਨਾਂ ਨੇ ਧਰਨਾ ਦਿੱਤਾ, 4 ਚਫੇਰੇ, ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ। ਕਿਉਂਕਿ ਤੁਸੀਂ ਉਸ ਧਰਤੀ ਦੇ ਉੱਤੇ ਜਦੋਂ ਖਲੋਵੋਗੇ ਜਾਂ ਉਸ ਨੂੰ ਤੁਸੀਂ ਸਾਹਮਣੇ ਦੇਖਦੇ ਹੋ ਕਿ ਭਾਈ ਇੱਥੇ ਸਾਡੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਸ ਭੁੱਖ ਪਿਆਸ ਦੇ ਵਿੱਚ, ਕਿਸ ਉਹ ਪੋਹ ਦੇ ਉਸ ਪਾੜੇ ਦੇ ਵਿੱਚ ਰਾਤ ਗੁਜ਼ਾਰੀ, ਬਿਰਧ ਮਾਤਾ ਗੁਜਰੀ ਜੀ। ਔਰ ਇਹੀ ਜਦੋਂ ਤੁਸੀਂ ਦੂਸਰਾ ਕਿ ਭਾਈ ਅਖੰਡ ਪਾਠ ਚੱਲ ਰਹੇ ਨੇ, ਇੱਕ ਹੱਟਾ ਕੱਟਾ ਬੰਦਾ ਆਉਂਦਾ ਹੈ, ਉਹ ਦੋਨੋਂ ਹੀ ਗ੍ਰੰਥੀਆਂ ਦੀ ਮਾਰ ਕੁਟਾਈ ਕਰਕੇ ਉਹਨਾਂ ਦੀਆਂ ਦਸਤਾਰਾਂ ਲਾਉਂਦਾ ਹੈ, ਫਿਰ ਉਹ ਡੈਲੀਬਰੇਟਲੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕਰਦਾ ਹੈ। ਹੁਣ ਇਹ ਇੰਨਾ ਜ਼ਿਆਦਾ ਇੱਕ ਗੁੱਸੇ ਦਾ ਔਰ ਜੇ ਤੁਸੀਂ ਟਾਈਮ ਲਾਈਨ ਦੇਖੋ, ਕਿਉਂਕਿ
ਜਦੋਂ ਜਿਹੜੀਆਂ ਕੌਮਾਂ ਜੰਗ 'ਚ ਹੁੰਦੀਆਂ ਨੇ, ਅਨਐਲਾਨੀਆਂ ਜੰਗ, ਟੋਟਲ ਵਾਰ ਜੋ ਸਾਡੇ ਤੇ ਵਿੱਢੀ ਹੋਈ ਹੈ, ਇਸ ਲਈ ਅਸੀਂ ਹਰ ਘਟਨਾ ਨੂੰ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ, ਤੁਹਾਨੂੰ ਉਹਨੂੰ ਦੇਖਣਾ ਪੈ। ਜਿਉਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਜਾਂਦਾ ਹੈ, ਪੰਜਾਬ ਦੇ ਵਿੱਚ ਇੱਕ ਸਵਾਲ ਡਿਬੇਟ ਕਿ ਭਾਈ ਇਹ ਸਾਰੇ ਇਹਨੇ 10 ਬੰਦੇ ਤੁਸੀਂ NSA ਲਾਇਆ, 1000 ਦੇ ਕਰੀਬ ਨੌਜਵਾਨਾਂ ਦੇ ਘਰਾਂ 'ਚ ਛਾਪੇ, ਬੀਬੀਆਂ ਦੂਜੇ, ਜਿਉਂ ਹੀ ਉਹ ਚੱਲ ਰਿਹਾ ਸੀ ਇਹ ਘਟਨਾ ਫੌਰਨ ਆ ਜਾਂਦੀ ਹੈ। ਫਿਰ ਜਦੋਂ ਇਹ ਐਕਸਪ੍ਰੈਸ ਕੀਤਾ ਜਾ ਰਿਹਾ ਸੀ ਵੀ ਬੰਦਾ ਕੌਣ ਹੈ, ਇਹ ਸੌਦਾ ਸਾਧ ਹੈ, ਇਹ ਕੋਈ ਉਹਦਾ ਜਿਹੜਾ ਉਹ ਜਲੰਧਰ ਬੈਠਾ ਨੂਰ ਸ਼ੰਕਰ ਵਾਲਾ ਨੂਰ ਮਹਿਲੀਆ ਉਹਦਾ ਚੇਲਾ ਹੈ, ਕੋਈ ਹੋਰ ਹੈ, ਨਾਲ ਦੀ ਨਾਲ ਜਦੋਂ ਤੁਸੀਂ ਮੀਡੀਆ ਪਲਾਂਟ ਦੇਖਦੇ ਹੋ ਜੀ ਇਹ ਜੱਟ ਸਿੱਖ ਜਿਹੜਾ ਉਹ ਸਿੱਖ ਪਰਿਵਾਰ ਨਾਲ ਸੰਬੰਧਤ ਹੈ, ਫਲਾਣਾ ਢਿਮਕਾ। ਸੋ ਮਤਲਬ ਔਰ ਥਰਡਲੀ ਇਹ ਜਿਹੜਾ ਸਪੌਂਟੇਨੀਅਸ ਗੁੱਸਾ ਸੀ ਲੋਕਾਂ ਦਾ, ਉਹ ਤਾਂ ਸਮਝ ਆਉਣ ਵਾਲਾ ਸੀ ਕਿ ਉਸ ਦੀ ਮਾਰ ਕੁਟਾਈ ਹੋਈ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਹੈਲਥੀ ਫਾਰਮ ਦੇ ਵਿੱਚ ਜਦੋਂ ਪੁਲਿਸ ਨੇ ਉਹਨੂੰ ਫੜਿਆ, ਇਹ ਨਹੀਂ ਹੈ ਵੀ ਉਹਦੀ ਹੋਸ਼ੋ ਹਵਾਸ਼ ਨਹੀਂ ਸੀ, ਉਸ ਤੋਂ ਪਹਿਲਾਂ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਤੋਂ ਬਾਅਦ ਵੀ ਉਹ ਠੀਕ ਆਇਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਕੋਈ ਉਹਦੇ ਤੋਂ ਗਲਵਾ ਸਕੀ ਕੁਝ ਸੀ ਕਿ ਵੀ ਉਹਨੇ ਕਿਹਦੇ ਕਹਿਣ ਤੇ ਕੀਤਾ ਜੀ। ਲੇਕਿਨ ਫੌਰਨ ਅਸੀਂ ਜਦੋਂ ਇਹ ਖਬਰ ਦੇਖਦੇ ਹਾਂ ਜੀ ਉਹਨੇ ਸਾਹ ਦੀ ਤਕਲੀਫ ਹੋਣ ਦਾ ਸ਼ਿਕਾਇਤ ਕੀਤੀ ਔਰ ਮਾਨਸਾ ਹਸਪਤਾਲ 'ਚ ਉਹਨੂੰ ਭੇਜਿਆ ਗਿਆ, ਉੱਥੇ ਡੈਥ ਹੋ ਗਈ। ਹੁਣ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ, ਜਿਹੜਾ ਵਿਸ਼ਵਾਸ ਵਾਲਾ ਸਾਡਾ ਵੀਰ ਭੈਣਾਂ ਨੇ ਉਹ ਜ਼ਰੂਰ ਕਹਿਣਗੇ ਦੇਖੋ ਰੱਬ ਨੇ ਸਜ਼ਾ ਦਿੱਤੀ, ਉਹਨੇ ਜਿਹੜਾ ਇਹ ਬੇਹੁਰਮਤੀ ਕੀਤੀ। ਔਰ ਦੂਸਰਾ ਪੱਖ ਅਸੀਂ ਜੇ ਐਂਗਰ ਦਾ ਕਰੀਏ, ਐਂਗਰ ਕੱਲਾ ਆਮ ਲੋਕਾਂ ਜਾਂ ਸਿੱਖਾਂ 'ਚ ਨਹੀਂ ਸੀ। ਅਸੀਂ ਇਹ ਦੇਖਦੇ ਹਾਂ ਕਿ ਮੋਰਿੰਡਾ ਦੀ ਬਾਰ ਐਸੋਸੀਏਸ਼ਨ ਦਾ ਕੋਈ ਵੀ ਵਕੀਲ ਜਿਹੜਾ ਹੈ ਉਹਦਾ ਕੇਸ ਲੈਣ ਤੋਂ ਨਾ ਕਰ ਦਿੰਦਾ ਕਿ ਨਹੀਂ ਕਰਨਾ। ਫਿਰ ਉਹਨਾਂ ਦੀ ਭਾਵੇਂ ਉਹ ਬਾਰ ਐਸੋਸੀਏਸ਼ਨ ਦਾ ਮੈਂਬਰ ਨਹੀਂ ਸੀ, ਇੱਕ ਸਿੱਖ ਵਕੀਲ ਜਿਹੜਾ ਰਿਵਾਲਵਰ ਲੈ ਕੇ ਪਹੁੰਚ ਜਾਂਦਾ ਉਸ ਦੇ ਉੱਤੇ। ਇਹ ਆਪਣੇ ਆਪ 'ਚ ਗੱਲਾਂ ਦੱਸਦੀਆਂ ਨੇ ਵੀ ਕਿਵੇਂ ਸਿੱਖਾਂ, ਹੁਣ ਜਿਹੜਾ ਵਕੀਲ ਜਿਹਨੇ ਸਹੁੰ ਕਾਨੂੰਨ ਦੀ ਖਾਧੀ ਹੋਈ ਹੈ ਉਹ ਵੀ ਇਸ ਤੱਤ ਤੇ ਪਹੁੰਚਿਆ ਕਿ ਵੀ ਨਹੀਂ ਇਹ ਇੱਕ ਸਾਜ਼ਿਸ਼ ਦਾ ਹਿੱਸਾ ਨੇ, ਇਹ ਜਦੋਂ ਤੱਕ ਤੁਸੀਂ ਇਹਨਾਂ ਨੂੰ ਪਨਿਸ਼ ਨਾ ਕੀਤਾ ਇਹਨਾਂ ਨੇ ਹਟਣਾ ਨਹੀਂ ਹੈ। ਹਾਲਾਂ ਉਹਦੇ ਮਾਰੇ ਜਾਣ ਤੋਂ ਬਾਅਦ ਵੀ ਹੁਣ ਉੱਥੇ ਸੇਵਕ ਸਭਾ ਤਾਂ ਉਹਨਾਂ ਨੇ ਕੀਤਾ ਕਿ ਜੀ ਕੋਈ ਇਸ ਖਿੱਤੇ ਦਾ ਸ਼ਮਸ਼ਾਨ ਘਾਟ ਉਹਦਾ ਸੰਸਕਾਰ ਨਹੀਂ ਕਰੇਗਾ, ਕੋਈ ਉਹਦੇ ਪਾਠ ਰੱਖੇ ਤੇ ਨਹੀਂ ਜਾਏਗਾ। ਹੁਣ ਇਹ ਤਾਂ ਇੱਕ ਆਸਪੈਕਟ ਹੈ। ਦੂਸਰਾ ਅਸੀਂ ਇਹ ਦੇਖਦੇ ਹਾਂ, ਜਿਵੇਂ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਕਿ 2015 ਤੋਂ ਇਹ ਜਿਹੜਾ ਵਰਤਾਰਾ, ਔਰ ਕੱਲਾ ਇਹ ਪੈਟਰਨ ਨਹੀਂ ਹੈ ਕਿ ਭਾਈ ਕਿਵੇਂ ਹੁੰਦਾ ਹੈ। ਹੁਣ ਇਤਿਹਾਸਕ ਗੁਰਦੁਆਰਿਆਂ ਨੂੰ, ਔਰ ਇਸ ਤੋਂ ਪਹਿਲਾਂ ਜੇ ਤੁਸੀਂ ਪਿਛਲੇ ਪੀਰੀਅਡ 'ਚ ਦੇਖੋ ਕਿਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਿਗਰਟ ਪੀ ਕੇ ਬੇਅਦਬੀ ਦਾ ਜਿਹੜਾ ਉਹ ਯਤਨ ਕੀਤਾ ਬੰਦੇ ਨੇ, ਅੰਦਰ ਪਹੁੰਚ, ਹਾਲਾਂ ਉਹਨੂੰ ਦਬੋਚ ਲਿਆ ਗਿਆ, ਪਰ ਉਸ ਤੋਂ ਬਾਅਦ ਕਦੇ ਸਾਹਮਣੇ ਨਹੀਂ ਆਇਆ ਵੀ ਉਹ ਬੰਦਾ ਕੌਣ ਸੀ, ਉਹਦੀ ਆਈਡੈਂਟੀਟੀ ਕੀ ਸੀ, ਉਹਨੂੰ ਕੀ ਸਜ਼ਾ ਦਿੱਤੀ, ਕੀ ਹੋਇਆ ਜੀ। ਦਰਬਾਰ ਸਾਹਿਬ ਜਿਹੜਾ ਬੰਦਾ ਰੇਲਿੰਗ ਟੱਪ ਕੇ ਅੰਦਰ ਆ ਗਿਆ ਬੇਅਦਬੀ ਦਾ ਰੋਕ ਲਈ, ਜਿਹੜੇ ਚੁਕੰਨੇ ਸੇਵਾਦਾਰ ਸੀ, ਉਸਨੇ ਜਿਹੜਾ ਸਜ਼ਾ ਵੀ ਦੇ ਦਿੱਤੀ ਮੌਕੇ ਦੇ ਉੱਤੇ ਸੰਗਤਾਂ ਨੇ। ਲੇਕਿਨ ਤੁਸੀਂ ਦੇਖੋ ਵੀ ਇੱਕ ਚੰਗਾ ਭਲਾ ਬੰਦਾ, ਉਹਦੀ ਫੋਟੋ ਜਾਂ ਉਸ ਨੂੰ ਉਹਦੀ ਕਦੇ ਆਈਡੈਂਟੀਟੀ ਪਤਾ ਨਹੀਂ ਲੱਗੀ ਵੀ ਕੌਣ ਸੀ, ਕਿੱਥੋਂ ਆਇਆ, ਕਿਹਨੇ ਭੇਜਿਆ, ਔਰ ਜਿਹੜਾ ਉਹਦਾ ਐਕਸ਼ਨ ਆ ਉਹ ਦੱਸਦਾ ਕਿ ਭਾਈ ਇਹੋ ਜਿਹੇ ਕੰਮ ਤਾਂ ਚੰਗੇ ਭਲਾ ਬੰਦਾ ਤਾਂ ਵੈਸੇ ਹੀ ਨਹੀਂ ਕੋਈ ਚੀਜ਼ ਕ੍ਰਾਸ ਹੁੰਦੀ, ਵੀ ਇਹ ਟੋਟਲ ਜਿਵੇਂ ਕਮਾਂਡੋ ਟਾਈਪ ਟ੍ਰੇਨਿੰਗ ਹੁੰਦੀ ਹੈ। ਹੁਣ ਇਹਦਾ ਜਸਵੀਰ ਸਿੰਘ ਦਾ ਐਲੀਮੀਨੇਟ ਹੋਣਾ, ਮੈਂ ਸਮਝਦਾ ਵੀ ਇੱਕ ਪਾਸੇ ਵਿਸ਼ਵਾਸ ਵਾਲਿਆਂ ਦੇ ਲਈ ਸਜ਼ਾ ਹੈ ਕਿ ਰੱਬ ਨੇ ਸਜ਼ਾ ਦਿੱਤੀ। ਮੈਂ ਸਮਝਦਾ ਵੀ ਇਹਨਾਂ ਦੇ ਬਿਹਾਈਂਡ ਉਹੀ ਏਜੰਸੀ ਜਿਹੜੀ ਡੈਲੀਬਰੇਟਲੀ, ਕਿਉਂਕਿ ਇੱਕ ਪਾਸੇ ਸਾਨੂੰ ਜੋ ਹਕੂਮਤ ਕਰ ਰਹੀ ਹੈ ਉਸ ਤੋਂ ਪਾਸੇ ਲਿਜਾ ਕੇ ਕਿਸ ਹੋਰ ਪਾਸੇ ਉਲਝਾਣ ਹੈ, ਤੇ ਦੂਸਰਾ ਪਾਸਾ ਅਲਟੀਮੇਟਲੀ ਇੱਕ ਸਟੇਜ ਆ ਜਾਂਦੀ ਹੈ ਕਿ ਇੰਨਾ ਕੁਝ ਵਾਪਰਨ ਲੱਗ ਜਾਂਦਾ ਹੈ ਕਿ ਤੁਹਾਡਾ ਤੁਸੀਂ ਡੀਸੈਂਸਿਟਾਈਜ਼ ਹੋ ਜਾਂਦੇ ਹੋ ਕਿ ਭਾਈ ਫਿਰ ਉਹ ਰਿਐਕਸ਼ਨ ਵੀ ਹੋਣਾ ਬੰਦ ਹੋ ਜਾਂਦਾ ਹੈ। ਔਰ ਕਿਤੇ ਨਾ ਕਿਤੇ ਉਹ ਜਿਹੜਾ ਪੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ, ਯਕੀਨ, ਜ਼ਾਹਿਰਾ ਜ਼ਹੂਰ, ਹਾਜ਼ਰਾ ਹਜ਼ੂਰ, ਉਸ ਨੂੰ ਸੱਟ ਮਾਰਨ ਦੀ ਕੋਸ਼ਿਸ਼ ਹੈ। ਸੋ ਅਸੀਂ ਸਮਝਦੇ ਹਾਂ ਕਿ ਤੱਥ ਕਦੇ ਵੀ ਸਾਹਮਣੇ ਨਹੀਂ ਆਏਗਾ। ਜਿਨ੍ਹਾਂ ਮਾਮਲਿਆਂ 'ਚ ਤੱਥ ਸਾਹਮਣੇ ਆਏ ਨੇ, ਜੇ ਅਸੀਂ ਸੌਦਾ ਸਾਧ ਦਾ ਮਾਮਲਾ ਜਦੋਂ ਅਸੀਂ 6 ਜੂਨ ਨੂੰ ਦੇਖਦੇ ਹਾਂ, 1 ਜੂਨ ਜਾਂ 6 ਜੂਨ ਤੱਕ ਬੁਰਜ ਜਵਾਹਰ ਸਿੰਘ ਵਾਲਾ ਚੋਂ 2015 'ਚ ਮਹਾਰਾਜ ਦੇ ਸਰੂਪ ਗਾਇਬ ਹੁੰਦੇ ਨੇ, ਬਰਗਾੜੀ ਦੀਆਂ ਗਲੀਆਂ ਸੜਕਾਂ 'ਚ ਖਿਲਾਰੇ ਜਾਂਦੇ ਨੇ, ਇਹ ਆਪਣੇ ਆਪ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦਾ ਵੱਡਾ ਸੀ। ਬਹਿਬਲ ਕਲਾ ਔਰ ਕੋਟਕਪੂਰਾ ਦੇ ਵੱਖਰੇ ਕੇਸ ਨੇ, ਉਹ ਤਾਂ ਗੋਲੀ ਕਾਂਡ ਨੇ। ਲੇਕਿਨ ਇਹਦੇ ਬਾਵਜੂਦ ਕਿ ਸਬੂਤ ਸਾਹਮਣੇ ਆਏ, ਇਹਦੇ ਬਾਵਜੂਦ ਕਿ ਉਹਨਾਂ ਨੇ ਸੌਦਾ ਸਾਧ ਵਾਲਿਆਂ ਨੇ ਇਸ਼ਤਿਹਾਰ ਲਾਏ ਪ੍ਰੋਪਰਲੀ, ਲੇਕਿਨ ਕੌਣ ਸੀ ਜਿਹਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ?
ਜੀ ਕਿਨੇ ਨੋਟਿਸ ਨਹੀਂ ਲਿਆ ਕਿ ਜੂਨ ਤੋਂ ਬਾਅਦ ਅਕਤੂਬਰ 'ਚ 14 ਅਕਤੂਬਰ ਨੂੰ ਜਿਹੜਾ ਉਹ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਹੈ, ਔਰ ਉਸ ਤੋਂ ਬਾਅਦ ਕਿੰਨੇ ਵਾਕਿਆਤ ਕਿੰਨੇ ਤਾਂ ਵਿੱਚ ਐਸੇ ਐਲੀਮੀਨੇਟ ਕਰਤੇ ਜੀ ਸ਼ਾਰਟ ਸਰਕਟ। ਹੁਣ ਕੋਈ ਸ਼ਾਰਟ ਸਰਕਟ ਮੰਦਰ 'ਚ ਨਹੀਂ ਹੋਇਆ, ਕੋਈ ਕਿਸੇ ਚਰਚ ਦੇ ਵਿੱਚ ਨਹੀਂ ਹੋਇਆ ਜਿਹੜਾ ਸਾਰਾ ਲੈਂਡਸਕੇਪ ਬਣਾਇਆ ਹੋਇਆ। ਸੋ ਅਸੀਂ ਸਮਝਦੇ ਹਾਂ ਵੀ ਇਹਦੀ ਹਕੀਕਤ ਕਦੇ ਵੀ ਸਾਹਮਣੇ ਨਹੀਂ ਆਏਗੀ, ਔਰ ਇੱਕ ਤੋਂ ਬਾਅਦ ਇੱਕ ਇਨਸੀਡੈਂਟ ਇਹ ਉਸ ਜਿਹੜੀ ਗ੍ਰੰਥ ਔਰ ਪੰਥ ਦੋਨਾਂ ਦੇ ਖਿਲਾਫ ਜੋ ਇੰਡੀਅਨ ਏਜੰਸੀਆਂ ਦੀ ਵਾਰਫੇਅਰ ਜਿਹੜੀ ਉਹਨਾਂ ਨੇ 47 ਤੋਂ ਸ਼ੁਰੂ ਕਰ ਲਈ ਸੀ। ਪਹਿਲਾਂ ਉਹਨਾਂ ਨੇ ਦੇਹਧਾਰੀ ਗੁਰੂ ਟੰਮ ਖੜਾ ਕੀਤਾ ਸੀ, ਨਰਕਧਾਰੀ, ਰਾਧਾ ਸੁਆਮੀ, ਇਹਨਾਂ ਸਾਰਿਆਂ ਕੋਲ ਡਿਪਲੋਮੈਟਿਕ ਪਾਸਪੋਰਟ ਸੀ, ਉਹਦੇ ਤੇ ਬਾਹਰ ਜਾਂਦੇ ਸੀ। ਸੋ ਇਹ ਵੀ ਮੈਂ ਸਮਝਦਾ ਵੀ ਇੱਕ ਜਿਹੜਾ ਕਿਸੇ ਸਟੇਜ ਦੇ ਉੱਤੇ ਬ੍ਰੇਕਡਾਊਨ ਹੋ ਸਕਦਾ ਸੀ, ਉਹਨੇ ਕਿਹਦੇ ਕਹਿਣ ਤੇ ਕੀਤਾ, ਕੀ ਲਾਲਚ ਦਿੱਤਾ ਗਿਆ, ਮਾਮੂਲੀ ਜਿਹਾ ਕੋਈ ਇਲੈਕਟ੍ਰੀਸ਼ੀਅਨ ਸੀ। ਪਰ ਬਹੁਤ ਵਾਰ ਜਦੋਂ ਬੰਦੇ ਗਰੀਬੀ ਦੇ ਵਿੱਚ ਜਾਂ ਅਦਰਵਾਈਜ਼ ਤੰਗ ਦਸਤੀਆਂ 'ਚ ਹੁੰਦੇ ਨੇ, ਉਹ ਕਿਸੇ ਦੇ ਲਈ ਵੀ ਰਿਕਰੂਟ ਹੋ ਸਕਦੇ ਨੇ। ਹਮੇਸ਼ਾ ਜਿਹੜੀਆਂ ਏਜੰਸੀਆਂ ਰਿਕਰੂਟ ਕਰਦੀਆਂ ਨੇ, ਖੁਫੀਆ ਏਜੰਸੀਆਂ, ਉਹ ਦੇਖਦੀਆਂ ਨੇ ਇਸ ਕਿਸਮ ਦੇ ਪਾਰਟ ਨੂੰ। ਸੋ ਇਹ ਹਮੇਸ਼ਾ ਹੀ ਮੇਰਾ ਖਿਆਲ ਹੈ ਵੀ ਉਹਦੇ ਮਰਨ ਦੇ ਨਾਲ ਜਿਹੜੀ ਹੈ ਸਾਰਾ ਕੇਸ ਫਾਈਲ ਕਲੋਜ਼ਡ, ਕੇਸ ਕਲੋਜ਼ਡ। ਜੀ ਇਹ ਮਤਲਬ ਇੱਕ ਅਨਫੋਰਚੂਨੇਟ ਪਾਰਟ ਹੈ, ਪਰ ਹੁਣ ਇਹਦੇ 'ਚ ਅਸੀਂ ਕਰ ਵੀ ਕੀ ਸਕਦੇ ਹਾਂ। ਮਤਲਬ ਅੰਟਿਲ ਅਨਲੈਸ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਅਸੀਂ ਇੱਕ ਪਹਿਲਾਂ ਤੁਸੀਂ ਵਿਜੀਲੈਂਟੇ ਜਿਹੜਾ ਪਾਰਟ ਹੁੰਦਾ ਆ ਉਹਨੂੰ ਤੁਸੀਂ ਉਹ ਕਰਦੇ ਹੋ, ਜਾਂ ਤੁਸੀਂ ਇਹਨੂੰ ਬੇਅਦਬੀਆਂ ਨੂੰ ਕਿਵੇਂ ਰੋਕ ਸਕਦੇ ਹੋ, ਉਹਦੇ ਲਈ ਤੁਸੀਂ ਗੁਰਦੁਆਰਾ ਸਾਹਿਬਾਨਾ ਜਾਂ ਅਦਰਵਾਈਜ਼ ਤੁਸੀਂ ਆਪਣਾ ਪ੍ਰਬੰਧ ਕਰਦੇ ਹੋ, ਉਹ ਪਾਰਟ ਹੈ। ਜਾਂ ਫਿਰ ਮਤਲਬ ਜਿਹੜਾ ਇਵੈਂਚੁਅਲੀ ਕੌਮ ਦੇ ਇੱਕ ਵੱਡੇ ਹਿੱਸੇ ਦੀ ਆਵਾਜ਼ ਹੈ ਵੀ ਭਾਈ ਇਹੀ ਇੱਕ ਇਵੈਂਚੁਅਲੀ ਇਹਦਾ ਸੋਲੂਸ਼ਨ ਹੈ, ਤੁਸੀਂ ਸਜ਼ਾ ਜਦੋਂ ਦਿੰਦੇ ਹੋ ਕਿਸੇ ਬੰਦੇ ਨੂੰ ਤੇ ਉਹਦੇ ਚੋਂ ਹੀ ਜਿਹੜਾ ਆ ਉਹ ਪਾਰਟ ਨਿਕਲ ਕੇ ਸਾਹਮਣੇ ਆਉਂਦਾ ਸੋਲੂਸ਼ਨ ਦੇ ਤੌਰ ਦੇ ਉੱਤੇ। ਹੁਣ ਡਾਕਟਰ ਸਾਹਿਬ ਗੱਲ ਕਰੀਏ ਸਾਡੇ ਅੱਜ ਦੇ ਦੂਜੇ ਟੌਪਿਕ ਦੀ। ਮਤਲਬ ਅਸੀਂ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਦੇਖ ਰਹੇ ਹਾਂ, ਉਹ ਮਤਲਬ ਅਮਰੀਕਾ ਕੈਨੇਡਾ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਜਦੋਂ ਨਗਰ ਕੀਰਤਨ ਨਿਕਲਦੇ ਆ, ਪਹਿਲਾਂ ਵਾਸ਼ਿੰਗਟਨ DC ਅਸੀਂ ਵੀ ਕਵਰ ਕੀਤਾ, ਸਟਾਕਟਨ ਹੋਇਆ, ਕੈਲੀਫੋਰਨੀਆ ਦੇ ਵਿੱਚ ਹੋਰ ਥਾਵਾਂ ਦੇ ਉੱਤੇ, ਨਿਊਯਾਰਕ ਦਾ ਨਗਰ ਕੀਰਤਨ ਮਤਲਬ ਪਰੇਡ ਜਿਹੜੀ ਆ ਉਹ ਅਸੀਂ ਪਰਸੋਂ ਉਹਦੀ ਕਵਰੇਜ ਕੀਤੀ ਹੈ, ਕੱਲ ਅਸੀਂ ਚਲਾਈ ਹੈ। ਮੀਂਹ ਕਰਕੇ ਅਸੀਂ ਉਹਨੂੰ ਲਾਈਵ ਕਵਰ ਨਹੀਂ ਕਰ ਸਕੇ। ਜਾਂ ਕੱਲ ਦਾ ਜਿਹੜਾ ਦਿਨ ਸੀ ਟੋਰਾਂਟੋ ਦੇ ਵਿੱਚ ਵੱਡਾ ਨਗਰ ਕੀਰਤਨ ਕੱਢਿਆ ਗਿਆ, ਜਸਟਿਨ ਟਰੂਡੋ ਤੇ ਹਰਜੀਤ ਸਿੰਘ ਸੱਜਣ ਤੇ ਉਹਨਾਂ ਦੀ ਜਿਹੜੀ ਕੈਬਨਿਟ ਦੇ ਮੈਂਬਰਸ ਨੇ ਉਹਨਾਂ ਨੇ ਹਾਜ਼ਰੀ ਭਰੀ ਹੈ ਉਸ ਨਗਰ ਕੀਰਤਨ ਦੇ ਵਿੱਚ। ਵੈਂਕੂਵਰ ਸਰੀ ਤੁਸੀਂ ਉੱਥੇ ਹਾਜ਼ਰੀ ਲਵਾਈ ਹੈ, ਸਭ ਤੋਂ ਵੱਡਾ ਇਕੱਠ 7 ਲੱਖ ਪੁਰਾਣੀ ਉੱਥੇ ਸੰਗਤ ਪਹੁੰਚੀ। ਤੇ ਮਤਲਬ ਜਦੋਂ ਅਸੀਂ ਓਵਰਆਲ ਦੇਖਦੇ ਹਾਂ, ਆਸਟ੍ਰੇਲੀਆ ਹੋਵੇ, UK ਹੋਵੇ ਜਾਂ ਯੂਰਪ ਦੇ ਵਿੱਚ, ਮਤਲਬ ਕਿੰਨੀਆਂ ਥਾਵਾਂ ਦੇ ਉੱਤੇ ਮਤਲਬ ਅਸੀਂ ਦੁਨੀਆ ਭਰ ਦੇ ਵਿੱਚ ਦੇਖ ਰਹੇ ਹਾਂ ਜਿੱਥੇ ਜਸ਼ਨ ਹੁੰਦੇ ਆ, ਉੱਥੇ ਨਾਲ ਹੀ ਨਾਲ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਵੀ ਨਜ਼ਰ ਸਾਡੇ ਸਾਹਮਣੇ ਆਉਂਦੀ ਹੈ, ਆਵਾਜ਼ ਸਾਹਮਣੇ ਆਉਂਦੀ ਹੈ। ਉਹ ਹੈਗੀ ਹੈ ਵੀ ਖਾਲਿਸਤਾਨ ਦੇ ਪ੍ਰਤੀ ਜਿਹੜੀ ਵਚਨਬੱਧਤਾ ਹੈ ਉਹ ਕੌਮ ਨੇ ਮੁੜ ਦੁਹਰਾਈ ਹੈ। ਹੁਣ ਇੱਕ ਪਾਸੇ ਹਕੂਮਤ ਉਹ ਨੈਰੇਟਿਵ ਸਿਰਜਦੀ ਹੈ ਜੀ, ਇਹ ਫ੍ਰਿੰਜ ਐਲੀਮੈਂਟਸ ਨੇ, ਸਾਡੇ ਪੰਜਾਬੀ 'ਚ ਉਹਨੂੰ ਕਹਿ ਦਿੰਦੇ ਆ ਰਿਡੀਕਿਊਲ ਕਰਨ ਦੇ ਲਈ ਵੀ ਜੀ ਇਹ ਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਤੇ ਇਹ ਢਾਈ ਟੋਟਲੂ ਨੇ। ਹੁਣ ਉਹੀ ਢਾਈ ਟੋਟਲੂ ਨੇ ਜਿਨ੍ਹਾਂ ਦੀ ਕੀ ਕਹਿੰਦੇ ਹੁੰਦੇ ਆ ਵੀ ਹਰ ਇੱਕ ਸ਼ਹਿਰ ਦੇ ਵਿੱਚ ਉਹਨਾਂ ਦੇ ਨਗਰ ਕੀਰਤਨ ਨੇ, ਹਰ ਇੱਕ ਥਾਂ ਤੇ ਹਰ ਇੱਕ ਕੰਟੀਨੈਂਟ ਦੇ ਵਿੱਚ ਉਹਨਾਂ ਦੇ ਝੰਡੇ ਝੂਲ ਰਹੇ ਨੇ, ਭਾਵੇਂ ਹਕੂਮਤ ਨਹੀਂ ਜਾਂ ਉਸ ਕਿਸਮ ਦੀ ਪੋਲੀਟੀਕਲ ਪਾਵਰ ਨਹੀਂ ਹੈਗੀ, ਪਰ 2.5 ਲੱਖ ਹਰ ਸ਼ਹਿਰ 'ਚ ਨੇ। ਬਿਲਕੁਲ ਬਿਲਕੁਲ। ਸੋ ਉਸ ਕਿਸਮ ਦਾ ਮਤਲਬ ਇੱਕ ਰਿਜ਼ੋਲਵ ਨਜ਼ਾਰਾ ਜਾਂ ਜਦੋਂ ਅਸੀਂ ਦੇਖਦੇ ਹਾਂ ਇੱਕ ਚੈਲੰਜ ਨਜ਼ਰ ਆਉਂਦਾ ਜਿਹਨੂੰ ਹਕੂਮਤ ਰਿਐਕਟ ਵੀ ਕਰਦੀ ਹੈ ਤੇ ਲਗਾਤਾਰ ਰਿਐਕਟ ਕਰ ਰਹੀ ਹੈ। ਉਹ ਆਸਟ੍ਰੇਲੀਆ ਹੋਵੇ, ਰੈਫਰੈਂਡਮ ਦੀ ਗੱਲ ਹੋਵੇ, ਅਕਾਲੀ ਦਲ ਅੰਮ੍ਰਿਤਸਰ ਨੂੰ ਹੋਵੇ, ਗਰਾਊਂਡ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗੱਲ ਹੋਵੇ, ਜਾਂ ਬਾਹਰ ਡਾਇਸਪੋਰਾ ਦੀਆਂ ਐਕਟੀਵਿਟੀਜ਼ ਨੂੰ ਲੈ ਕੇ ਹੋਵੇ। ਸੋ ਓਵਰਆਲ ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਜਿਸ ਕਿਸਮ ਦਾ ਮਾਹੌਲ ਇਸ ਵਕਤ ਬਣਿਆ ਹੋਇਆ ਤੇ ਖਾਲਸਾ ਸਾਜਣਾ ਦਿਵਸ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਰਿਜ਼ੋਲਵ ਕੌਮ ਨੇ ਦਿਖਾਇਆ? ਦੇਖੋ, ਜਦੋਂ ਵੀ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਵੱਡੀ ਘਟਨਾ, ਕੋਈ ਘੱਲੂਘਾਰਾ ਜਾਂ ਕੋਈ ਦੁਖਾਂਤ ਵਾਪਰਦਾ ਹੈ, ਜ਼ਾਹਰ ਹੈ ਕਿ ਇੱਕ ਤਾਂ ਰਿਐਕਸ਼ਨ ਇਮੀਡੀਏਟ ਹੁੰਦਾ ਹੈ ਜਿਹੜਾ ਨਜ਼ਰ ਆ ਰਿਹਾ ਹੁੰਦਾ ਹੈ। ਔਰ ਅਸੀਂ ਦੇਖਿਆ ਕਿ ਵੀ 6 ਹਫ਼ਤੇ ਪਹਿਲਾਂ ਲਗਭਗ 18 ਮਾਰਚ ਨੂੰ ਜਦੋਂ ਭਾਰਤ ਦੀਆਂ ਏਜੰਸੀਆਂ ਜਿਨ੍ਹਾਂ ਦੇ ਸਾਹਮਣੇ ਪੰਜਾਬ ਦੀ ਹਕੂਮਤ ਨੇ ਗੋਡੇ ਟੇਕੇ, ਲਾਅ ਐਂਡ ਆਰਡਰ ਉਹਨਾਂ ਦੇ ਜਿਹਦਾ ਸਟੇਟ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਹਵਾਲੇ ਕੀਤਾ, ਔਰ ਜਿਹੜੀ ਸਕ੍ਰਿਪਟ ਸੈਂਟਰਲ ਏਜੰਸੀਆਂ ਨੇ, ਕਿਸਾਨ ਮੋਰਚਾ ਜਦੋਂ ਫਤਹ ਹੁੰਦਾ ਹੈ, ਹਕੂਮਤ ਨੂੰ ਨਮੋਸ਼ੀ ਸਹਿਣੀ ਪੈਂਦੀ ਹੈ, ਤਿੰਨੋਂ ਖੇਤੀ ਕਾਨੂੰਨ ਵਾਪਸ ਹੁੰਦੇ ਨੇ,
ਤੇ ਜਿਹੜੀ ਸਕ੍ਰਿਪਟ ਉਹਨਾਂ ਨੇ ਲਿਖਣੀ ਸ਼ੁਰੂ ਕੀਤੀ ਉਹਦੀ ਇੰਪਲੀਮੈਂਟੇਸ਼ਨ ਹੁੰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਇੱਕਦਮ ਪੰਜਾਬ ਦੇ ਵਿੱਚ ਜੋ ਵਾਪਰਨਾ ਸ਼ੁਰੂ ਹੁੰਦਾ ਹੈ ਉਹ ਸਾਨੂੰ 80ਵਿਆਂ ਦੇ ਦਹਾਕੇ ਵੱਲ ਲੈ ਜਾਂਦਾ ਹੈ ਕਿ ਇੰਟਰਨੈਟ ਬੰਦ ਹੈ, 144 ਲੱਗ ਗਈ ਹੈ, ਘਰਾਂ ਚੋਂ ਚੁੱਕਿਆ ਜਾ ਰਿਹਾ ਹੈ, ਕਿਸੇ ਦਾ ਕੋਈ ਪਤਾ ਨਹੀਂ ਹੈ ਜਿਹਨੂੰ ਚੁੱਕਿਆ, ਕਿਹੜੀ ਪੁਲਿਸ ਆ ਗਈ, ਏਜੰਸੀਆਂ ਸੈਂਟਰ ਦੀਆਂ ਚੁੱਕ ਰਹੀਆਂ ਨੇ, ਲਿਜਾ ਰਹੀਆਂ ਨੇ। ਫਿਰ ਅਸੀਂ ਦੇਖਦੇ ਹਾਂ ਕਿ ਪੂਰੀ ਨੌਟੰਕੀ ਭਾਈ ਅੰਮ੍ਰਿਤਪਾਲ ਸਿੰਘ ਔਰ ਪਪਲਪ੍ਰੀਤ ਸਿੰਘ ਉਹਨਾਂ ਦੇ ਐਸਕੇਪ ਦੇ ਨਾਲ ਜੋੜ ਕੇ, ਜਿਸ ਦੇ ਵਿੱਚ ਫਿਰ ਪੰਜਾਬ ਤੋਂ ਇਲਾਵਾ ਸ਼ਾਹਬਾਦ, ਫਿਰ ਹਨੂਮਾਨਗੜ੍ਹ, ਗੰਗਾਨਗਰ, ਹਜ਼ੂਰ ਸਾਹਿਬ, ਪੀਲੀਭੀਤ, ਫਿਰ ਵਾਪਸ ਟਰੈਪ। ਔਰ ਇਹ ਫਾਈਨਲ ਇਹ ਸਾਰੇ ਦਾ ਡ੍ਰੌਪ ਸੀਨ ਹੁੰਦਾ ਹੈ ਆ ਕੇ ਜਦੋਂ ਕਿ ਰੋਡੇ ਪਿੰਡ ਦੇ ਵਿੱਚ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਸਥਾਨ ਹੈ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦੇ ਨੇ। ਔਰ ਉਸ ਤੋਂ ਫੌਰਨ ਬਾਅਦ ਜਿਹੜਾ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਾਲਾ ਵਾਕਿਆ ਜਿਹਦਾ ਹੁਣੇ ਅਸੀਂ ਜ਼ਿਕਰ ਕਰਕੇ ਹਟੇ ਹਾਂ ਉਹ ਵਾਪਰਦਾ। ਔਰ ਮੈਂ ਬਹੁਤ ਸਾਰੇ ਜਿਹੜਾ ਕ੍ਰਿਟੀਕਲ ਮੀਡੀਆ ਹਿੰਦੂ ਤਵੀਆਂ ਦਾ ਜਿਹੜਾ ਉਹ ਦੇਖਦਾ ਹੈ, ਬਾਹਰਲੇ ਸਿੱਖਾਂ ਦੀ ਹਰ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦਾ ਹੈ, ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਇੱਕਦਮ ਜਦੋਂ 18 ਮਾਰਚ ਤੋਂ ਇਹ ਜੋ ਉਹਨਾਂ ਨੇ ਇੱਕ ਨਵਾਂ ਕ੍ਰੈਕਡਾਊਨ ਦੇ ਨਾਂ ਥੱਲੇ ਸਿੱਖਾਂ ਦੇ ਖਿਲਾਫ ਇੱਕ ਨਵੀਂ ਜਿਹੜੀ ਹੈ ਉਹ ਆਪਰੇਸ਼ਨ ਲਹਿਰ ਸ਼ੁਰੂ ਕੀਤੀ ਕਿ ਉਹਨੇ ਕਿਹਾ ਕਿ ਵੀ ਬਹੁਤ ਵੱਡੇ ਵੱਡੇ ਪ੍ਰੋਟੈਸਟ ਹੋਏ ਸਿੱਖਾਂ ਦੇ। ਔਰ ਉਹ 'ਚ ਉਹਨਾਂ ਨੇ ਕਿਹਾ ਵੀ ਜਿਵੇਂ ਕਿਸਾਨ ਮੋਰਚੇ ਵੇਲੇ ਜਿੱਥੇ ਜਿੱਥੇ ਪ੍ਰੋਟੈਸਟ ਹੋਏ ਸੀ ਉੱਥੇ ਹੀ ਉਵੇਂ ਹੋਏ। ਔਰ ਉਹਦੇ 'ਚ ਦੂਸਰਾ ਉਹਨਾਂ ਦਾ ਪਾਰਟ ਸੀ ਕਿ ਯੰਗ ਜਨਰੇਸ਼ਨ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਹੋਈ, ਉਹਨਾਂ ਨੇ ਸ਼ਮੂਲੀਅਤ ਕੀਤੀ ਜਿਹੜੀ ਏਜੰਸੀਆਂ ਲਈ ਫਿਕਰ ਦਾ ਕਾਰਨ ਹੈ। ਹੁਣ ਅਸੀਂ ਦੇਖਦੇ ਹਾਂ ਵੀ 18 ਮਾਰਚ ਤੋਂ ਇਹ ਵਰਤਾਰਾ ਜਾਰੀ ਸੀ ਔਰ ਜਦੋਂ ਤੱਕ ਇਹ ਪਾਰਟ ਸਾਹਮਣੇ ਆਂਦਾ ਹੈ ਪੰਜਾਬ ਦੇ ਵਿੱਚ, ਜੇ ਅਸੀਂ ਗੱਲ ਕਰੀਏ ਕਿ ਵੀ ਇਕੱਲਾ ਇਹੀ ਨਹੀਂ ਵੀ ਉਹਨਾਂ ਨੇ ਪਹਿਲਾ ਫੇਜ਼ ਲਿਆਂਦਾ ਹੈ, ਜਦੋਂ ਪੰਜਾਬ 'ਚ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਵਾਲਾ ਆਉਂਦਾ ਹੈ, ਅਸੀਂ ਦੇਖਦੇ ਹਾਂ ਪੰਜਾਬ 'ਚ ਆਲਮੋਸਟ ਅਨਐਲਾਨੀਆ ਕਰਫਿਊ, ਖਾਸ ਤੌਰ ਤੇ ਤਖਤ ਸਾਹਿਬਾਨ, ਤਿੰਨੋਂ ਹੀ ਸਾਡੇ ਵੱਡੇ ਤਖਤ ਜਿੱਥੇ ਵੱਡੇ ਇਕੱਠ ਹੁੰਦੇ ਨੇ, ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਅਕਾਲ ਤਖਤ ਸਾਹਿਬ ਔਰ ਸਾਬੋ ਕੀ ਤਲਵੰਡੀ ਤਖਤ ਸ੍ਰੀ ਦਮਦਮਾ ਸਾਹਿਬ, ਉਹ ਫੌਜੀ ਛਾਉਣੀਆਂ ਬਣ ਜਾਂਦੇ ਨੇ ਪੈਰਾਮਿਲਟਰੀ ਫੋਰਸਿਸ ਦੇ। ਤਲਾਸ਼ੀਆਂ ਦੇ ਕੇ ਅੰਦਰ ਜਾਣਾ, ਇੱਕ ਡਰ, ਇੱਕ ਖੌਫ ਪੈਦਾ ਕਰ ਦਿੱਤਾ ਜਾਂਦਾ ਹੈ। ਔਰ ਬਠਿੰਡਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਆਪਣੀ ਸਟੈਂਪ ਦੇ ਥੱਲੇ ਬਠਿੰਡੇ ਦੇ ਵਿੱਚ ਦਫਾ 144 ਲਾਗੂ ਕਰ ਦਿੰਦਾ। ਇਹ ਪਹਿਲਾਂ ਵੀ ਨਹੀਂ ਸੁਣਿਆ ਕਦੇ ਕਿ ਭਾਈ ਕਦੇ ਅੰਗਰੇਜ਼ੀ ਪੀਰੀਅਡ 'ਚ ਵੀ ਐਸਾ ਹੋਇਆ ਹੋਏ ਕਿ ਭਾਈ ਜਦੋਂ ਕਿ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਨੇ ਕਿਸੇ ਦੇ ਹਿੰਦੂ ਦੇ ਚਪੇੜ ਨਹੀਂ ਮਾਰੀ, ਕਿਸੇ ਸਿੱਖ ਨੇ, ਕੋਈ ਦੰਗੇ ਨਹੀਂ ਹੋਏ, ਕਿਸੇ ਨੇ ਕੋਈ ਜਿਹੜਾ ਹੈ ਉਹ ਕੋਈ ਲਾ ਐਂਡ ਆਰਡਰ ਨੂੰ ਹੱਥਾਂ 'ਚ ਨਹੀਂ ਲਿਆ। ਇਹਦੇ ਬਾਵਜੂਦ ਇਹ ਡਰ ਔਰ ਸਹਿਮ ਦਾ ਮਾਹੌਲ ਜੋ ਉਹਨਾਂ ਨੇ 18 ਮਾਰਚ ਤੋਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਸੀ, ਉਹਦੀ ਅਗਲੀ ਕੜੀ ਸੀ। ਸੋ ਇਸ 'ਚ ਸਾਰੇ ਦੇ ਚੱਲਦੇ ਆ ਦੋਨੋਂ ਪਾਸੇ ਇਸ ਗੱਲ ਵੱਲ ਧਿਆਨ ਗਿਆ ਕਿ ਪੰਜਾਬ ਦੇ ਸਿੱਖ ਕਿਵੇਂ ਰਿਐਕਟ ਕਰਨਗੇ ਤੇ ਬਾਹਰਲੇ ਸਿੱਖ ਕਿਵੇਂ ਕਰਨਗੇ। ਮੈਂ ਸਮਝਦਾ ਵੀ ਪੰਜਾਬ ਦੇ ਸਿੱਖਾਂ ਨੇ ਵੀ ਇਹਦੇ ਬਾਵਜੂਦ ਕਿ ਦਫਾ 144 ਕੱਲੇ ਦੀ ਤਲਾਸ਼ੀ ਦੇ ਕੇ ਅੰਦਰ ਜਾਣ ਦਾ, ਲੇਕਿਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਰਿਕਾਰਡ ਤੋੜ ਇਕੱਠ ਹੋਇਆ। ਔਰ ਜਿਹੜੀ ਤਖਤ ਸਾਹਿਬ ਦੇ ਨਾਲ ਲੱਗਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਨਵੈਨਸ਼ਨ ਹੁੰਦੀ ਹੈ, ਉਹ ਵੀ ਪੈਕ ਟੂ ਦਾ ਕੈਪੈਸਿਟੀ ਸੀ। ਸੋ ਇਸੇ ਤਰ੍ਹਾਂ ਬਾਕੀ ਗੁਰਦੁਆਰਾ ਸਾਹਿਬਾਨ 'ਚ ਵੀ। ਔਰ ਦੈਨ ਹਕੂਮਤ ਨੂੰ ਬੈਕ ਟਰੈਕ ਆਪਣੇ ਸਟੈਪ ਕਰਨੇ ਪਏ। ਉਹਨਾਂ ਨੇ ਡਿਨਾਈ ਕੀਤਾ ਨਹੀਂ ਜੀ ਨਹੀਂ ਕਦੇ ਦਫਾ 144 ਲਾਈ ਨਹੀਂ ਹੈ। ਹਾਲਾਂ ਉਹਦੇ ਜਵਾਬ 'ਚ ਈਵਨ ਡਾਕਟਰ ਧਰਮਵੀਰ ਗਾਂਧੀ ਨੇ ਡੀਸੀ ਬਠਿੰਡਾ ਦਾ ਉਹ ਜਿਹੜੀ ਆਰਡਰ ਸੀ ਵਿਦ ਸਿਗਨੇਚਰ ਉਹ ਵੀ ਛਾਪਿਆ। ਸੋ ਹਕੂਮਤ ਨੇ ਦੇਖਿਆ ਵੀ ਪੰਜਾਬ ਦੇ ਵਿੱਚ ਉਹ ਡਰ ਵਾਲੀ ਗੱਲ ਚੱਲੀ ਨਹੀਂ ਹੈ ਜੀ। ਔਰ ਬਾਹਰ ਜਿਹੜਾ ਪ੍ਰੈਸ਼ਰ ਇਸ ਪੀਰੀਅਡ ਦੇ ਵਿੱਚ ਸਿੱਖਾਂ ਨੇ ਬਿਲਟ ਕੀਤਾ, ਕਿਉਂਕਿ ਬਹੁਤ ਸਾਰੀ ਚੀਜ਼ਾਂ ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਆ ਦੇ ਹਵਾਲੇ ਨਾਲ ਜੇ ਗੱਲ ਕਰੀਏ ਕਿ ਭਾਈ ਕਿਵੇਂ ਈਵਨ ਕੈਨਬਰਾ 'ਚ ਉਹਨਾਂ ਨੇ ਪੱਕਾ ਮੋਰਚਾ ਲਾਇਆ ਪਾਰਲੀਮੈਂਟ ਦੇ ਬਾਹਰ ਔਰ 6 ਮੈਂਬਰ ਪਾਰਲੀਮੈਂਟ ਬਾਹਰ ਨਿਕਲ ਕੇ ਬੋਲਦੇ ਨੇ। ਅਮਰੀਕਾ ਦੇ ਵਿੱਚ US ਕਾਕਸ ਦੇ ਮੈਂਬਰ ਜਿਹੜੇ ਨੇ ਇਸ ਤੇ ਆਵਾਜ਼ ਚੁੱਕਦੇ ਨੇ। ਕੈਨੇਡਾ ਦੇ ਵਿੱਚ ਜਿਹੜੇ ਨੇ ਉਹ NDP ਦੇ ਲੀਡਰ ਵੀ ਔਰ ਡਿਪਟੀ ਲੀਡਰ ਟਿਮ ਉਪਲ ਕੰਜ਼ਰਵੇਟਿਵ ਦੇ ਜਗਮੀਤ ਸਿੰਘ ਔਰ ਟਿਮ ਉਪਲ, ਉਹਨਾਂ ਦੇ ਟਵੀਟ ਵੀ ਬਲੌਕ ਕਰ ਦਿੱਤੇ ਜਾਂਦੇ ਨੇ। UK ਦੀ ਪਾਰਲੀਮੈਂਟ 'ਚ ਵੀ ਗੂੰਜਦੀ ਹੈ ਗੱਲ। ਔਰ ਇਹ ਸਾਰੇ ਪਾਸੇ ਖਬਰ ਸਣੇ ਈਵਨ ਵਾਸ਼ਿੰਗਟਨ ਪੋਸਟ ਤੱਕ ਜਦੋਂ ਉਹਨਾਂ ਨੇ ਕਲੈਂਪ ਡਾਊਨ ਔਰ ਦੂਸਰੇ ਦੀ ਗੱਲ ਕੀਤੀ। ਹੁਣ ਇਹ ਸਾਰਾ ਨੇ ਉਹਨਾਂ ਨੂੰ ਹੋਰ ਵੀ ਤਕਲੀਫ ਦਿੱਤੀ ਕਿ ਬਈ ਗੱਲ ਅਸੀਂ ਤਾਂ ਅੰਮ੍ਰਿਤਪਾਲ ਸਿੰਘ ਨੂੰ ਔਰ ਦੂਜਾ ਇੱਕ ਵੱਡਾ ਆਤੰਕਵਾਦੀ ਬਣਾ ਕੇ ਪੇਸ਼ ਕੀਤਾ ਸੀ, ਦਹਿਸ਼ਤਗਰਦ ਔਰ ਜਿਹੜੀਆਂ ਸਟੋਰੀ ਸਾਰੀਆਂ ਚੱਲ ਰਹੀਆਂ ਸੀ, ਉਹਦੇ ਮੱਦੇ ਨਜ਼ਰ ਬਜਾਏ ਕਿ ਸਿੱਖਾਂ ਦੇ ਵਿੱਚ ਡਰ, ਖੌਫ ਜਾਂ ਸਹਿਮ ਪੈਦਾ ਹੁੰਦਾ,
ਈਵਨ ਮੈਂ ਇਹ ਜ਼ਰੂਰ, ਕਿਉਂਕਿ ਜਦੋਂ ਅਸੀਂ ਇਹ ਗੱਲ ਓਵਰਆਲ ਕੰਟੈਕਸਟ ਕਰ ਰਹੇ ਹਾਂ, ਉਹਨਾਂ ਪਰਿਵਾਰਾਂ ਨੂੰ ਵੀ ਜਿਨ੍ਹਾਂ ਦੇ ਨੌਜਵਾਨ ਬੱਚੇ 10 ਜਿਹੜੇ ਨੇ ਉਹ ਬਾਹਰ ਨੇ, ਉਹਨਾਂ 'ਚ ਚਾਚਾ ਵੀ ਨੇ ਅੰਮ੍ਰਿਤਪਾਲ ਸਿੰਘ ਦੇ, ਉਹ ਮਾਤਾਵਾਂ ਪਿਤਾਵਾਂ ਨੇ ਉਹਨਾਂ ਦੇ ਵੀ ਜਿਵੇਂ ਡਿਫਾਈਂਸ ਦਿੱਤੀ, ਜਿਵੇਂ ਉਹਨਾਂ ਨੇ ਬਾਹਰ ਆ ਕੇ ਇਹਨੂੰ ਸਿੱਖੀ ਸਿਦਕ ਨਾਲ ਜੋੜ ਕੇ ਆਪਣੇ ਸਿਦਕ ਨਿਭਾਉਣ ਦੀ ਗੱਲ ਕੀਤੀ ਤੇ ਸਰਕਾਰ ਨੂੰ ਝੂਠਿਆ ਸਾਬਤ ਕੀਤਾ। ਸੋ ਮੈਂ ਸਮਝਦਾ ਵੀ ਬਾਕੀਆਂ ਨੂੰ ਤਾਂ ਇਹਨਾਂ ਨੇ ਕੀ ਡਰਾਉਣਾ ਸੀ, ਇਹ ਤੇ ਜਿਹੜੇ ਪਰਿਵਾਰਾਂ ਦੇ ਕਮਾਊ ਪੁੱਤ ਚਲੇ ਗਏ, ਪਤਾ ਨਹੀਂ ਕਦੋਂ ਉਹਨਾਂ ਨੇ ਛੱਡਣੇ ਨੇ, NSA ਲਾ ਕੇ ਅਨਲਿਮਿਟਿਡ ਰੱਖਿਆ ਹੋਇਆ, ਉਹਨਾਂ ਨੇ ਵੀ ਡਿਫਾਈਂਸ ਦਿੱਤੀ। ਹੁਣ ਉਸ ਤੋਂ ਬਾਅਦ ਸੈਕੰਡ ਪਾਰਟ ਸੀ ਕਿ ਬਾਹਰ ਕੀ ਰਿਐਕਸ਼ਨ ਹੁੰਦਾ। ਸੋ ਮੈਂ ਸਮਝਦਾ ਵੀ ਬਾਹਰ ਕੁਦਰਤੀ, ਕਿਉਂਕਿ ਇਹ ਅਪ੍ਰੈਲ ਦਾ ਮਹੀਨਾ ਜਦੋਂ ਕਿ ਅਸੀਂ ਦੇਖਦੇ ਹਾਂ ਵੀ ਕਿਤੇ ਸਿੱਖ ਹੈਰੀਟੇਜ ਮੰਥ ਹੈ, ਓਨਟਾਰੀਓ ਤੋਂ ਇਹ ਗੱਲ ਸ਼ੁਰੂ ਹੋਈ, ਔਰ ਅਮਰੀਕਾ ਦੇ ਵਿੱਚ ਅਸੀਂ ਇਸ ਵਰੇ ਦੇ ਵਿੱਚ ਆਲਮੋਸਟ 5 ਹੋਰ ਸਟੇਟਾਂ ਨੇ ਜਿਹੜਾ ਇਹਨੂੰ ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇ ਵਜੋਂ ਰੈਕਗਨਾਈਜ਼ ਕੀਤਾ। ਹੁਣ 17 ਅਮਰੀਕਾ ਦੀਆਂ ਸਟੇਟਾਂ ਨੇ ਜਿਨ੍ਹਾਂ ਨੇ ਪ੍ਰੋਕਲੇਮ ਕੀਤਾ ਇਹ ਸਾਰੇ ਨੂੰ, ਔਰ ਕੈਪੀਟਲਸ ਦੇ ਵਿੱਚ ਉਹਨਾਂ ਸਟੇਟਾਂ ਦੇ, ਉਹ ਆਸਟਨ ਹੋਏ ਟੈਕਸਾਸ ਦੀ, ਜਾਂ ਮੈਰੀਲੈਂਡ ਸਟੇਟ ਹੋਏ, ਜਾਂ ਵਾਸ਼ਿੰਗਟਨ ਸਟੇਟ ਦਾ ਹੋਏ, ਵੱਡੇ ਫੰਕਸ਼ਨ ਕਰਕੇ ਜਿਹੜਾ ਉਹਨਾਂ ਦੇ ਜਿਹਦੇ ਸੈਨੇਟਰ ਔਰ ਦੂਸਰੇ ਸਾਰੇ ਮੌਜੂਦ ਸੀ, ਇਸ ਪਾਰਟ ਨੂੰ ਰੈਕਗਨਾਈਜ਼ ਕੀਤਾ। ਸੋ ਇਹ ਪੋਲੀਟੀਕਲ ਲੈਵਲ ਦੀ ਰੈਕਗਨੀਸ਼ਨ, ਔਰ ਐਜ਼ ਯੂਜੂਅਲ ਸਾਰਿਆਂ ਦੇ ਹੈਡ ਆਫ ਦਾ ਸਟੇਟਸ ਦੇ ਸਿੱਖਾਂ ਦੇ ਲਈ ਵਧਾਈ ਸੁਨੇਹੇ ਆਏ। ਹੁਣ ਇਹਦੇ ਨਾਲ ਫਿਰ ਸੀ ਕਿ ਹੁਣ ਸਿੱਖ ਇਹ ਤਾਂ ਇਹਨੂੰ ਤਾਂ ਤੁਸੀਂ ਸਿੱਖ ਸਪੈਸੀਫਿਕ ਲੌਬਿੰਗ ਦੇ ਥੱਲੇ ਕਹਿ ਸਕਦੇ ਹੋ ਕਿ ਵੀ ਉਹਨਾਂ ਨੇ ਲਾਮਬੰਦੀ ਕੀਤੀ, ਕਿਉਂਕਿ ਜਦੋਂ ਇਸ ਕਿਸਮ ਦਾ ਹੁੰਦਾ ਇਹਦੇ ਪਿੱਛੇ ਬਹੁਤ ਲੰਬਾ ਜਿਹੜਾ ਉਹ ਲੌਬਿੰਗ ਪਾਰਟ ਜੁੜਿਆ ਹੁੰਦਾ। ਹੁਣ ਕਾਮਨ ਆਵਾਮ ਦਾ, ਹੁਣ ਜੇ ਅਸੀਂ ਸ਼ੁਰੂ ਕਰੀਏ ਕਿ ਪਹਿਲਾ ਕੈਪੀਟਲ ਹਿੱਲ ਦੇ ਉੱਤੇ, ਕਿਉਂਕਿ ਅਪ੍ਰੈਲ ਦੇ ਸ਼ੁਰੂ ਹੁੰਦੇ ਆਂ, ਕਿਉਂਕਿ ਬਹੁਤਿਆਂ ਨੂੰ ਹੁੰਦਾ ਵੀ ਬਹੁਤ ਸਾਰੀਆਂ ਥਾਵਾਂ ਤੇ ਉਹੀ ਡੇਟਸ ਜਿਹੜੀਆਂ ਨੇ ਇੱਕ ਦੂਜੇ ਨਾਲ ਨਾ ਹੋਣ। ਸੋ ਪਹਿਲਾ ਵੀਕਐਂਡ 7-8 ਅਪ੍ਰੈਲ ਵਾਲਾ ਜਿਹੜਾ ਸੀ ਉਹ ਵਾਸ਼ਿੰਗਟਨ DC 'ਚ ਕੈਪੀਟਲ ਹਿੱਲ ਤੇ ਮਾਰਚ ਸੀ, ਉਹਨੂੰ ਅਸੀਂ ਵੀ ਲਾਈਵ ਕਵਰ ਕੀਤਾ, ਮੈਂ ਡੀਟੇਲ 'ਚ ਨਹੀਂ ਜਾਵਾਂਗਾ। ਜਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਨੇ, ਔਰ ਉਤਸ਼ਾਹ, ਇੱਕ ਪਾਰਟ ਗਿਣਤੀ ਹੁੰਦਾ, ਗਿਣਤੀ ਦਾ ਤੁਸੀਂ ਕਿਤੇ ਮੇਲਾ ਲਾ ਲਓ, ਭੰਗੂੜੇ ਨਿਆਣਿਆਂ ਨੂੰ ਜਿਹੜਾ ਘੁਮਾਉਣ ਦਾ ਲਾ ਦਿਓ, ਜਾਂ ਫ੍ਰੀ ਕੋਈ ਚੀਜ਼ ਦਾ ਲੰਗਰ ਲਾ ਲਓ, ਭੀੜ ਇਕੱਠੀ ਹੋ ਜਾਏਗੀ ਕਿਤੇ ਵੀ, ਉਹ ਕਿਸੇ ਵੀ ਕੌਮ 'ਚ ਹੋ ਸਕਦੀ। ਲੇਕਿਨ ਗੱਲ ਇਹਦੇ ਨਾਲ ਮੈਸੇਜ ਹੈ, ਐਂਥੂਜ਼ੀਆਜ਼ਮ ਹੈ, ਔਰ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਦਾ ਰਿਐਕਸ਼ਨ ਜਾਂ ਉਸ ਦੀ ਰਿਫਲੈਕਸ਼ਨ ਜੇ ਸਿੱਖਾਂ ਦੇ ਐਂਗਲ ਤੋਂ ਕਹਿਣੀ ਹੋਏ ਤਾਂ ਸਾਡੇ ਨਗਰ ਕੀਰਤਨ ਬਣ ਕੇ ਉੱਭਰੇ। ਸ਼ੁਰੂ ਤੋਂ ਅਖੀਰ ਤੱਕ ਕੈਪੀਟਲ ਹਿੱਲ ਜਿਹੜਾ ਉਹ ਖਾਲਿਸਤਾਨੀ ਝੰਡਿਆਂ ਦੇ ਵਿੱਚ ਰੰਗਿਆ ਹੋਇਆ ਸੀ, ਔਰ ਇਹ ਮੈਸੇਜ ਸੀ। ਉਸ ਤੋਂ ਅਗਲਾ ਵੀਕਐਂਡ ਤੁਸੀਂ ਵੀ ਕਵਰ ਕੀਤਾ ਸਟਾਕਟਨ, ਜਿਹੜਾ ਆਲਮੋਸਟ 1 ਸੈਂਚਰੀ ਤੋਂ ਵੀ ਪੁਰਾਣਾ ਗੁਰਦੁਆਰਾ ਸਾਹਿਬ ਹੈ, ਉੱਥੇ ਵੀ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਪਾਰਟ ਸਾਹਮਣੇ ਆਇਆ ਉਹ ਆਪਣੇ ਆਪ ਦੇ ਵਿੱਚ ਸੀ ਕਿ ਜਿਵੇਂ ਸਟਾਕਟਨ ਦੀਆਂ ਸੜਕਾਂ ਦੇ ਉੱਤੇ ਖਾਲਿਸਤਾਨ ਇੱਕ ਹਕੀਕਤ ਬਣ ਕੇ ਉੱਭਰਿਆ ਹੋਇਆ। ਫਿਰ ਅਸੀਂ 22-23 ਵਾਲੇ ਵੀਕਐਂਡ ਤੇ ਆ ਜਾਈਏ ਸਰੀ ਦੇ ਵਿੱਚ। ਹੁਣ ਅਸੀਂ ਇਸ ਦਾ ਜ਼ਿਕਰ ਵੀ ਕੀਤਾ ਸੀ ਕਿ ਆਫੀਸ਼ੀਅਲ ਫਿਗਰ 7 ਲੱਖ ਦੀ ਗਿਣਤੀ ਸਰੀ ਦੇ ਨਗਰ ਕੀਰਤਨ ਦੇ ਵਿੱਚ, ਔਰ ਸ਼ੁਰੂ ਤੋਂ ਅਖੀਰ ਤੱਕ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਆਪਣੇ ਆਪ ਦੇ ਵਿੱਚ ਸੁਨੇਹਾ ਸੀ। ਅਦਰਵਾਈਜ਼ ਉਹ ਸਾਰੀ ਸੈਂਸਸ ਕੈਨੇਡਾ 'ਚ ਸਿੱਖਾਂ ਦੀ ਗਿਣਤੀ 7-8 ਲੱਖ ਕੱਢਦੇ ਨੇ, ਪਰ ਕੱਲਾ ਸਰੀ ਦੀਆਂ ਸੜਕਾਂ ਦੇ ਉੱਤੇ ਇੰਨੇ ਲੋਕ ਜਿਹੜੇ ਨੇ ਇਹ ਆਪਣੇ ਆਪ ਦੇ ਵਿੱਚ ਸੀ ਕਿ ਭਾਈ ਕੌਮ ਜਿਹੜੀ ਹੈ ਉਸ ਰਿਪਰੈਸ਼ਨ ਦਾ ਕੀ ਜਵਾਬ ਦਿੰਦੀ ਹੈ। ਔਰ ਨਿਊਯਾਰਕ ਦੀ ਪੈਰੇਡ ਜਿਹੜੀ ਪਰਸੋਂ ਬੀਤੀ ਹੈ, ਇਹ ਕਿਉਂਕਿ ਅਲਟੀਮੇਟਲੀ ਇਸ ਦਾ ਓਰੀਜਨ ਹੀ ਐਜ਼ ਏ ਖਾਲਿਸਤਾਨੀ ਡੇ ਪੈਰੇਡ ਹੋਇਆ, ਜਦੋਂ ਕਿ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਘੱਲੂਘਾਰਾ ਜਦੋਂ ਇਹਨਾਂ ਨੇ ਵਰਤਾਇਆ, 15 ਅਗਸਤ ਵਾਲੀ ਇੰਡੀਆ ਡੇ ਪੈਰੇਡ ਦੇ ਫਲੋਟ ਸਿੰਘਾਂ ਨੇ, ਨੌਜਵਾਨਾਂ ਨੇ ਉਲਟਾਏ, ਉਸ ਦੀ ਰਿਫਲੈਕਸ਼ਨ 'ਚੋਂ 2-3 ਸਾਲ ਜਿਹੜਾ ਹੈ ਉਹ 2 ਸਾਲ ਨੈਗੋਸ਼ੀਏਟ ਕੀਤਾ, ਉਹੀ ਰਾਊਟ ਲੈ ਕੇ। ਹੁਣ ਬਹੁਤ ਨੂੰ ਸੀ ਜੀ ਜੇ 37 ਵਰੇ ਤੋਂ ਹੈ ਤੇ ਇਹਨੂੰ 35ਵੀਂ ਪਰੇਡ ਕਿਉਂ ਕਹਿੰਦੇ ਨੇ, ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਵੀ ਕੋਵਿਡ ਦੇ ਚੱਲਦੇ ਆ ਜਿਹੜੀ 2 ਸਾਲ ਪਰੇਡ ਨਹੀਂ ਹੋਈ, ਉਹਦੀ ਵਜ੍ਹਾ ਕਰਕੇ 2 ਸਾਲ ਵਿੱਚੋਂ ਮਿਸ ਨੇ। ਲੇਕਿਨ ਇਸ ਪੈਰੇਡ ਦਾ ਓਰੀਜਨ ਵੀ ਖਾਲਿਸਤਾਨ ਡੈਕਲੇਰੇਸ਼ਨ ਵਾਲੇ ਵਰੇ ਦੇ ਨਾਲ ਹੁੰਦਾ ਹੈ, 1986 ਦੇ ਨਾਲ। ਹੁਣ ਜੋ ਨਿਊਯਾਰਕ ਦੇ ਵਿੱਚ ਵਰਤਾਰਾ ਸੀ, ਇਹਨਾਂ ਵੈਦਰ ਫੋਰਕਾਸਟ, ਥੰਡਰ ਸਟਾਰਮ, ਮੀਂਹ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਮੈਨੂੰ ਵੀ ਆਲਮੋਸਟ 30 ਸਾਲ ਹੋ ਗਏ ਨੇ ਨਿਊਯਾਰਕ ਪੈਰੇਡ 'ਚ ਸ਼ਾਮਲ ਹੁੰਦੇ ਆ। ਇਸ ਕਿਸਮ ਦਾ ਥੋੜੀ ਬਹੁਤ ਡ੍ਰਿਜ਼ਲਿੰਗ ਵਾਲੀਆਂ ਪਰੇਡਸ ਤਾਂ ਰਹੀਆਂ, ਪਰ ਅਨਐਂਡਿੰਗ 2 ਦਿਨ ਤੋਂ ਜਿਹੜਾ ਚੱਲ ਰਿਹਾ ਮੀਂਹ ਸੀ ਉਹ ਇੰਨੀ ਤੇਜ਼ੀ ਦੇ ਨਾਲ, ਔਰ ਈਵਨ ਜਦੋਂ ਤੁਸੀਂ ਵੀ ਪਹੁੰਚੇ ਹੋ ਔਰ ਪਹਿਲਾ ਮਾਹੌਲ ਜਿਹੜਾ ਸੀ ਉਹਦੇ 'ਚ ਲੱਗਦਾ ਸੀ ਵੀ ਅੱਜ, ਲੇਕਿਨ ਵਿਦਨ ਆਵਰਸ ਅਸੀਂ ਦੇਖਿਆ
ਕਿ ਭਾਈ ਕਿਵੇਂ ਸੰਗਤ ਉਮੜੀ, ਕਿਵੇਂ ਬੱਸਾਂ ਦੇ ਵਿੱਚ ਵੀ, ਔਰ ਕਿਸ ਕਦਰ, ਔਰ ਜਿਹੜਾ ਐਂਥੂਸੀਆਜ਼ਮ ਸੀ, ਜਿਹੜਾ ਚਾਰ ਚਫੇਰਾ ਖਾਲਿਸਤਾਨ ਸੀ। ਔਰ ਮੈਂ ਰਾਦਰ ਇਸ ਫਾਰਮੈਟ ਤੋਂ ਤੁਹਾਨੂੰ ਸਭ ਨੂੰ TV 84 ਦੀ ਟੀਮ ਨੂੰ ਕਮੈਂਡ ਕਰਨਾ ਚਾਹੁੰਦਾ ਕਿ ਵੀ ਬਹੁਤ ਚੰਗੇ ਢੰਗ ਦੇ ਨਾਲ, ਇਸ ਦੇ ਬਾਵਜੂਦ ਕਿ ਇੰਨੇ ਮੀਂਹ ਦੇ ਵਿੱਚ ਇਕਵਿਪਮੈਂਟ ਨੂੰ ਸੰਭਾਲਣਾ ਉਹ ਸਾਰਿਆਂ ਨੂੰ ਸੌਖਾ ਨਹੀਂ ਹੈ। ਦੈਟ ਵਾਸ ਰਿਮਾਰਕੇਬਲ। ਔਰ ਜਦੋਂ ਇਹ ਕੱਲ ਅਪਲੋਡ ਹੁੰਦੀ ਹੈ YouTube ਔਰ Facebook ਤੇ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਵਿਊਅਰਸ ਨੇ ਉਸ ਦੇ ਉੱਤੇ ਕਮੈਂਟ ਕੀਤੇ ਨੇ, ਕਿਉਂਕਿ TV 84 ਇੱਕੋ ਇੱਕ ਚੈਨਲ ਹੈ ਜਿਹਨੇ ਇਹਨੂੰ ਬਿਗਨਿੰਗ ਤੋਂ ਐਂਡ ਤੱਕ ਆਲਮੋਸਟ 2.5 ਘੰਟੇ ਤੋਂ ਜ਼ਿਆਦਾ ਉਸ ਦੀ ਕਵਰੇਜ ਕੀਤੀ ਹੈ। ਹੁਣ ਕੈਨੇਡਾ ਦੇ ਹਵਾਲੇ, ਕਿਉਂਕਿ ਇਹ ਤਾਂ ਅਸੀਂ ਇਮੀਡੀਏਟ ਜਿਹਦੇ ਅਸੀਂ ਖੁਦ ਸਾਖੀ ਹੈ ਉਸ ਦਾ ਅਸੀਂ ਜ਼ਿਕਰ ਕੀਤਾ ਹੈ। ਹੁਣ ਸਰੀ ਤੋਂ ਇਲਾਵਾ ਜੇ ਪਾਰਟਿਸਿਪੇਸ਼ਨ ਦੀ ਗੱਲ ਕਰੀਏ, ਜਸਟਿਨ ਟਰੂਡੋ ਔਰ ਉਹਦੀ ਟੀਮ ਨੂੰ ਕਿਵੇਂ ਡਿਮੋਨਾਈਜ਼ ਕੀਤਾ ਇੰਡੀਅਨ ਮੀਡੀਆ ਨੇ, ਕਿ ਉਹਨਾਂ ਨੂੰ ਲੱਗਦਾ ਸੀ ਕਿ ਹੁਣ ਜਸਟਿਨ ਟਰੂਡੋ ਜਿਹੜਾ ਕਿਤੇ ਸਿੱਖਾਂ ਦੇ ਇਕੱਠ ਦੇ ਨੇੜੇ ਵੀ ਨਹੀਂ ਜਾਏਗਾ ਜਦੋਂ ਉਹ ਇੰਡੀਆ ਦੇ ਦੌਰੇ ਤੇ ਗਿਆ। ਲੇਕਿਨ ਕੱਲ ਅਸੀਂ ਦੇਖਦੇ ਹਾਂ ਕਿ ਜਿਹੜਾ ਵੱਡਾ ਨਗਰ ਕੀਰਤਨ ontario ਦੇ ਵਿੱਚ ਉਹਨਾਂ ਦੀ ਗੁਰਦੁਆਰਾ ਕੌਂਸਲ ਵੱਲੋਂ ਹੁੰਦਾ ਹੈ, ਉਸ ਦੇ ਵਿੱਚ ਉਹ ਖੁਦ ਹੀ ਨਹੀਂ, ਉਸੇ ਹੀ ਬਹੁਤ ਸਾਰੇ ਜਿਨ੍ਹਾਂ 'ਚ ਹਰਜੀਤ ਸਿੰਘ ਸੱਜਣ ਵੀ ਨੇ, ਉਹਨਾਂ ਦੀ ਕੈਬਨਿਟ ਦੇ ਬਾਕੀ ਮੈਂਬਰ ਵੀ। ਇਹ ਮੈਸੇਜ ਹੈ, ਇਹ ਡਿਫਾਈਂਸ ਹੈ, ਕਿਉਂਕਿ ਇਸੇ ਹੀ ਕੈਨੇਡਾ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੇ ਚੱਲਦਿਆਂ ਦਬਾਅ ਬਣਾਇਆ ਗਿਆ, ਪ੍ਰੋਟੈਸਟ ਕੀਤਾ ਗਿਆ, ਡਿਮਾਰਸ਼ੇ ਦਿੱਤਾ ਗਿਆ, ਟਰੈਵਲ ਐਡਵਾਈਜ਼ਰੀ ਦਿੱਤੀ ਗਈ, ਸਬੰਧ ਖਰਾਬ ਹੋਣ ਦੀਆਂ ਧਮਕੀਆਂ ਕੀ ਸਬੰਧ ਖਰਾਬ ਹੋਏ। ਲੇਕਿਨ ਜਸਟਿਨ ਟਰੂਡੋ ਔਰ ਦੂਸਰਿਆਂ ਨੇ ਦੱਸਿਆ ਕਿ ਉਹ ਸਿੱਖਾਂ ਦੇ ਨਾਲ ਖਲੋਤੇ ਨੇ। ਇੱਥੇ ਵੀ ਹੈ UK ਦੇ ਹਵਾਲੇ ਨਾਲ ਵੀ, ਔਰ ਵੱਡੇ ਵੱਡੇ ਉੱਥੇ ਤਾਂ ਵੈਸੇ ਹੀ ਜਿਹੜਾ ਹੈ ਆਮ ਹਾਲਤਾਂ 'ਚ ਵੀ ਉੱਥੇ ਵੱਡੇ ਇਕੱਠ ਹੁੰਦੇ ਨੇ। ਹੁਣ ਮੈਂ ਨੈਰੇਟਿਵ ਦੀ ਗੱਲ, ਤੁਸੀਂ ਦੁਸ਼ਮਣ ਦੀ ਨਿਗਾਹ ਤੋਂ ਦੇਖੋ, ਜਿਹੜੇ ਅੱਜ ਤੋਂ ਮਹੀਨਾ ਪਹਿਲਾਂ ਤੱਕ ਹਰ ਗੱਲ ਲਈ ISI ਦੇ ਖਾਤੇ 'ਚ ਪਾ ਕੇ ISI ਨੇ ਕਰਵਾਤਾ। ਹੁਣ ਮੈਂ ਦੇਖਦਾ ਉਹਨਾਂ ਦਾ ਇੱਕ ਪ੍ਰੋਗਰਾਮ ਗ੍ਰੈਵਿਟਾਸ ਹੈ ਜਿਹਦੇ 'ਚ ਬੜੀ ਸ਼ਰੂਡ ਐਂਕਰ ਹੈ 2-3। ਹੁਣ ਉਹਨਾਂ ਨੇ ਇਹ ਮਾਡਲ ਦੇਣਾ ਸ਼ੁਰੂ ਕੀਤਾ ਹੈ ਕਿ ਵੈਸਟਰਨ ਕੰਟਰੀਜ਼ ਜਿਨ੍ਹਾਂ 'ਚ ਅਮਰੀਕਾ, ਕੈਨੇਡਾ, UK ਔਰ ਈਵਨ ਆਸਟ੍ਰੇਲੀਆ ਨੂੰ ਵੀ ਅਜੇ ਨਾਲ ਆ, ਉਹ ਨਹੀਂ ਚਾਹੁੰਦੇ ਕਿ ਇੰਡੀਆ ਪ੍ਰੋਗਰੈਸ ਕਰੇ, ਕਿਉਂਕਿ ਇੰਡੀਆ ਜਿਹੜਾ ਉਹ ਬੜਾ ਫਾਸਟ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਔਰ ਇਹ ਹੁਣ ਵੈਸਟਰਨ ਕੰਟਰੀਜ਼ ਦਾ ਏਜੰਡਾ ਖਾਲਿਸਤਾਨ ਬਣਾਉਣ ਦਾ। ਦੈਟ ਇਜ਼ ਵਾਈ ਉਹ ਨਾ ਝੰਡਿਆਂ ਤੇ ਪਾਬੰਦੀ ਲਾਉਂਦੇ ਨੇ, ਨਾ ਉਹਨਾਂ ਨੂੰ ਕਰਦੇ ਨੇ, ਉਹ ਤਾਂ ਪ੍ਰੋਕਲੇਮੇਸ਼ਨ ਤੇ ਪ੍ਰੋਕਲੇਮੇਸ਼ਨ ਦੇ ਰਹੇ। ਮੈਨੂੰ ਪਸੰਦ ਆਈ ਇਹ ਗੱਲ ਕਿ ਵੀ ਜ਼ਰੂਰ, ਕਿਉਂਕਿ ਜੇ ਇਹ ਐਕਿਊਜ਼ੇਸ਼ਨ ਦੇਣਗੇ ਸਰਟਨਲੀ ਵੈਸਟਰਨ ਕੰਟਰੀਜ਼ ਜਾਂ ਦੂਸਰਿਆਂ ਨੂੰ ਇਹ ਲੱਗੇਗਾ ਕਿ ਵੀ ਇਹ ਜ਼ਰੂਰ ਇਹਦੇ 'ਚ ਕੋਈ ਨਾ ਕੋਈ ਚੰਗੀ ਗੱਲ ਹੋਣੀ ਹੈ ਜਿਹੜੀ ਇਹ ਕਹਿ ਰਹੇ ਨੇ। ਔਰ ਸਾਨੂੰ ਸਰਟਨਲੀ, ਔਰ ਅੱਜ ਹੀ ਸਾਡੇ ਦੋਸਤ ਮਲਕ ਸਾਹਿਬ ਉਹਨਾਂ ਨੇ ਮੈਨੂੰ ਵੁਡਰੋ ਵਿਲਸਨ ਜਿਹੜਾ ਫਸਟ ਵਰਲਡ ਵਾਰ ਵੇਲੇ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ, ਔਰ ਪ੍ਰੈਜ਼ੀਡੈਂਟ ਰੂਜ਼ਵੈਲਟ ਜਿਹੜਾ ਸੈਕੰਡ ਵਰਲਡ ਵਾਰ ਵੇਲੇ ਸੀ, ਉਹਨਾਂ ਨੇ ਜਿਹੜਾ ਇੱਕ ਪੇਜ ਭੇਜਿਆ ਕਿ ਕਿਵੇਂ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਵੀ ਇੰਡੀਆ ਨੂੰ ਆਜ਼ਾਦੀ ਮਿਲੀ ਜਾਂ ਦੂਜੇ ਨੂੰ ਮਿਲੀ ਉਸ ਖਿੱਤੇ 'ਚ, ਉਹਨਾਂ ਨੇ ਕਿਹਾ ਜੀ ਕਿਵੇਂ ਵੁਡਰੋ ਵਿਲਸਨ ਨੇ ਪਹਿਲੇ ਵਰਲਡ ਵਾਰ ਸ਼ੁਰੂ ਸ਼ਮੂਲੀਅਤ ਨਹੀਂ ਸੀ, ਇਸ ਸ਼ਰਤ ਤੇ ਭਾਵੇਂ ਵਰਬਲ ਸੀ, ਉਹ ਇਸ ਸ਼ਰਤ ਤੇ ਕੀਤੀ ਸੀ ਕਿ ਬ੍ਰਿਟਿਸ਼ ਜਿਹੜੇ ਨੇ ਉਹ ਕਾਲੋਨੀਜ਼ ਨੂੰ ਆਜ਼ਾਦ ਕਰਨਗੇ। ਤੇ ਸੈਕੰਡ ਵਰਲਡ ਵਾਰ ਵੇਲੇ ਲਿਖਤੀ ਸੀ ਰੂਜ਼ਵੈਲਟ ਦੇ ਨਾਲ, ਚਰਚਲ ਭਾਵੇਂ ਹਾਰ ਗਿਆ, ਜਿਹੜਾ ਉਹਦੀ ਪਾਰਟੀ ਹਾਰ ਗਈ ਸੀ, ਆਪਣੀ ਸੀਟ ਤਾਂ ਜਿੱਤ ਗਿਆ ਸੀ। ਔਰ ਜੇ ਐਟਲੀ ਨੂੰ ਜਿਹੜਾ ਅਗਲੇ 10 ਸਾਲਾਂ 'ਚ 60 ਮੁਲਕ ਜਿਹੜੇ ਨੇ ਬ੍ਰਿਟਿਸ਼ ਦੇ ਗ੍ਰਿਪ 'ਚੋਂ ਨਿਕਲੇ, ਜਿਹੜੀਆਂ ਕਾਲੋਨੀ ਸੀ, ਉਹਦਾ ਕਾਰਨ ਇਹ ਸੀ। ਸੋ ਮੈਨੂੰ ਇਹ ਬਹੁਤ ਯੂਨੀਕ ਗੱਲ ਹੈ ਕਿ ਵੀ ਜਿਹੜਾ ਈਵਨ ਸੋ ਕਾਲਡ ਫਰੀडम्स ਵੀ ਪੋਸਟ ਸੈਕੰਡ ਵਰਲਡ ਵਾਰ ਮਿਲੀਆਂ, ਉਹਦੇ 'ਚ ਅਮਰੀਕਾ ਨੇ ਵੱਡਾ ਰੋਲ ਅਦਾ ਕੀਤਾ ਹੋਇਆ ਸੀ। ਔਰ ਇਹੀ ਰੀਜ਼ਨ ਜੇ ਹੁਣ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 4000 ਸਾਲ ਤੋਂ ਹਿੰਦੂ ਤਵੀਆਂ ਨੇ ਐਜੂਕੇਸ਼ਨ ਤਾਂ ਰਿਜ਼ਰਵ ਕੀਤੀ ਹੋਈ ਸੀ ਆਪਣੇ ਲਈ। ਸੋ ਸਾਡੇ ਤੋਂ ਬਿਯੋਂਡ ਉਹ ਦੇਖ ਸਕਦੇ ਨੇ। ਸਾਨੂੰ ਸ਼ਾਇਦ ਬਹੁਤਿਆਂ ਨੂੰ ਸਮਝ ਨਾ ਹੋਏ ਕਿ ਭਾਈ ਇਹ ਕਿਵੇਂ ਵੈਸਟ ਜਾਂ ਅਮਰੀਕਾ ਜਾਂ ਯੂਰਪ ਉਹ ਕਿਵੇਂ ਸਿੱਖਾਂ ਦੇ ਹੱਕ 'ਚ ਖਲੋ ਰਿਹਾ ਜਾਂ ਖਲੋਏਗਾ, ਲੇਕਿਨ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਜੀ ਇਹ ਹੁਣ ਖਾਲਿਸਤਾਨ ਦਾ ਮਾਡਲ ਜਿਹੜਾ ਹੈ। ਔਰ ਘੱਟੋ ਘੱਟ ISI ਵਾਲੇ ਥੋੜੀ ਦੇਰ ਸਾਹ ਲੈ ਸਕਦੇ ਨੇ, ਕਿਉਂਕਿ ਹੁਣ ਅਮਰੀਕਾ ਔਰ ਦੂਸਰਿਆਂ ਨੂੰ ਜਿਹੜੀ ਹੈ ਇਹਦੇ ਲਈ ਜਵਾਬਦੇਹੀ ਦੇਣੀ ਪੈਗੀ। ਸੋ ਮੈਂ ਸਮਝਦਾ ਵੀ ਇਹ ਖਾਲਸਾ ਸਾਜਨਾ ਦਿਵਸ ਦੇ ਇਹਨਾਂ ਨਗਰ ਕੀਰਤਨਾਂ ਇਸ ਪੀਰੀਅਡ ਦੀ ਲੌਬੀ ਦਾ ਇਹ ਸਿੱਧਾ ਜਿਹੜਾ ਹੈ ਉਹ ਇਫੈਕਟ ਹੈ।
ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਇੱਕ ਚੰਗੀ ਡਿਵੈਲਪਮੈਂਟ ਹੈਗੀ ਆ। ਜਿਵੇਂ ਤੁਸੀਂ ਕਿਹਾ ਵੀ ISI ਵਾਲਿਆਂ ਨੂੰ ਵੀ ਸਾਹ ਆਊਗਾ ਤੇ ਜਿਹੜਾ ਬਲੇਮ ਗੇਮ ਹੈ ਉਹ ਵੈਸਟਰਨ ਕੰਟਰੀਜ਼ ਦੇ ਉੱਤੇ ਜਿਹੜਾ ਫੋਕਸ ਹੁੰਦਾ, ਮੁਬਾਰਕ ਫੇਰ ਕਹੋ, ਫੇਰ ਫਰਮਾਓ। ਬਿਲਕੁਲ ਬਿਲਕੁਲ। ਤੇ ਨਾਲ ਹੀ ਮਤਲਬ ਉਹਦੇ ਚ ਇਹਨਾਂ ਲਈ ਵੀ ਉਹ ਹੁੰਦੀ ਹੈ ਵੀ ਇਹ ਚੁੱਪ ਕਰ ਜਾਂਦੇ ਆ ਜਦੋਂ ਅਸੀਂ ਇਹਨਾਂ ਕੰਟਰੀਜ਼ ਦੀ ਗੱਲ ਕਰਦੇ ਹਾਂ। ਜਿਵੇਂ ਅੱਜ ਹੀ ਜਦੋਂ ਅਸੀਂ ਦੇਖਦੇ ਹਾਂ ਤੇ ਅਮਰੀਕਾ ਦੇ ਵਿੱਚ ਜਦੋਂ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਂਦਾ ਭਾਰਤ ਨੂੰ, ਹੁਣ ਉਹਦੀ ਵੀ ਜਿਹੜੀ ਰਿਪੋਰਟ ਹੈਗੀ ਆ ਉਹ ਸਾਹਮਣੇ ਆਉਂਦੀ ਹੈ, ਹਰ ਸਾਲ ਹੁੰਦਾ। ਤੇ ਮਤਲਬ ਇਹ ਵੀ ਇੱਕ ਕੁਐਸਚਨ ਹੁੰਦਾ ਸਾਡੇ ਵੱਲੋਂ ਵੀ ਭਾਈ ਜੇ ਭਾਰਤ ਦੇ ਵਿੱਚ ਜਿਹੜੀਆਂ ਅਟਰੋਸਿਟੀਜ਼ ਹੋ ਰਹੀਆਂ ਨੇ ਜਾਂ ਜਿਸ ਕਿਸਮ ਦਾ ਮਾਹੌਲ ਉੱਥੇ ਬਣਿਆ ਹੋਇਆ ਤੇ ਉਹਨੂੰ ਮੁੱਖ ਰੱਖਦਿਆਂ ਹੋਇਆ ਇਹ ਕੰਟਰੀਜ਼ ਜਿਹੜੇ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਜਿਹੜੇ ਪਾਵਰਫੁਲ ਨੇਸ਼ਨ ਨੇ, ਫਰਾਂਸ ਵਰਗੇ, ਇਹ ਕਿਉਂ ਨਹੀਂ ਉਹਨਾਂ ਤੇ ਕੋਈ ਐਕਟ ਕਰਦੇ ਹੈਗੇ? ਇਹਨਾਂ ਦੀਆਂ ਆਪਣੀਆਂ ਰਿਪੋਰਟਾਂ ਹੁੰਦੀਆਂ ਨੇ, ਇੰਟਰਨਲ ਰਿਪੋਰਟਾਂ ਹੁੰਦੀਆਂ ਨੇ, ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾਂਦਾ, ਯੂਸਰਫ ਦੀ ਰਿਪੋਰਟ ਹੁੰਦੀ ਹੈ ਅਮਰੀਕਾ ਦੀ। ਸੋ ਮਤਲਬ ਇਹ ਕਿੱਥੇ ਚਲੀ ਜਾਂਦੀ ਹੈ? ਸੋ ਜੇ ਇਹਨਾਂ ਨੂੰ ਮਤਲਬ ਉਹਨਾਂ ਦਾ ਮੀਡੀਆ ਇਸ ਲਾਈਟ ਦੇ ਵਿੱਚ ਪੋਰਟਰੇ ਕਰਦਾ ਜਾਂ ਇਹਨਾਂ ਨੂੰ ਬਲੇਮ ਕਰਦਾ ਵੀ ਜੀ ਇਹ ਕਰ ਰਹੇ ਆ, ਕਿਉਂਕਿ ਇਹਨਾਂ ਦੀ ਤੇ ਸਿੱਧੀ ਜੀ ਇੱਕ ਲਾਈਨ ਹੁੰਦੀ ਹੈ ਵੀ ਜੀ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿਹੜੀ ਵੀ ਕੋਈ ਚੀਜ਼ ਉਸ ਅੰਬਰੇਲਾ ਦੇ ਥੱਲੇ ਆਉਂਦੀ ਹੈ ਅਸੀਂ ਉਹਨੂੰ ਟੱਚ ਨਹੀਂ ਕਰ ਸਕਦੇ। ਜੇ ਉਹਦੇ ਤੋਂ ਕੋਈ ਬਾਹਰ ਜਾਊਗਾ ਦੈਨ ਤੁਸੀਂ ਲੈ ਕੇ ਆਓਗੇ, ਆਫ ਕੋਰਸ ਮਤਲਬ ਉਹ ਨਾ ਹੀ ਇੱਥੇ ਉਸ ਕਿਸਮ ਦੀ ਕੋਈ ਐਕਟੀਵਿਟੀ ਹੈ ਤੇ ਨਾ ਹੀ ਕਿ ਕੋਈ ਉਹਨਾਂ ਨੇ ਐਕਟ ਕਰਨ ਤੋਂ ਗੁਰੇਜ਼ ਕਰਨਾ। ਉਹਨਾਂ ਨੇ ਨਾਲ ਦੀ ਨਾਲ ਤੁਹਾਨੂੰ ਦੱਬ ਲੈਣਾ ਜੇ ਤੁਸੀਂ ਲਾਈਨ ਕ੍ਰਾਸ ਕਰੋਗੇ। ਨਾ ਲਾਈਨ ਕ੍ਰਾਸ ਹੋਵੇ ਨਾ ਹੋਰ ਹੋਵੇ, ਪਰ ਇਹ ਸਾਡੇ ਲਈ ਵੀ ਉਹ ਹੁੰਦਾ ਵੀ ਭਾਈ ਫਿਰ ਅਸੀਂ ਇਹਨਾਂ ਨੂੰ ਵੀ ਜਵਾਬਦੇਹ ਬਣਾ ਸਕਦੇ ਹਾਂ ਵੀ ਦੱਸੋ ਹੁਣ ਉਹ ਤੇ ਤੁਹਾਨੂੰ ਬਲੇਮ ਕਰ ਰਹੇ ਆ ਤੇ ਜੇ ਹੁਣ ਤੁਸੀਂ ਨਹੀਂ ਆਪਣੀਆਂ ਰਿਪੋਰਟਾਂ ਤੇ ਐਕਟ ਕਰੋਗੇ ਤਾਂ ਕੀ ਕਰੋਗੇ? ਹਾਂ, ਅਹਿਮੀਅਤ ਵਾਲੀ ਗੱਲ ਇਹ ਹੈ ਕਿ ਵੀ 3 ਮੁਲਕਾਂ ਦੇ ਵਿੱਚ ਆਲਰੇਡੀ UK, ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋ ਚੁੱਕਾ ਹੈ। ਔਰ ਜਿਹੜਾ ਇਹ ਉਹਨਾਂ ਨੇ ਖਾਲਿਸਤਾਨ ਜਿਹੜਾ ਵੈਸਟ ਦਾ ਮਾਡਲ ਹੈ ਇੰਡੀਆ ਨੂੰ ਪਿੱਛੇ ਖਿੱਚਣ ਦੇ ਲਈ ਇਸ ਧਾਰਨਾ ਨੂੰ ਬਣਾਉਣ 'ਚ ਉਹਨਾਂ ਨੇ ਇਹ ਕਿ ਜੀ ਇੰਨੇ ਪ੍ਰੋਟੈਸਟ ਦੇ ਬਾਵਜੂਦ ਵੀ ਖਾਲਿਸਤਾਨ ਰੈਫਰੈਂਡਮ ਕਿਉਂ ਨਹੀਂ ਰੋਕਿਆ ਗਿਆ, ਔਰ ਇਸ ਦੇ ਨਾਲ ਫਿਰ ਉਹ ਆਪਣੇ ਆਪ ਨੂੰ ਵਿਕਟਿਮਹੁੱਡ ਪਲੇ ਕਰਦੇ ਨੇ। ਹੁਣ ਅਮਰੀਕਾ 'ਚ ਬੇਸ਼ੱਕ ਉਹਦੇ 'ਚ ਸਿੱਖ ਜਥੇਬੰਦੀਆਂ ਸਪੋਰਟਿਵ ਰੋਲ ਹੈ, ਐਗਰੈਸਿਵ ਨਹੀਂ ਹੈ, ਪਰ ਜਿਵੇਂ ਸੀਐਟਲ ਕੌਂਸਲ ਨੇ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਪਾਸ ਕੀਤਾ ਜੀ, ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਨਵੰਬਰ 84 ਨੂੰ ਸਿੱਖ ਜੈਨੋਸਾਈਡ ਬਿੱਲ ਕਰਨ ਵਾਲੀ ਸਿੱਖ ਬੀਬੀ 2 ਹਫ਼ਤੇ ਪਹਿਲਾਂ ਹੀ ਅਸੈਂਬਲੀ ਵੂਮਨ ਬਣਦੀ ਹੈ, ਪਰ ਨਾਲ ਦੀ ਨਾਲ ਇੱਕ ਅਫਗਾਨ ਓਰੀਜਨ ਦੀ ਮੁਸਲਮਾਨ ਬੀਬੀ ਜਿਹੜੀ ਆ ਉਹ ਕਾਸਟ ਡਿਸਕ੍ਰਿਮੀਨੇਸ਼ਨ ਦਾ ਬਿੱਲ ਸੈਨੇਟ ਜੁਡੀਸ਼ੀਅਲ ਕਮੇਟੀ ਦੇ ਵਿੱਚ ਕਲੀਅਰ ਕਰਾ ਲੈਂਦੀ ਹੈ। ਹੁਣ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਔਰ ਇਸ ਦੇ ਨਾਲ ਜੋ ਵਰਤਾਰਾ ਓਵਰਆਲ ਹੈ ਇਹਨਾਂ ਨੂੰ, ਜਿਵੇਂ ਤੁਸੀਂ US ਸਰਫ ਦੀ ਰਿਪੋਰਟ ਦੀ ਗੱਲ ਕੀਤੀ, ਕਿਉਂਕਿ ਅੱਜ ਹੀ ਜਾਰੀ ਹੋਈ ਹੈ ਤੇ ਅੱਜ ਮੈਂ ਉਹ ਕਾਫੀ ਉਹਨੂੰ ਮੈਂ ਅਜੇ ਦੇਖਣਾ ਰਿਪੋਰਟ 'ਚ ਐਗਜ਼ੈਕਟਲੀ ਕੀ ਹੈ, ਲੇਕਿਨ ਇੰਡੀਆ ਇੱਕ ਕੰਟਰੀ ਆਫ ਪਾਰਟੀਕੂਲਰ ਕੰਸਰਨ। ਹੁਣ ਅਪ੍ਰੈਲ ਦੇ ਭਾਵੇਂ ਉਹਨਾਂ ਦੇ ਆਪਣੀ ਟਾਈਮਿੰਗ ਹੁੰਦੀ ਹੈ, ਉਹਨਾਂ ਨੇ ਕਿਹੜਾ ਸਾਨੂੰ ਦੇਖ ਕੇ ਉਹ ਰਿਪੋਰਟ ਜਾਰੀ ਕੀਤੀ ਹੈ, ਲੇਕਿਨ ਤੁਸੀਂ ਦੇਖੋਗੇ ਕੱਲ ਦੇ ਜੋ ਤੁਸੀਂ ਇੰਡੀਅਨ ਮੀਡੀਆ ਦੇਖੋਗੇ ਉਹਦੇ 'ਚ ਇਹੀ ਹੋਏਗਾ ਕਿ ਜੀ ਆਹ ਦੇਖ ਲਓ ਜੀ ਅਮਰੀਕਾ ਜਿਹੜਾ ਉਹ ਡਬਲ ਕਰ ਰਿਹਾ, ਇੱਧਰ ਸਾਡੀ ਪਿੱਠ ਠੋਪੀ ਹੈ, ਸਾਨੂੰ ਚੀਨ ਦੇ ਉਹ ਬਲਦੀ ਦੇ ਬੂਥੇ ਹੀ ਦਿੱਤਾ ਹੋਇਆ, ਤਾਂ ਇੱਧਰ ਦੇਖ ਲਓ। ਕਿਉਂਕਿ ਕੰਟਰੀ ਆਫ ਪਾਰਟੀਕੂਲਰ ਕੰਸਰਨ ਜਮਹੂਰੀਅਤਾਂ ਡੈਮੋਕ੍ਰੇਸੀਜ਼ ਕੰਟਰੀ ਆਫ ਪਾਰਟੀਕੂਲਰ ਕੰਸਰਨ ਨਹੀਂ ਹੁੰਦੇ ਜੀ, ਉਹ ਮੋਸਟਲੀ ਡਿਕਟੇਟਰਸ਼ਿਪਸ, ਕਮਿਊਨਿਜ਼ਮ, ਦੂਜਾ ਤੀਜਾ। ਹੁਣ ਇੰਡੀਆ ਜੋ ਇਸ ਕੈਟਾਗਰੀ 'ਚ ਹੈ, ਬੇਸ਼ੱਕ ਇਨ ਦਾ ਐਂਡ ਪ੍ਰੈਜ਼ੀਡੈਂਟ ਉਹਨੂੰ ਐਕਸੈਪਸ਼ਨ ਦੇ ਦੇਗਾ ਜਿਵੇਂ ਪਿਛਲੇ 2-3 ਸਾਲ ਤੋਂ ਕਰ ਰਹੇ ਨੇ, ਪਰ ਇਹ ਆਪਣੇ ਆਪ 'ਚ ਵੀ ਦੱਸ ਰਿਹਾ ਹੈ ਵੀ ਕੱਲਾ ਇਹੀ ਨਹੀਂ, ਜਿਉਂ-ਜਿਉਂ ਇੰਡੀਆ ਦੀ ਮਾਸਕ ਲੱਥ ਰਹੀ ਹੈ ਕਿ ਇਹ ਜਮਹੂਰੀਅਤ ਦੇ ਨਾਂ ਥੱਲੇ ਕਰਦੇ ਕੀ ਨੇ, ਸਿੱਖਾਂ ਨਾਲ ਕੀ ਕਰ ਰਹੇ ਨੇ, ਕਸ਼ਮੀਰੀਆਂ ਨਾਲ ਕੀ ਕਰ ਰਹੇ ਨੇ, ਨਾਗਿਆਂ ਨਾਲ ਕੀ ਕਰ ਰਹੇ ਨੇ, ਦਲਿਤਾਂ ਨਾਲ ਕੀ ਕਰ ਰਹੇ ਨੇ, ਜਿਉਂ-ਜਿਉਂ ਇਹ ਅਨਮਾਸਕ ਹੋ ਰਹੇ ਨੇ ਤਿਉਂ-ਤਿਉਂ ਇਹ ਜਿਹੜੀਆਂ ਮੂਵਮੈਂਟਸ ਆਪਣੀ ਆਜ਼ਾਦੀ ਦੀ ਗੱਲ ਕਰਦੀਆਂ ਇਹਨਾਂ ਨੂੰ ਸਟਰੈਂਥ ਵੀ ਮਿਲ ਰਹੀ ਹੈ। ਬੇਸ਼ੱਕ ਇਹ ਆਪਣੇ ਆਪ ਦੇ ਵਿੱਚ ਇਕੱਲੀ ਇਹ ਗੱਲ ਨਹੀਂ ਹੈ। ਹੁਣ ਜੇ ਅਸੀਂ ਨਿਊਯਾਰਕ ਪੈਰੇਡ ਦੇ ਮੌਕੇ ਦੇਖਿਆ ਕਿ ਯੂਨਾਈਟਿਡ ਸਿੱਖਸ ਵੱਲੋਂ ਜਿਹੜੀ ਯੂਕਰੇਨੀਅਨ ਬੀਬੀ ਥੈਂਕ ਯੂ ਕਰਨ ਆਈ ਕਿ ਜੀ ਤੁਸੀਂ ਜਿਹੜਾ ਸਿੱਖ ਆ ਕੇ ਸਾਡੀ ਸੇਵਾ ਕਰ ਰਹੇ, ਉਹਦੀਆਂ ਅੱਖਾਂ 'ਚ ਅਥਰੂ ਸੀ 2 ਵਾਰ ਜਦੋਂ ਬੋਲਦੀ ਰੁਕੀ। ਹੁਣ ਇਹ ਕੀ ਹੈ, ਇਹ ਦੱਸ ਰਿਹਾ ਹੈ। ਔਰ ਇਸ ਤੋਂ ਇਲਾਵਾ ਅਸੀਂ ਕੋਵਿਡ-19 ਦੇ ਚੱਲਦੇ ਹਾਂ, ਹੁਣ ਇਹ ਨਿਊਯਾਰਕ ਪੈਰੇਡ ਦੇ ਵਿੱਚ ਮੇਅਰ ਵਾਕ ਕਰ ਰਿਹਾ, ਨਾਲ 2 ਬਲਾਕ ਤੁਰਿਆ, ਔਰ ਮੇਅਰ ਨੂੰ ਜਦੋਂ ਮੀਡੀਆ ਪੁੱਛ ਰਿਹਾ ਕੀ ਹੈ, ਉਹ ਕਹਿੰਦੇ ਜੀ ਇਹ ਕੌਮ ਨੇ ਕੋਵਿਡ-19 ਦੇ ਵੇਲੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਟੀ ਜਿਹਦੇ ਕੋਲ ਇੰਨਾ ਇਨਫਰਾਸਟ੍ਰਕਚਰ ਹੈ ਉਹਨਾਂ ਦੇ ਹੱਥ ਖੜੇ ਸੀ ਜਦੋਂ ਉਹਨਾਂ ਨੇ ਯੂਨਾਈਟਿਡ ਸਿੱਖਸ ਔਰ ਗੁਰਦੁਆਰਾ ਕਮੇਟੀਆਂ ਨੂੰ ਅਪਰੋਚ ਕੀਤਾ ਵੀ ਸਾਨੂੰ 60,000 ਮੀਲ ਚਾਹੀਦਾ।
ਇਹਦੇ ਬਾਵਜੂਦ ਲੋਕ ਘਰਾਂ 'ਚ ਤਾੜੇ ਹੋਏ ਨੇ, ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਮੀਲ ਤਿਆਰ ਹੋ ਰਹੇ ਨੇ ਅਗਲੇ ਦਿਨ। ਔਰ ਇਹ ਕਹਾਣੀ ਹਰ ਮੁਲਕ ਦੀ ਹੈ। ਹੁਣ ਜਦੋਂ ਤੁਸੀਂ, ਇਹ ਨਹੀਂ ਹੈ ਕਿ ਵੀ ਇਹਦੇ, ਜਦੋਂ ਅਸੀਂ ਗੁਰੂ ਦੀ ਕਲਾ ਦੀ ਗੱਲ ਕਰਦੇ ਹਾਂ, ਇਹ ਜਿਹੜੀ ਸਾਡੀ ਪ੍ਰੋਗਰਾਮਿੰਗ ਗੁਰੂ ਨੇ ਕੀਤੀ ਹੋਈ, ਅਸੀਂ ਪਿੱਛੇ ਰਹਿ ਹੀ ਨਹੀਂ ਸਕਦੇ। ਕੋਈ ਇਨਸਾਨੀਅਤ, ਕੋਈ ਮੁਸੀਬਤ ਹੋਏ, ਇਹਨਾਂ ਨੂੰ ਵੀ, ਹੁਣ ਇਹਨਾਂ ਨੂੰ ਇਹ ਭੁੱਲ ਗਿਆ 43 ਲੱਖ ਕੋਵਿਡ-19 'ਚ ਇੰਡੀਆ 'ਚ ਮਰਿਆ, ਇਹ 86 ਲੱਖ ਹੋਣਾ ਸੀ ਜੇ ਸਿੱਖ ਆਕਸੀਜਨ ਲੰਗਰ, ਪਹਿਲੀ ਵਾਰ ਡਿਕਸ਼ਨਰੀ 'ਚ ਲਫ਼ਜ਼ ਆਏ, ਦਿੱਲੀ, ਗਾਜ਼ੀਆਬਾਦ, ਦੂਜੇ ਤੀਜੇ, ਕਿਵੇਂ ਉਹੀ ਹਕੂਮਤ ਜਾਂ ਇਹਨਾਂ ਦੇ ਅਦਾਰੇ ਜਿਨ੍ਹਾਂ ਦੇ ਕੋਲ ਗੈਸ ਦੇ ਲਈ ਨਹੀਂ ਸੀ, ਕੁਝ ਵੀ ਆਕਸੀਜਨ ਨਹੀਂ ਸੀ, ਸਿੱਖ ਕਿੱਥੋਂ ਲੈ ਕੇ ਆਏ? ਉਹਨਾਂ ਨੇ ਖੋਲ ਦਿੱਤੇ, ਆਪਣੇ ਦਿਲ ਵੀ ਖੋਲ ਦਿੱਤੇ, ਬਟੂਏ ਵੀ ਖੋਲ ਦਿੱਤੇ, ਜਿੱਥੋਂ ਸੀ ਜੋ ਸਾਧਨ ਸੀ। ਸੋ ਗੱਲ ਅਲਟੀਮੇਟਲੀ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਨੇ, ਜਿਨ੍ਹਾਂ ਨੇ ਸਾਡੀ ਪਛਾਣ ਦੁਨੀਆ ਭਰ ਦੇ ਵਿੱਚ, ਜਦੋਂ ਹਕੂਮਤਾਂ ਦੇ ਨੁਮਾਇੰਦੇ ਆ ਕੇ ਬੋਲਦੇ ਨੇ, ਮੈਂ ਤਾਂ ਦੇਖਦਾ ਚਾਰ ਚਫੇਰੇ, ਤਾਂ ਫਿਰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਇਹ ਅਲਟੀਮੇਟਲੀ ਤੁਸੀਂ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਨੈਗੇਟ, ਆ ਤੁਸੀਂ 18 ਮਾਰਚ ਤੋਂ ਬਾਅਦ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਦੇਖੋ ਇਹਨਾਂ ਨੇ ਸਿੱਖਾਂ ਦੀ ਕਿੰਨੀ ਜਿਹੜੀ ਹੈ ਉਹ ਬਦਨਾਮੀ ਕੀਤੀ, ਕਿਸ ਲੈਵਲ ਤੇ ਗੁਰੂ ਸਾਹਿਬਾਨ ਤੱਕ ਜਿਹੜਾ ਘਟੀਆ ਸ਼ਬਦਾਵਲੀ ਦੀ ਵਰਤੋਂ, ਔਰ ਉਹ ਜਿਹੜਾ ਬਿਠਾਇਆ ਹੋਇਆ ਜਾਲੀ ਜਿਹਾ ਮੇਜਰ ਗੌਰਵ ਯਾਦਵ, ਜਿਹੜਾ ਖੁਦ ਰੇਪਿਸਟ, ਉਹਦਾ ਧੌਲਾ ਕੂਆਂ 'ਚ ਸੀ, ਔਰ ਉਹਦੇ ਤੇ ਇਲਜ਼ਾਮ ਸੀ ਕਿ ਉਹਨੇ ਉਹਦੇ ਘਰ ਜਿਹੜੇ ਨੌਕਰ ਕਪਲ ਰਹਿੰਦਾ ਸੀ ਉਹਦੇ ਨਾਲ, ਬੀਬੀ ਨਾਲ ਜਬਰ ਜਨਾਹ ਕੀਤਾ। ਉਹ ਬੈਠਾ ਕਹਿ ਰਿਹਾ ਇਹਨਾਂ ਨੂੰ ਡਿਬਰੂਗੜ੍ਹ ਤੇ ਭੇਜਿਆ, ਇਹਨਾਂ ਦੇ ਸਾਰਿਆਂ ਦੇ ਘਰ ਬੁਲਡੋਜ਼ ਕਰ ਦਿਓ, ਔਰ ਇਹ ਸਿੱਖ ਜਿਹੜੇ ਨੇ ਅੱਤਵਾਦੀ ਰਹਿਣੇ ਨਹੀਂ ਚਾਹੀਦੇ ਇੱਥੇ ਕੋਈ ਵੀ, ਇਹਨਾਂ ਨੂੰ ਕਿਉਂ ਨਹੀਂ? ਸੋ ਇੱਕ ਪਾਸੇ ਇਸ ਕਿਸਮ ਦਾ ਵਰਤਾਰਾ, ਇਹਦੇ ਬਾਵਜੂਦ ਸਿੱਖਾਂ ਨੇ ਹਰ ਥਾਂ ਸੰਜਮ ਰੱਖਿਆ, ਹਰ ਥਾਂ ਪ੍ਰੋਪਰ ਜਿਹੜਾ ਇਹ ਕੀਤਾ। ਔਰ ਹੁਣ ਜਦੋਂ ਕਿ ਚਾਰ ਚਫੇਰੇ ਖਾਲਸਾ ਸਾਜਨਾ ਦਿਵਸ ਔਰ ਉਸ ਨੂੰ ਸਮਰਪਿਤ ਨਗਰ ਕੀਰਤਨ ਹੋ ਰਿਹਾ ਸੀ, ਹਿੰਦੂ ਤਵੀਆਂ ਨੇ ਮੈਲਬਰਨ ਦੇ ਵਿੱਚ ਇੱਕ ਆਪਣੀ ਉਸ ਕਿਸਮ ਦੀ ਜੀ ਜਸਟਿਸ ਰੈਲੀ, ਕਾਹਦਾ ਜਸਟਿਸ ਕਿ ਜੀ ਉਹ ਜਿਹੜੀ ਇੰਨੀ ਜਨਵਰੀ ਨੂੰ ਜਿਹੜਾ ਮੈਲਬਰਨ 'ਚ ਹੋਇਆ ਸੀ, ਜਿਹੜਾ ਸਾਨੂੰ ਕਟਾਪਾ ਚੜਿਆ, ਉਹ ਸਾਡੇ ਜਿਹੜੇ ਜ਼ਖਮ ਨੇ ਊਜ਼ ਆਊਟ ਹੋ ਰਹੇ ਨੇ, ਸਾਡੇ ਬਰਨੌਲ ਨਹੀਂ ਲਾਇਆ ਕਿਸੇ ਨੇ, ਇਹ ਤੇ ਸਾਡੇ ਬਰਨੌਲ ਲਾਓ। ਔਰ ਹੁਣ ਉਹ ਪੂਰਾ ਉਹਨਾਂ ਨੇ ਆਪਣਾ ਉਸ ਕਿਸਮ ਦੀਆਂ, ਔਰ ਭੁਲੇਖਾ ਨਾ ਵੀ ਜਸਟਿਸ ਇਸ ਲਈ ਚੁਣਿਆ ਕਿਉਂਕਿ ਮਿਲਦਾ ਜੁਲਦਾ ਸਿੱਖ ਫॉर ਜਸਟਿਸ ਦਾ ਜਿਹੜਾ ਸੀ, ਤੇ ਇੱਕ ਤਬਕਾ ਰੌਲਾ ਪਾ ਰਿਹਾ ਕਿ ਜੀ ਇਹ ਉਦੋਂ ਲੱਗਦਾ ਸੀ ਐਕਟੀਵਿਟੀ ਹੈ, ਇਹ ਬਾਹਰੋਂ ਆ ਕੇ ਉਹਨਾਂ ਨੇ ਕੀਤੀ ਕਿਉਂਕਿ ਹੁਣ ਕੋਈ ਐਕਟੀਵਿਟੀ ਨਹੀਂ। ਹੁਣ ਇਹ ਜਿਹੜਾ ਸਾਰਾ ਉਹਨਾਂ ਦਾ ਪ੍ਰੋਪੇਗੈਂਡਾ ਤੰਤਰ ਆਪਣਾ ਕੰਮ ਕਰ ਰਿਹਾ ਹੈ, ਇਹਦੇ ਬਾਵਜੂਦ ਗੁਰੂ ਨੇ ਜੋ ਖਾਲਸੇ ਨੂੰ ਬਖਸ਼ਿਆ ਹੋਇਆ, ਖਾਲਸਾ ਚਾਰ ਚਫੇਰਿਓਂ ਮੈਂ ਸਮਝਦਾ ਕਿ ਅਸੀਂ ਆਪਣੀ ਮੰਜ਼ਿਲ ਵੱਲ ਪੇਸ਼ਕਦਮੀ ਕਰ ਰਹੇ ਹਾਂ। ਉਹ ਗੁੱਡਵਿਲ, ਉਹ ਚਾਰ ਚਫੇਰਾ ਜਿਸ ਕਿਸਮ ਦਾ, ਔਰ ਜਿਵੇਂ ਨਿਊਯਾਰਕ 'ਚ ਵਰਦੇ ਮੀਂਹ ਦੇ ਵਿੱਚ, ਔਰ ਕੱਲਾ ਇਹ ਨਹੀਂ ਕਿ ਭਾਈ ਉਹ ਇੱਕ ਬੜਾ ਐਂਥੂਸੀਆਸਟਿਕ ਇਕੱਠ ਸੀ, ਜਦੋਂ ਤੁਸੀਂ ਆਪਣੇ ਮੁਕਾਮ ਤੇ ਪਹੁੰਚਦੇ ਹੋ ਔਰ ਉੱਥੇ ਉਵੇਂ ਹੀ ਲੰਗਰ ਲੱਗੇ ਹੋਏ ਨੇ, ਉਵੇਂ ਹੀ ਸਾਰੇ ਲੋਕ ਹੈਰਾਨ ਨੇ ਕਿ ਵੀ ਇਹ ਸਾਰਾ ਕੀ ਹੈ, ਇਹ ਕੌਣ, ਕਿਸ ਮਿੱਟੀ ਦੇ ਬਣੇ ਹੋਏ ਲੋਕ ਨੇ। ਜੀ ਡਾਕਟਰ ਸਾਹਿਬ, ਬਿਲਕੁਲ, ਮਤਲਬ ਇਹ ਕੌਮ ਦਾ ਰਿਜ਼ੋਲਵ ਵੀ ਹੈ ਤੇ ਨਾਲ ਹੀ ਨਾਲ ਜਿਹੜੀ ਇੱਕ ਚੜ੍ਹਦੀ ਕਲਾ ਦਾ ਸਪਿਰਿਟ ਹੈ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਆ। ਹੁਣ ਅਸੀਂ ਗੱਲ ਕਰੀਏ, ਜਦੋਂ ਅਸੀਂ ਖਾਲਿਸਤਾਨ ਡੈਕਲੇਰੇਸ਼ਨ ਡੇ ਦਾ ਦੇਖਦੇ ਹਾਂ, 29 ਅਪ੍ਰੈਲ ਦਾ ਦਿਨ 1986 ਦੇ ਵਿੱਚ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਸਟਰਗਲ ਦੇ ਕਾਫੀ ਜਿਹੜੇ ਪੜਾਅ ਨੇ ਉਹ ਉਤਾਰ ਚੜਾਵਾਂ ਦੇ ਵਿੱਚੋਂ ਸਟਰਗਲ ਲੰਘੀ ਹੈ। ਪਰ ਅੱਜ ਦੀ ਡੇਟ ਦੇ ਵਿੱਚ ਜੇ ਗੱਲ ਕਰਨੀ ਹੋਵੇ, ਇਸ ਮਹੀਨੇ ਦੇ ਵਿੱਚ ਜਾਂ ਇਸ ਮੁਕਾਮ ਦੇ ਉੱਤੇ ਅਵੇਅਰਨੈਸ ਲੈਵਲ ਜਿਹੜਾ ਆ ਉਹ ਕਾਫੀ ਵੱਡੇ ਲੈਵਲ ਦੇ ਉੱਤੇ ਦੇਖਿਆ ਜਾ ਸਕਦਾ। ਉਹ ਨੌਜਵਾਨ ਪੀੜ੍ਹੀ ਹੋਵੇ ਜਾਂ ਅਦਰਵਾਈਜ਼, ਜਦੋਂ ਅਸੀਂ ਦੇਖਦੇ ਹਾਂ ਵੱਡੇ ਲੈਵਲ ਦੇ ਉੱਤੇ, ਇਹੀ ਚੀਜ਼ ਹਕੂਮਤ ਨੂੰ ਕਿਤੇ ਨਾ ਕਿਤੇ ਤੰਗ ਵੀ ਕਰਦੀ ਹੈ ਵੀ ਕਿਉਂ ਪੰਜਾਬ ਦੇ ਵਿੱਚ ਜਦੋਂ ਅਸੀਂ ਕੋਈ ਐਕਟ ਕਰਦੇ ਹਾਂ ਜਾਂ ਇੱਕ ਜਿਵੇਂ ਇੱਕ ਫੀਅਰ ਦਾ ਉਹਨਾਂ ਨੇ ਵਰਤਾਰਾ ਵਰਤਾਇਆ, ਉਹਦਾ ਮਤਲਬ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਵੀ ਹਕੂਮਤ ਡਰ ਪੈਦਾ ਕਰਨਾ ਚਾਹੁੰਦੀ ਆ, ਕਿਉਂਕਿ ਉਹ ਇਹ ਸਮਝਦੇ ਆ ਵੀ ਪੰਜਾਬ ਦੇ ਵਿੱਚੋਂ, ਪੰਜਾਬ ਦੀ ਨੌਜਵਾਨੀ ਦੇ ਵਿੱਚੋਂ ਜਿਹੜਾ ਆ ਉਹ ਡਰ ਖਤਮ ਹੋ ਗਿਆ ਆ ਹਕੂਮਤ ਦਾ। ਉਹੀ ਗੱਲ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਹਾਂ, ਜਿੱਥੇ ਪਹਿਲਾਂ ਹੀ ਤੁਸੀਂ ਆਜ਼ਾਦੀ ਦੇ ਨਾਲ, ਆਜ਼ਾਦਾਨਾ ਤਰੀਕੇ ਦੇ ਨਾਲ ਆਪਣੀ ਜਿਹੜੀ ਗੱਲ ਹੈ ਉਹ ਕਰ ਸਕਦੇ ਹੋ। ਅਵੇਅਰਨੈਸ ਦਾ ਲੈਵਲ ਇਸ ਕਿਸਮ ਦਾ ਹੈਗਾ ਵੀ ਹੁਣ ਖਾਲਿਸਤਾਨ ਐਲਾਨਨਾਮਾ, ਜਿਹੜਾ ਖਾਲਿਸਤਾਨ ਐਲਾਨਨਾਮੇ ਦਾ ਡਾਕੂਮੈਂਟ ਹੈ ਓਰੀਜਨਲ, ਉਹਦੀਆਂ ਜਿਹੜੀਆਂ ਕਾਪੀਜ਼ ਨੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਹੋਣ ਜਾਂ ਈਵਨ ਪੰਜਾਬ ਦੀ ਧਰਤੀ ਤੇ ਉਹ ਵੰਡੀਆਂ ਜਾ ਰਹੀਆਂ ਨੇ। ਮਤਲਬ ਕੱਲੀ ਉਹ ਗੱਲ ਇੱਕ ਨਾਅਰਿਆਂ ਤੱਕ ਜਾਂ ਉਸ ਲੈਵਲ ਤੱਕ ਸੀਮਤ ਨਹੀਂ ਹੈ, ਉਹਦੇ ਤੋਂ ਬਿਯੋਂਡ ਜਾ ਕੇ ਵੀ ਜਿਹੜੀ ਅਵੇਅਰਨੈਸ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਇਹਦੇ ਵਿੱਚ ਇੱਕ ਤੇ ਇਹੀ ਵੀ ਤੁਸੀਂ ਇਹ ਸਾਰੇ ਪਾਰਟ ਨੂੰ ਕਿਵੇਂ ਦੇਖ ਰਹੇ ਹੋ, ਇਹਦਾ ਜਿਹੜਾ
ਪਿਛੋਕੜ ਹੈ 86 ਤੋਂ ਲੈ ਕੇ ਹੁਣ ਤੱਕ ਦਾ। ਦੂਜਾ ਪਾਰਟ ਇਹ ਹੈ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਇਸ ਮੁਕਾਮ ਤੋਂ ਫਿਰ ਅਗਲਾ ਸਟੈਪ ਜਿਹੜਾ ਆ ਉਹ ਕੀ ਬਣਦਾ, ਅਵੇਅਰਨੈਸ ਤੋਂ ਬਾਅਦ ਅੱਗੇ ਕੀ? ਦੇਖੋ, ਮੈਂ ਸਮਝਦਾ ਤੁਸੀਂ ਬਿਲਕੁਲ ਠੀਕ ਨਬਜ਼ ਦੇ ਉੱਤੇ ਹੱਥ ਰੱਖਿਆ। ਇਸ ਵਾਰ ਕੁਦਰਤੀ 29 ਅਪ੍ਰੈਲ ਸੈਚਰਡੇ ਨੂੰ ਸੀ ਤੇ ਨਿਊਯਾਰਕ ਦੀ ਤਾਂ ਪੈਰੇਡ ਹੀ ਜਿਹੜੀ ਹੈ ਉਹ ਡੈਡੀਕੇਟਿਡ ਸੀ ਖਾਲਿਸਤਾਨ ਐਲਾਨ ਦਿਵਸ ਨੂੰ, ਔਰ ਜਿੱਥੇ ਸਟੇਜ ਆ ਕੇ ਲੱਗੀ ਉਹਦੀ ਬੈਕ ਦੇ ਉੱਤੇ ਵੀ ਜਿਹੜਾ 37ਵੀਂ ਵਰ੍ਹੇਗੰਢ ਖਾਲਿਸਤਾਨ ਐਲਾਨ ਦਿਵਸ ਵੱਡਾ ਬੈਨਰ ਲੱਗਾ ਹੋਇਆ ਸੀ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਅਕਾਲ ਤਖਤ ਸਾਹਿਬ ਤੇ ਜਿਵੇਂ ਦਲ ਖਾਲਸਾ ਵੱਲੋਂ ਦਿੱਤੇ ਸੱਦੇ ਦੇ ਉੱਤੇ ਵੱਡੀ ਗਿਣਤੀ 'ਚ ਸਿੱਖ ਨੌਜਵਾਨ ਜਿਹੜੇ ਨੇ ਉਹ ਆਏ, ਸ਼ਮੂਲੀਅਤ ਕੀਤੀ। ਸਰ ਹਰਚੰਦ ਸਿੰਘ ਜੀ ਧਾਮੀ ਉਹਨਾਂ ਨੇ ਅਰਦਾਸ ਕੀਤੀ ਔਰ ਉਹੀ ਰਿਜ਼ੋਲਵ ਜਿਹੜਾ ਹੈ ਔਰ ਪੂਰਾ ਉਸ ਦੀ ਕਵਰੇਜ ਜਿਹੜੇ ਆਪਣੇ ਮੀਡੀਆ 'ਚ ਹੋਈ, ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇਹਨਾਂ 37 ਵਰ੍ਹਿਆਂ 'ਚ ਸੂਝਵਾਨਤਾ ਦੇ ਨਾਲ, ਕਿਉਂਕਿ ਉਹਨਾਂ ਦੇ ਬੁਲਾਰੇ ਸਰ ਪਰਮਜੀਤ ਸਿੰਘ ਜਾਂ ਕੰਵਰਪਾਲ ਸਿੰਘ ਜਾਂ ਭਾਈ ਹਰਪਾਲ ਸਿੰਘ ਚੀਮਾ, ਉਹਨਾਂ ਦੇ ਮੈਂ ਇੰਟਰਵਿਊਜ਼ ਬਰੀਫਿੰਗਸ ਦੇਖੀਆਂ, ਜਿਸ ਮੈਚੁਰਿਟੀ ਦੇ ਨਾਲ ਉਹ ਖਾਲਿਸਤਾਨ ਐਲਾਨਨਾਮੇ ਨੂੰ, ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਆਪਣੇ ਹਕੂਕ, ਭਵਿੱਖ ਦੇ ਵਿੱਚ ਖਾਲਿਸਤਾਨ ਦੇ ਕਨਸਟੀਟਿਊਸ਼ਨ ਜਾਂ ਰਾਜਸੀ ਸਮਾਜਿਕ ਆਰਥਿਕ ਢਾਂਚਾ ਕੀ ਹੋਏਗਾ, ਇਸ ਦੇ ਉੱਤੇ ਗੰਭੀਰ ਗੁਫ਼ਤਗੂ ਵਾਲਾ ਜਿਹੜਾ ਮਾਡਲ ਹੈ ਇਹ ਦੇਖਣ 'ਚ ਆਇਆ। ਇਹ ਪੰਜਾਬ ਦੇ ਵਿੱਚ ਉਸ ਮਾਹੌਲ ਨੂੰ ਵੀ ਸਿਰਜ ਰਿਹਾ ਜਿਹਦੇ 'ਚ ਕਿ ਨੌਜਵਾਨ ਇਮੀਡੀਏਟ ਘਟਨਾਕ੍ਰਮ ਤੋਂ ਬਿਯੋਂਡ ਜਾ ਕੇ ਆਪਣੇ ਭਵਿੱਖ ਨੂੰ ਦੇਖ ਰਹੇ ਨੇ। ਪਰ ਮੈਂ ਸਮਝਦਾ ਵੀ ਪਿਛਲੇ ਸਾਲ ਖਾਲਿਸਤਾਨ ਐਲਾਨ ਦਿਵਸ ਨੂੰ ਬਹੁਤ ਵੱਡੀ ਫਲਿੱਪ ਮਿਲੀ ਸੀ 29 ਅਪ੍ਰੈਲ ਨੂੰ, ਜਦੋਂ ਕਿ ਕਨੈਟੀਕਟ ਸਟੇਟ ਵੱਲੋਂ ਜਿਹੜਾ ਇਸ ਦੀ ਸਾਈਟੇਸ਼ਨ ਮੰਨੀ ਗਈ ਸੀ ਔਰ ਨਾਰਵਿਚ ਸ਼ਹਿਰ ਦੇ ਮੇਅਰ ਸਮੇਤ ਉਹਨਾਂ ਦੀ ਕੌਂਸਲ ਨੇ ਆ ਕੇ ਝੰਡਾ ਵੀ ਝੁਲਾਇਆ ਸੀ। ਔਰ ਤੁਸੀਂ ਜੇ ਉਸ ਪੀਰੀਅਡ ਦਾ ਇੰਡੀਅਨ ਗਵਰਨਮੈਂਟ ਦਾ ਰਿਐਕਸ਼ਨ ਦੇਖੋ ਜਾਂ ਇਹ ਕਿ ਕਿਸ ਅੰਦਾਜ਼ ਦੇ ਵਿੱਚ, ਔਰ ਉਹਨਾਂ ਨੇ ਕਦੇ ਵੀ ਇਹਨਾਂ ਦਾ ਜ਼ੋਰ ਲੱਗਾ ਹੋਇਆ ਸੀ, ਇਹਨਾਂ ਦੇ ਕੌਂਸਲ ਜਨਰਲ ਖੁਦ ਕਨੈਟੀਕਟ 'ਚ ਗਿਆ ਵੀ ਇਹਨੂੰ ਵਾਪਸ ਲਿਆ ਜਾ, ਉਹਨਾਂ ਨੇ ਕਿਹਾ ਜੀ ਇਹ ਵਾਪਸ ਨਹੀਂ ਹੁੰਦੀ। ਇਸ ਵਾਰ ਵੀ ਜਿਵੇਂ ਕੱਲ ਗੁਰਨਿੰਦਰ ਸਿੰਘ ਧਾਲੀਵਾਲ ਕੱਲ ਦੇ ਦੀਵਾਨ 'ਚ ਦੱਸ ਰਹੇ ਸੀ ਕਿ ਮੈਸੇਚਿਊਸਟਸ ਦੀ ਇੱਕ ਸਿਟੀ ਵੱਲੋਂ ਵੀ ਸ਼ਾਇਦ ਹੋਲੀਓਕ ਵੱਲੋਂ ਪਿਛਲੇ ਸਾਲ ਕੀਤਾ ਗਿਆ ਸੀ ਇਸ ਦਿਨ ਦੇ ਉੱਤੇ, ਖਾਲਿਸਤਾਨ ਡੇ ਦੇ ਉੱਤੇ, ਲੇਕਿਨ ਇੰਡੀਅਨਸ ਨੇ ਇੰਨਾ ਪ੍ਰੈਸ਼ਰ ਬਿਲਡ ਕੀਤਾ ਸੀ ਕਿ ਵੀ ਮਾਫੀ ਮੰਗੋ ਜਾਂ ਅਸੀਂ ਵਪਾਰ ਨਹੀਂ ਲਿਆਵਾਂਗੇ ਫਲਾਣਾ। ਤਾਂ ਉਹਨਾਂ ਨੇ ਕਿਹਾ ਵੀ ਇਸ ਵਾਰ ਵਿਸਾਖੀ ਪ੍ਰੋਕਲੇਮੇਸ਼ਨ ਦਾ ਮੇਅਰ ਨੇ ਦਿੱਤੀ, ਉਹਨਾਂ ਨੇ ਕਿਹਾ ਜੀ ਤੁਹਾਡਾ ਆਜ਼ਾਦੀ ਦੀ ਪ੍ਰੋਕਲੇਮੇਸ਼ਨ ਵੀ ਅਸੀਂ ਦੇਣੀ ਹੈ ਤਾਂ ਕਿ ਅਸੀਂ ਦੱਸੀਏ ਕਿ ਵੀ ਅਸੀਂ ਦਬੇ ਨਹੀਂ ਹੈ। ਹੁਣ ਇਹ ਜਿਹੜਾ ਆਪਣੇ ਆਪ ਦੇ ਵਿੱਚ ਸਾਡੀ ਰੈਕਗਨੀਸ਼ਨ ਵੱਲ ਪਾਰਟ ਹੈ। ਔਰ ਇਸ ਵਾਰ ਜਿਵੇਂ ਤੁਸੀਂ ਠੀਕ ਕਿਹਾ ਕਿ ਭਾਈ ਅੰਮ੍ਰਿਤਸਰ ਟੂ ਨਿਊਯਾਰਕ 4 ਚੁਫੇਰੇ ਅਸੀਂ ਦੇਖਦੇ ਹਾਂ। ਮੈਲਬਰਨ ਦੇ ਹਵਾਲੇ ਨਾਲ ਵੀ ਸਾਡੇ ਵੀਰ ਉਹਨਾਂ ਨੇ ਉੱਥੋਂ ਸਾਨੂੰ ਪਿਕਚਰਸ ਵੀ ਭੇਜੀਆਂ ਨੇ ਔਰ ਉਹਨਾਂ ਨੇ ਕਿਹਾ ਜੀ ਵੀ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ ਜਿਹੜਾ ਜਿਸ ਦੇ ਵਿੱਚ 1500 ਤੋਂ ਜ਼ਿਆਦਾ ਬੰਦਾ ਪੈਕ ਟੂ ਦਾ ਕੈਪੈਸਿਟੀ। ਸਾਰੀਆਂ ਜਥੇਬੰਦੀਆਂ ਦਰਸ਼ਕ ਨਾਲ ਪਿਕਚਰਸ ਵੀ ਦੇਖ ਸਕਦੇ ਨੇ, ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਦੇ ਵਿੱਚ ਪਾਰਟਿਸਿਪੇਸ਼ਨ ਘੰਟਿਆਂ ਵਧੀ ਔਰ ਫੋਕਸ ਜਿਹੜਾ ਖਾਲਿਸਤਾਨ ਐਲਾਨਨਾਮੇ ਦੇ ਉੱਤੇ ਉਹਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਜਿਹੜੀ ਹੈ ਉਹ ਡਿਸਕਸ਼ਨ ਵਿਚਾਰ ਹੁੰਦੀ ਹੈ। ਈਵਨ ਵਾਸ਼ਿੰਗਟਨ DC ਜਿਹੜਾ ਸਾਡਾ ਪਿਕ ਹੈ ਉਹਦੇ 'ਚ ਸਾਨੂੰ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਜੱਸਾ ਸਿੰਘ, ਉਹਨਾਂ ਸਾਰਿਆਂ ਨੇ ਕਵਰੇਜ ਭੇਜੀ ਹੈ ਕਿ ਉਹਨਾਂ ਨੇ ਯਕੀਨੀ ਬਣਾਇਆ ਕਿ ਇਸ ਦਿਨ ਨੂੰ ਪ੍ਰੋਪਰ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਵੀ ਔਰ ਹੁਣ ਆਉਣ ਵਾਲੇ ਦਿਨਾਂ 'ਚ ਨੈਕਸਟ ਸੈਚਰਡੇ ਮੈਨੇਸਸ ਸਿੱਖ ਸੈਂਟਰ 'ਚ ਵੀ ਹੈ ਜਿੱਥੇ ਕਿ ਉਹ ਟੈਂਟ ਲਾ ਕੇ ਇਹ ਸਾਰਿਆਂ ਨੂੰ ਅੱਗੋਂ ਕਰਨਗੇ ਪ੍ਰੀਚ। ਹੁਣ ਇਹ ਸਾਰੇ ਪਾਰਟ ਜਿਹੜੇ ਨੇ ਔਰ ਜਿਵੇਂ ਸਾਡਾ ਮੇਨ ਫੰਕਸ਼ਨ ਇੱਥੋਂ ਦਾ ਨਿਊਯਾਰਕ ਦੇ ਵਿੱਚ ਹੋਇਆ ਗੁਰਦੁਆਰਾ ਸਾਹਿਬ ਫਲਸ਼ਿੰਗ ਔਰ ਉਹ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਸ਼ੇਅਰ ਕਰਾਂਗੇ। ਆਲਮੋਸਟ ਸਾਰੀਆਂ ਹੀ ਦੇਖੋ ਇੱਕ ਜਿਹੜੀ ਡਿਵੈਲਪਮੈਂਟ ਕੱਲਾ ਇਹ ਨਹੀਂ ਹੈ ਵੀ ਉੱਥੇ ਕੀ ਤਬਦੀਲੀ ਹੋਈ, ਇੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਥੇਬੰਦੀਆਂ 'ਚ ਆਪਸੀ ਕਸ਼ਮਕਸ਼ ਹੁੰਦੀ ਹੈ ਔਰ ਖਾਲਿਸਤਾਨੀ ਜਥੇਬੰਦੀਆਂ ਵੀ ਇਸ ਤੋਂ ਜਿਹੜੀਆਂ ਨੇ ਉਹ ਦੂਰ ਨਹੀਂ ਨੇ। ਲੇਕਿਨ ਅਸੀਂ ਇੱਕ ਵਰਤਾਰਾ 4 ਚੁਫੇਰੇ ਦੇਖ ਰਹੇ ਹਾਂ, ਅਸੀਂ ਸਰੀ ਦੇ ਵਿੱਚ ਵੀ, ਸਟਾਕਟਨ 'ਚ ਵੀ ਔਰ ਜਿਵੇਂ ਇੱਥੇ ਵੀ। ਹੁਣ ਅਸੀਂ ਸਾਰੇ ਇੱਕ ਦੂਸਰੇ ਨੂੰ ਐਕਨੋਲਜ ਹੀ ਨਹੀਂ ਕਰਦੇ, ਇੱਕ ਦੂਜੇ ਨੂੰ ਅਸੀਂ ਕਮੈਂਟ ਵੀ ਕਰਦੇ ਹਾਂ। ਔਰ ਕੱਲ੍ਹ ਵਾਲੇ 'ਚ ਵੀ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖਸ ਫਾਰ ਜਸਟਿਸ ਦੇ ਡਾਕਟਰ ਬਖਸ਼ੀਸ਼ ਸਿੰਘ ਔਰ ਸਿੱਖ ਯੂਥ ਆਫ ਅਮਰੀਕਾ, ਸਿੱਖ ਫੈਡਰੇਸ਼ਨ, ਵਰਲਡ ਸਿੱਖ ਪਾਰਲੀਮੈਂਟ ਔਰ ਇਸ ਤੋਂ ਇਲਾਵਾ ਦੁਆਬਾ ਸਿੱਖ ਐਸੋਸੀਏਸ਼ਨ, ਸਾਰੀਆਂ ਹੀ ਉਹਨਾਂ ਦੀ, ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਕੱਲ੍ਹ ਵੀ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ ਜਿਹਦੇ 'ਚ
ਆਲਮੋਸਟ 3 ਘੰਟੇ ਦੇ ਕਰੀਬ ਚੱਲੇ ਉਸ ਪ੍ਰੋਗਰਾਮ 'ਚ। ਜਿੰਨੇ ਸਪੀਕਰਸ ਨੇ ਐਡਰੈਸ ਕੀਤਾ ਉਹਨਾਂ ਨੇ ਡਿਫਰੈਂਟ ਆਸਪੈਕਟ ਕੀ ਨੇ, ਖਾਲਿਸਤਾਨ ਦੇ ਤੱਕ ਅਸੀਂ ਪਹੁੰਚੇ ਕਿਵੇਂ, ਇੱਕ ਉਹ ਪਾਰਟ ਹੈ ਜਿਹੜਾ ਹੁਣ ਪਾਰਟ ਆਫ ਦਾ ਹਿਸਟਰੀ ਹੈ ਕਿ ਭਾਈ ਨੀਂਹ ਕਿਉਂ ਰੱਖੀ ਗਈ, ਜਿਵੇਂ ਸੰਤ ਪਿੰਡਰਾਵਾੜਿਆਂ ਦੇ ਅਸੀਂ ਅਲਫਾਜ਼ ਦੁਹਰਾਉਂਦੇ। ਫਿਰ ਇਹ ਆ ਵੀ ਇਹਨਾਂ 37 ਸਾਲਾਂ 'ਚ ਅਸੀਂ ਕਿੱਥੇ ਪਹੁੰਚੇ। ਅਸੀਂ ਵੀ ਆਪਣੇ ਇਹਨਾਂ ਡਿਫਰੈਂਟ ਸੱਚੋ ਸੱਚ ਪ੍ਰੋਗਰਾਮਾਂ 'ਚ ਇਹ ਆਸਪੈਕਟ ਕਿ ਬਈ ਮਿਲੀਟੈਂਸੀ 'ਚੋਂ ਕੀ ਕੱਢਿਆ ਅਸੀਂ, ਜਾਂ ਜਿਹੜੇ ਇਹ ਰੌਲਾ ਪਾਉਂਦੇ ਨੇ ਜੀ ਬਾਹਰਲੇ ਸਿੱਖਾਂ ਦਾ ਕੀ ਬਣੇਗਾ ਜਾਂ ਦੂਜਾ, ਉਹ ਵੀ ਟੌਪਿਕ ਟੱਚ ਹੋਏ ਨੇ। ਔਰ ਈਵਨ ਅਸੀਂ ਰੈਗੂਲਰਲੀ ਐਲਾਨਨਾਮੇ ਦੇ ਉੱਤੇ ਗੱਲ ਉਸ ਡਾਕੂਮੈਂਟ ਦੇ ਉੱਤੇ ਡਿਸਕਸ ਕਰ ਰਹੇ ਹਾਂ, 2 ਪਾਰਟਸ ਕੀਤਾ। ਆਉਣ ਵਾਲੇ ਦਿਨਾਂ ਵਿੱਚ ਅਸੀਂ ਕੱਲ ਵੀ ਕਰਾਂਗੇ ਉਸ ਨੂੰ। ਸੋ ਇੱਕ ਤਾਂ ਮੈਨੂੰ ਇਹ ਲੱਗਦਾ, ਔਰ ਇਵੇਂ ਹੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਮੈਂ ਪਹਿਲੀ ਵਾਰ ਦੇਖਦਾ ਕਿ ਖਾਲਿਸਤਾਨ ਐਲਾਨਨਾਮੇ ਦੀਆਂ ਪੰਜਾਬੀ ਔਰ ਅੰਗਰੇਜ਼ੀ ਵਿੱਚ ਕਾਪੀਆਂ ਆਪ ਮੁਹਾਰੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਹੁੰਚੀਆਂ ਹੋਈਆਂ ਨੇ। ਈਵਨ ਇੱਥੇ ਵੀ ਭਾਈ ਜਸਵੀਰ ਸਿੰਘ ਨਿਊ ਜਰਸੀ ਤੋਂ ਲਿਆਏ ਸੀ ਔਰ ਸੰਗਤ ਦੇ ਵਿੱਚ ਦਿੱਤੀਆਂ ਗਈਆਂ। ਸੋ ਇਹ ਜਦੋਂ ਕੌਮ ਸੀਰੀਅਸਲੀ, ਹੁਣ ਤੱਕ ਸਾਡੀ ਕਾਫੀ ਅਪਰੋਚ ਪੋਸਟ ਜੂਨ 84 ਗੁੱਸੇ 'ਚ ਸੀ, ਪ੍ਰੋਟੈਸਟ ਅਸੀਂ 15 ਅਗਸਤ 26 ਜਨਵਰੀ ਦੇ ਕਰਦੇ ਸੀ। ਔਰ ਮੈਨੂੰ ਯਾਦ ਹੈ ਕਿ 1990 'ਚ ਮੈਂ ਕਿਹਾ ਵੀ ਚਲੋ ਇਹ ਵੀ ਕਰਨਾ ਜ਼ਰੂਰੀ ਹੈ, ਪਰ ਸਾਨੂੰ ਆਪਣੇ ਦਿਨ ਮਾਰਕ ਕਰ ਲੈਣੇ ਚਾਹੀਦੇ ਨੇ। ਅਸੀਂ 15 ਅਗਸਤ ਵਾਲਾ ਬਲੈਕ ਦਿਨ ਉਦੋਂ ਤੱਕ ਸੀ ਜਦੋਂ ਤੱਕ ਜੂਨ 84 ਤੱਕ ਸਾਨੂੰ ਹੋਪ ਸੀ ਕਿ ਭਾਈ ਸਾਡਾ ਕੁਝ ਨਿਕਲੇਗਾ। ਹੁਣ ਸਾਨੂੰ ਆਪਣਾ ਜਿਹੜਾ ਹੈ 29 ਅਪ੍ਰੈਲ ਦਾ ਦਿਨ ਜਿਹੜਾ ਅਸੀਂ ਆਜ਼ਾਦੀ ਡਿਕਲੇਅਰ ਕੀਤੀ ਹੈ। ਔਰ ਈਵਨ ਕੱਲ ਦੇ ਫਲਸ਼ਿੰਗ ਦੇ ਪ੍ਰੋਗਰਾਮ 'ਚ ਵੀ 5 ਪਿਆਰਿਆਂ ਨੇ ਨਿਸ਼ਾਨ ਸਾਹਿਬ ਨੂੰ ਸੈਲੂਟ ਕੀਤਾ। ਦਰਸ਼ਕ ਉਸ ਪਿਕਚਰ ਨੂੰ ਵੀ ਦੇਖ ਸਕਦੇ ਨੇ, ਜਿਵੇਂ 5 ਨਿਸ਼ਾਨਚੀ ਜਿਹੜੇ ਨਿਸ਼ਾਨ ਸਾਹਿਬ ਜਿਨ੍ਹਾਂ ਨੇ ਹੋਲਡ ਕੀਤੇ ਨੇ ਉਹ ਆਏ 5 ਪਿਆਰਿਆਂ ਦੇ, ਔਰ ਜਿਹੜਾ ਨੈਸ਼ਨਲ ਐਂਥਮ ਪੜ੍ਹ ਕੇ। ਸੋ ਇਹ ਜਿਹੜਾ ਰਿਜ਼ੋਲਵ ਹੁੰਦਾ ਕੌਮਾਂ ਦਾ, ਹਾਲਾਂ ਮੁਲਕ ਜਦੋਂ ਬਣਦੇ ਨੇ, ਜਿਵੇਂ ਪਾਕਿਸਤਾਨ ਦੀ ਜਦੋਂ ਬਣਤਰ ਦੀ ਗੱਲ ਹੁੰਦੀ ਹੈ, ਇੱਕ ਜ਼ਮਾਨੇ 'ਚ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦਾ ਰਹਿਮਤ ਅਲੀ ਜਿਹੜਾ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਇੰਗਲੈਂਡ ਦੇ ਵਿੱਚ, ਉਹਨੇ ਪਾਕਿਸਤਾਨ ਲਫ਼ਜ਼ ਘੜਿਆ ਸੀ ਔਰ ਉਹਨੇ ਇਹ ਕਿਹਾ ਸੀ ਕਿ ਭਾਈ ਆਹ ਖਿੱਤੇ ਬਣ ਜਾਣ ਤੇ ਸਾਡਾ ਮੁਲਕ ਹੈ। ਔਰ ਉਸ ਜ਼ਮਾਨੇ 'ਚ ਈਵਨ ਉਹਨੂੰ ਕਿਹਾ ਜਾਂਦਾ ਸੀ ਕਿ ਇਟ ਇਜ਼ ਏ ਕਿਡ ਸਟਫ, ਕਿ ਬੱਚਿਆਂ ਵਾਲੀਆਂ ਗੱਲਾਂ ਨੇ। ਹੁਣ ਇਹੀ ਲੋਕ ਜਿਹੜੇ 37 ਵਰੇ ਪਹਿਲਾਂ ਤੱਕ ਇਹ ਸਮਝਦੇ ਸੀ ਕਿ ਭਾਈ ਅਕਾਲ ਤਖਤ ਢਾਹ ਕੇ ਅਸੀਂ ਸਿੱਖਾਂ ਦੀ ਆਵਾਜ਼ ਦਬਾ ਦਿੱਤੀ ਹੈ, ਬੰਦ ਕਰ ਦਿੱਤੀ ਹੈ, ਫਿਰ ਉਹਨਾਂ ਨੂੰ ਲੱਗਦਾ ਸੀ ਜੀ ਇਹ ਟ੍ਰਿਗਰ ਹੈਪੀ ਕੁਝ ਲੋਕ ਨੇ, ਇਹ 150 A ਕੈਟਾਗਰੀ 250 B ਕੈਟ ਜੋ ਰੋਬੈਰੋ ਨੇ ਲਿਸਟ ਦਿੱਤੀ, ਉਹਨਾਂ 50,000 ਮੁੰਡਾ 92 ਤੋਂ 94 95 ਤੱਕ ਮਾਰ ਮੁਕਾਇਆ। ਗੱਲ ਨਹੀਂ ਰੁਕੀ। ਫਿਰ ਇਹ ਕਹਿਣ ਲੱਗ ਗਏ ਬਾਹਰ ਬੈਠੇ ਨੇ ਜੀ ਕੁਛ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਜੀ। ਹੁਣ ਉਹਨਾਂ 'ਚੋਂ ਵੀ ਜਦੋਂ ਲੱਖਾਂ ਲੋਕ ਸੜਕਾਂ ਤੇ ਨੇ, ਖਾਲਿਸਤਾਨ ਦੇ ਝੰਡੇ ਝੂਲਦੇ ਨੇ, ਖਾਲਿਸਤਾਨ ਡੈਕਲੇਰੇਸ਼ਨ ਡੇ ਦੀਆਂ ਸੈਲੀਬ੍ਰੇਸ਼ਨਸ ਹੋ ਰਹੀਆਂ, ਮੁਬਾਰਕਾਂ ਦਿੱਤੀਆਂ ਜਾ ਰਹੀਆਂ। ਇਸ ਵਾਰ ਜਿੰਨੀਆਂ ਕੁ ਮੁਬਾਰਕਾਂ ਖਾਲਸਾ ਸਾਜਨਾ ਦਿਵਸ ਦੇ ਮੌਕੇ ਮੈਨੂੰ ਆਉਂਦੀਆਂ ਨੇ, ਆਲਮੋਸਟ ਉਨੀਆਂ ਕਿ 29 ਅਪ੍ਰੈਲ ਨੂੰ ਵੀ ਆਈਆਂ, ਲਿਖਤ 'ਚ ਵੀ ਆਈਆਂ, ਦੂਸਰਾ ਵੀ ਜਿਹੜੇ 1 to 1 ਮਿਲੇ ਉਹਨਾਂ ਨੇ ਵੀ ਮੁਬਾਰਕ। ਸੋ ਜਦੋਂ ਕੌਮਾਂ ਇਹ ਮਹਿਸੂਸ ਕਰਨ ਲੱਗ ਜਾਣ ਕਿ ਭਾਈ ਅਸੀਂ ਕੌਮ ਐਜ਼ ਏ ਨੇਸ਼ਨ ਤਾਂ ਪਹਿਲਾਂ ਹੀ ਸੀ, ਹੁਣ ਸਾਡੀ ਟੈਰੀਟਰੀ ਵੀ ਸਾਡੇ ਪੈਰਾਂ ਥੱਲੇ ਆ ਗਈ ਹੈ, ਉਹ ਚੇਂਜਿੰਗ ਮੂਮੈਂਟਸ, ਉਹ ਡਿਫਾਈਨਿੰਗ ਮੂਮੈਂਟਸ ਹੁੰਦੀਆਂ ਨੇ ਕੌਮਾਂ ਦੀ ਜ਼ਿੰਦਗੀ 'ਚ। ਔਰ ਮੈਂ ਸਮਝਦਾ ਵੀ ਇਹ ਜਿਹੜੀ 37ਵੀਂ ਵਰ੍ਹੇਗੰਢ ਸੀ, ਇਸ ਨੇ ਖਾਲਿਸਤਾਨ ਦੇ ਕੌਜ਼ ਨੂੰ ਹੋਰ ਨੇੜੇ ਲਿਆਂਦਾ ਹੈ। ਨੌਜਵਾਨੀ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ, ਉਹ ਸਰੀ ਹੋਏ, ਟੋਰਾਂਟੋ ਹੋਏ, ਔਰ ਈਵਨ ਨਿਊਯਾਰਕ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਬਹੁਤ ਵੱਡੀ ਗਿਣਤੀ 'ਚ ਯੰਗ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਜਿਨ੍ਹਾਂ ਨੇ ਜਿਹੜੀ ਉਸ ਜਨਰੇਸ਼ਨ 'ਚੋਂ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ। ਔਰ ਈਵਨ ਇੱਥੋਂ ਦੇ ਇਕੱਠ ਦੇ ਵਿੱਚ ਮੈਂ ਜਿੱਥੇ ਬੈਠਾ ਸੀ, ਇੱਕ ਬੱਚੀ ਆ ਕੇ ਮੇਰੇ ਕੋਲ ਬੈਠੀ ਤੇ ਉਹ ਰੋਣ ਲੱਗ ਗਈ। ਮੈਨੂੰ ਕਹਿੰਦੇ ਅਸੀਂ ਅੰਕਲ 2 ਮਹੀਨੇ ਹੀ ਹੋਏ ਨੇ ਸਾਨੂੰ ਆਇਆ, ਤੇ ਬਾਈ ਚਾਂਸ ਤੁਹਾਡਾ ਮੈਂ ਪ੍ਰੋਗਰਾਮ ਦੇਖਿਆ ਤੇ ਅਸੀਂ ਦੇਖਦੇ ਹਾਂ ਲਗਾਤਾਰ, ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਕੀ ਹੋਇਆ। ਫਿਰ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘਾਂ ਦਾ ਇੰਨੇ ਵਿਰਾਗ 'ਚੋਂ ਬੱਚੀ ਆਈ ਤੇ ਮੈਨੂੰ ਇਹ ਮਹਿਸੂਸ ਹੋਇਆ ਵੀ ਸਾਡੇ ਜੀਵਨ ਚਲੋ ਗੁਰੂ ਨੇ ਕਿਸੇ ਲੇਖੇ ਲਾ ਦਿੱਤੇ ਨੇ ਕਿ ਅਗਲੀ ਪੀੜ੍ਹੀ ਨੇ ਇਸ ਗੱਲ ਨੂੰ ਚੁੱਕ ਲਿਆ। ਔਰ ਇਸ ਵਾਰ ਜਿਹੜਾ ਇਹ ਆਪਣੇ ਆਪ ਦੇ ਵਿੱਚ ਪ੍ਰਤੱਖ ਸੀ। ਔਰ ਜਿਵੇਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ, ਉਹਨਾਂ ਨੇ ਇੱਕ ਜਿਹੜਾ ਜਦੋਂ ਉਹਨਾਂ ਨੇ ਦੇਖੀ ਹੈ ਨਿਊਯਾਰਕ ਵਾਲੀ ਪੈਰੇਡ ਵੀ, ਤੇ ਉਹਨਾਂ ਦਾ ਇੱਕ ਬੜਾ ਹੀ ਵਾਰਮ ਲੈਟਰ ਜਿਹਦੇ ਵਿੱਚ ਸਿਫਤਾਂ ਦੇ ਪੁੱਲ ਬੰਨੇ ਹੋਏ ਨੇ, ਲੇਕਿਨ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਪਾਰਟ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ April 29 ਦੀ ਪੈਰੇਡ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਲਾਮ, ਵੀ ਸੈਲਿਊਟ ਸਿੱਖ ਨੇਸ਼ਨਸ ਇਨਵਿੰਸੀਬਲ ਸਪਿਰਿਟ which can't be dampened by rain,
that shines gloriously for Sikh homeland Khalistan. Sikhs support brave Kashmiris facing persecution, genocide, as India continues to violate the United Nations Security Council resolutions on Kashmir. Sikhs and Kashmiris are resolutely, steadfastly together for the right of self-determination under the United Nations Charter. So ਇਹ ਗੱਲ ਈਵਨ ਜਿਹੜੇ ਸਾਡੇ ਕਸ਼ਮੀਰੀ ਭੈਣ ਭਰਾ ਵੀ ਉਹ ਜਦੋਂ ਮਿਲਦੇ ਨੇ ਉਹ ਇਵੇਂ ਗੱਲ ਨਾਲ ਲਾ ਕੇ ਆਪਣਾ ਪਿਆਰਦੇ ਨੇ ਕਿ ਉਹਨਾਂ ਨੂੰ ਉਹ ਸਮਝਦੇ ਨੇ ਕਿ ਭਾਈ ਅਸੀਂ ਸਿੱਖ ਖੜੇ ਹਾਂ ਤੇ ਕਸ਼ਮੀਰੀਆਂ ਨੂੰ ਵੀ ਬਲ ਮਿਲਿਆ। ਔਰ ਹਾਲਾਂਕਿ ਬਹੁਤ ਵਾਰ ਮੈਂ ਆਪਣੇ ਤੌਰ ਦੇ ਉੱਤੇ ਕਸ਼ਮੀਰੀਆਂ ਨੂੰ ਐਡਮਾਇਰ ਕਰਦਾ ਹਾਂ ਕਿ ਜਿਵੇਂ ਉਹ ਸਟੈਡਫਾਸਟਲੀ ਲੜ ਰਹੇ ਨੇ। ਸੋ ਇਹ ਸਾਰੀਆਂ ਹੀ ਡਿਵੈਲਪਮੈਂਟਸ ਦੁਸ਼ਮਣ ਦੇਖ ਰਿਹਾ, ਉਹਨੂੰ ਚੰਗੀ ਤਰ੍ਹਾਂ ਸਮਝ ਆ ਰਿਹਾ, ਉਹਨਾਂ ਨੇ ਫੁੱਲ ਕੈਪੈਸਿਟੀ ਨੈਗੇਟਿਵ ਕੈਂਪੇਨ ਵੀ ਔਰ ਕਿੰਨੇ ਹੋਰ ਆਪਣੇ ਜਿਹੜੇ ਨੇ ਉਹ ਹਾਇਰਲਿੰਗਸ ਰੱਖੇ ਹੋਣਗੇ ਆਈਟੀ ਸੈਕਟਰ ਦੇ ਦੂਜੇ। ਲੇਕਿਨ ਮੈਂ ਸਮਝਦਾ ਵੀ ਅਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਾਂ। ਜੀ ਡਾਕਟਰ ਸਾਹਿਬ ਬਿਲਕੁਲ। ਹੁਣ ਅਸੀਂ ਗੱਲ ਕਰੀਏ ਅਗਲੇ ਟੌਪਿਕ ਦੀ। ਅਸੀਂ ਯੂਕੇ ਦੀ ਅਸੀਂ ਜਦੋਂ ਦੇਖਦੇ ਹਾਂ ਮਤਲਬ ਬਰਤਾਨੀਆ ਦਾ ਜਿਸ ਕਿਸਮ ਦਾ ਸਿਸਟਮ ਰਿਹਾ, ਉਹਨਾਂ ਨੇ ਦੁਨੀਆ ਭਰ ਦੇ ਉੱਤੇ ਰਾਜ ਕੀਤਾ ਤੇ ਜਿਹੜਾ ਕਿੰਗਸ਼ਿਪ ਦਾ ਉਹਦਾ ਪੂਰਾ ਇੱਕ ਇਤਿਹਾਸ ਹੈ ਲੰਬਾ ਚੌੜਾ। ਮਤਲਬ ਹੁਣ 6 ਮਈ ਨੂੰ ਉਹਨਾਂ ਦੀ ਜਿਹੜੇ ਹੁਣ ਕਿੰਗ ਚਾਰਲਸ ਨੇ ਉਹਨਾਂ ਦੀ ਕੋਰੋਨੇਸ਼ਨ ਹੋਣ ਜਾ ਰਹੀ ਹੈ ਜੀ, ਤੇ ਉਹਨਾਂ ਨੇ ਇੱਕ ਸਟੈਂਪ ਜਾਰੀ ਕੀਤੀ ਹੈ ਇਸ ਨੂੰ ਮੁੱਖ ਰੱਖਦਿਆਂ ਹੋਇਆਂ, ਜਿਹਦੇ ਵਿੱਚ ਕਲਚਰ ਤੇ ਡਾਇਵਰਸੀਫਾਈ ਦੇ ਐਂਗਲ ਦੇ ਉੱਤੋਂ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਨੂੰ ਕਿਵੇਂ ਉਹ ਪ੍ਰਮੋਟ ਕਰਦੇ ਆ, ਉਹਨਾਂ ਨੇ ਸਿੱਖਾਂ ਦਾ, ਮੁਸਲਮਾਨਾਂ ਦਾ ਉਹਦੇ ਵਿੱਚ ਜਿਹੜਾ ਆ ਪਿਕਚਰ ਤੇ ਧਾਰਮਿਕ ਜਿਹੜੇ ਚਿੰਨ੍ਹ ਹੈਗੇ ਨੇ ਉਹ ਸੁਸ਼ੋਭਿਤ ਕੀਤੇ ਆ, ਉਹ ਉਹਦੇ ਵਿੱਚ ਅੰਕਿਤ ਕੀਤੇ ਆ। ਤਾਂ ਇਹ ਇੱਕ ਮਤਲਬ ਵੱਡੀ ਡਿਵੈਲਪਮੈਂਟ ਆ ਜਦੋਂ ਮੈਂ ਦੇਖਦਾ ਕੌਮੀ ਪੱਖ ਤੋਂ, ਕਿ ਸਾਡੇ ਲਈ ਮਤਲਬ ਇਹ ਇੱਕ ਇਸ ਪੱਖ ਤੋਂ ਵੀ ਇੰਪੋਰਟੈਂਟ ਆ ਕਿ ਉਹਨਾਂ ਨੇ ਸਿੱਖਾਂ ਦੀ ਅਡਰੀ ਹੋਂਦ ਨੂੰ, ਵੱਖਰੀ ਹੋਂਦ ਨੂੰ ਰੈਕਗਨਾਈਜ਼ ਕੀਤਾ ਆ ਤੇ ਮੁੜ ਕੇ, ਹਾਲਾਂਕਿ ਰੈਕਗਨਾਈਜ਼ ਤੇ ਪਹਿਲਾਂ ਵੀ ਕੀਤਾ ਹੋਇਆ, ਪਰ ਹੁਣ ਉਹਨੂੰ ਮੁੜ ਕੇ ਉਹ ਦੁਬਾਰਾ ਜਿਹੜਾ ਆ ਉਸ ਗੱਲ ਨੂੰ ਦੁਹਰਾ ਰਹੇ ਆ, ਵਾਪਸ ਸਾਨੂੰ ਉਸ ਗੱਲ ਦੇ ਉੱਤੇ ਉਹ ਕਰ ਰਹੇ ਆ ਜਿੱਥੇ ਅਸੀਂ ਜਦੋਂ ਕੰਪੈਰੀਜ਼ਨ ਉਹਦਾ ਭਾਰਤ ਦੇ ਨਾਲ ਕਰਦੇ ਆ ਤੇ ਉੱਥੇ ਸਾਡੀ ਨਾ ਅਡਰੀ ਹੋਂਦ ਮੰਨੀ ਜਾਂਦੀ ਹੈ, ਨਾ ਧਰਮ ਨੂੰ ਵੱਖਰਾ ਮੰਨਿਆ ਜਾਂਦਾ, ਤੇ ਜਿਹੜੀ ਸਾਡੀਆਂ ਵਿਆਹ ਵੀ ਹੁੰਦੇ ਨੇ, ਆਨੰਦ ਕਾਰਜ ਹੁੰਦਾ ਆ ਤੇ ਉਹ ਵੀ ਤੁਹਾਡਾ ਜਿਹੜਾ ਆ ਉਹ ਹਿੰਦੂ ਮੈਰਿਜ ਐਕਟ ਦੇ ਥੱਲੇ ਰਜਿਸਟਰ ਹੁੰਦਾ। ਧਾਰਾ 25B ਦੇ ਤਹਿਤ ਤੁਹਾਨੂੰ ਕੇਸਾਧਾਰੀ ਹਿੰਦੂ ਦੱਸਿਆ ਜਾਂਦਾ। ਉਹਦੇ 'ਚ ਮਤਲਬ ਅੱਜ ਤੱਕ ਕੋਈ ਅਮੈਂਡਮੈਂਟ ਨਹੀਂ ਹੋਈ ਹੈਗੀ। ਕਿਸ ਲੈਵਲ ਦੀ ਪ੍ਰੋਟੈਸਟ SGPC ਦੇ ਮੈਮੋਰੈਂਡਮ ਤੇ ਇਹ ਤੇ ਉਹ ਮਤਲਬ ਕਿਵੇਂ ਦਾ ਹੈਗਾ। ਪਰ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਸਾਰੇ ਮੁਲਕਾਂ ਦੇ ਵਿੱਚ ਮਤਲਬ ਅਸੀਂ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਉਹਦੇ 'ਚੋਂ ਲੰਘ ਰਹੇ ਹਾਂ। ਉਹਨਾਂ ਦੇ ਲਈ ਮਤਲਬ ਸਿੱਖ ਦਾ ਮਤਲਬ ਸਿੱਖ ਹੈ ਤੇ ਹਿੰਦੂ ਦਾ ਮਤਲਬ ਹਿੰਦੂ ਹੈ। ਕੰਪਲੀਟਲੀ ਸੈਪਰੇਟ ਜਿਹੜੀਆਂ ਆਈਡੈਂਟੀਟੀਜ਼ ਨੇ, ਨੋਰਮਸ ਨੇ ਤੇ ਹਰ ਇੱਕ ਚੀਜ਼ ਕੰਪਲੀਟਲੀ ਵੱਖਰੇ ਸਿਸਟਮ ਦੇ ਥਾਈਂ ਲੰਘਦੀ ਹੈ। ਇਹ ਇੱਕ ਵੱਡੀ ਐਗਜ਼ਾਮਪਲ ਆ ਕਿ ਇੰਗਲੈਂਡ ਦੇ ਵਿੱਚ ਹੁਣ ਉਹਨਾਂ ਨੇ ਵੱਖਰੀ ਇੱਕ ਸਟੈਂਪ ਜਾਰੀ ਕੀਤੀ ਹੈ ਜਿਹਦੇ ਤੇ ਮਤਲਬ ਸਿੱਖਾਂ ਦੇ ਜਿਹੜੇ ਨਿਸ਼ਾਨ ਨੇ, ਚਿੰਨ੍ਹ ਨੇ, ਉਹ ਅੰਕਿਤ ਕੀਤੇ ਗਏ ਆ। ਦੇਖੋ, ਦਿਲਚਸਪ ਗੱਲ ਇਹ ਹੈ ਕਿ ਕੱਲ੍ਹ ਹੀ ਸਰ ਸਿਮਰਨਜੀਤ ਸਿੰਘ ਮਾਨ ਨੇ ਜਲੰਧਰ ਪਾਰਲੀਮੈਂਟਰੀ ਹਲਕੇ ਦੇ ਚਿੱਟੀ ਪਿੰਡ ਦੇ ਵਿੱਚ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਕਿ ਭਾਈ ਸਾਡੀ ਕੌਮ ਬਹੁਤ ਵਾਰ ਦੂਰਦ੍ਰਿਸ਼ਟੀ ਤੋਂ ਕੰਮ ਨਹੀਂ ਲੈਂਦੀ, ਕਿ ਸਾਡੀ ਲੀਡਰਸ਼ਿਪ ਨੇ ਇੱਕ ਪਾਸੇ ਜਿੱਥੇ ਅੰਗਰੇਜ਼ਾਂ ਨੇ ਸਾਡੀ ਆਈਡੈਂਟੀਟੀ ਨੂੰ ਵੀ ਰੈਕਗਨਾਈਜ਼ ਕੀਤਾ ਸੀ ਔਰ ਸਾਡੇ ਲਈ ਮੌਕੇ ਵੀ ਦਿੱਤੇ ਸੀ, ਪਰ ਅਸੀਂ ਉਹਨਾਂ ਦੇ ਉਸ ਦੌਰ ਦੇ ਵਿੱਚ ਹਿੰਦੂ ਵੀ ਗੁਲਾਮ ਸੀ, ਮੁਸਲਮਾਨ ਵੀ ਗੁਲਾਮ ਸੀ, ਭਾਵੇਂ ਸਿੱਖ ਵੀ ਗੁਲਾਮ ਸੀ, ਪਰ ਤਿੰਨੋਂ ਹੀ ਇੱਕ ਕੈਟਾਗਰੀ 'ਚ ਆਉਂਦੇ ਸੀ। ਪਰ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਇਹਨਾਂ ਸੈਕੂਲਰ ਲਬਾਦੇ ਵਾਲੇ ਹਿੰਦੂਆਂ ਦੇ ਢਹਿ ਚੜ੍ਹ ਗਈ। ਨਤੀਜਾ ਹਿੰਦੂਆਂ ਦੇ ਕੋਲ ਵੀ ਆਪਣਾ ਮੁਲਕ ਹੈ, ਮੁਸਲਮਾਨਾਂ ਦੇ ਕੋਲ ਵੀ ਆਪਣਾ, ਤੇ ਅਸੀਂ ਹਿੰਦੂਆਂ ਦੀ ਗੁਲਾਮੀ 'ਚ ਫਸ ਗਏ। ਹੁਣ ਉਹਦੇ 'ਚ ਕਿਤੇ ਨਾ ਕਿਤੇ ਐਡਮੀਰੇਸ਼ਨ ਵੀ ਸੀ ਉਸ ਦੌਰ ਦੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਇੱਕ ਪਾਸੇ 1849 ਤੋਂ ਬਾਅਦ ਅੰਗਰੇਜ਼ਾਂ ਨੇ ਆਪਣੀ ਗੇਮ ਖੇਡੀ, ਉਹ ਜ਼ਾਹਰ ਹੈ ਉਹ ਇੱਕ ਇੰਪੀਰੀਅਲ ਰਾਜ ਕਰਨ ਵਾਲੇ ਲੋਕ ਸੀ, ਉਹਨਾਂ ਨੇ ਸਿੱਖਾਂ ਨੂੰ ਟਿਕਾਣੇ ਵੀ ਰੱਖਣਾ ਸੀ, ਸਿੱਖਾਂ ਦੀ ਬੈਸਟ ਕੁਆਲਿਟੀ ਜਿਹੜੀ ਵਾਰੀਅਰ ਜਾਂ ਫਾਈਟਰ ਉਹ ਉਹਨਾਂ ਨੇ ਇਸਤੇਮਾਲ ਵੀ ਕੀਤੀ। ਦੋਨੋਂ ਵਰਲਡ ਵਾਰਸ ਦੇ ਵਿੱਚ ਅਸੀਂ ਸਿੱਖਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰੀਏ ਤੇ ਹਰ ਕੋਈ ਇੱਕ ਦੂਸਰੇ ਨੂੰ ਦੇਖਦਾ ਕਿ ਉਹਦਾ ਫਾਇਦਾ ਕਿਹਦੇ 'ਚ ਹੈ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ 1849 ਤੋਂ 1920 ਤੱਕ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਰਾਹੀਂ ਇੱਕ ਜਿਹੜਾ ਉਹ ਜੱਫਾਮਾਰ ਨੀਤੀ ਵੀ ਰੱਖੀ, ਤਾਂ ਕਿ ਉਹਨਾਂ ਨੂੰ ਇਹ ਸੀ ਕਿ ਵੀ ਸਿੱਖਾਂ 'ਚ ਜਿਹੜਾ ਆਪਣਾ ਇੰਡੀਪੈਂਡੈਂਟ ਰਾਜ ਦੀ ਗੱਲ ਹੈ। ਔਰ ਜਿਵੇਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਇਹ ਜਿਹੜਾ ਇੱਕ ਦਿਉਰਾ ਵੀ ਪੜ੍ਹਿਆ ਜਾਂਦਾ ਸੀ ਕਿਸੇ ਵੇਲੇ
ਜਦੋਂ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ, ख्वार होए सब मिलेंगे बचे शरण जो होए, दिल्ली तख्त पर बहेगी आप गुरु की फौज, छतर चुलेगा शीस पर बड़ी करेगी मौज। ये जिहड़ा उस वेले दे पुजारियां राही जां ये किवें होया, ये दिल्ली तख्त वाली गल माइनस हो गई और हौली 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 जिहड़ा ਉਹਦੀ ਐਕਸੈਪਟੈਂਸ। ਔਰ ਕੱਲਾ ਇਹ ਨਹੀਂ ਵੀ ਅੰਗਰੇਜ਼ਾਂ ਨੇ ਗੇਮ ਹੀ ਖੇਡੀ, ਉਹਨਾਂ ਨੇ ਓਵਰਆਲ ਸਿੱਖਾਂ ਦੇ ਲਈ ਜਾਂ ਉਹਨਾਂ ਨੂੰ ਸੰਤੁਸ਼ਟ ਰੱਖਣ ਦੇ ਲਈ ਲਿਬਰਲੀ ਜ਼ਮੀਨਾਂ 12 ਆਬਾਦ ਕਰਨੀਆਂ, ਫੌਜ ਦੇ ਵਿੱਚ ਦਰਵਾਜ਼ੇ ਖੋਲ੍ਹ ਦੇਣੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਉਹ ਸਮਝਦੇ ਸੀ ਵੀ ਸਿੱਖਾਂ ਨੂੰ ਸਭ ਤੋਂ ਵੱਡਾ ਖਤਰਾ ਬ੍ਰਾਹਮਣਵਾਦੀਆਂ ਤੋਂ ਹੈ। ਜਿਵੇਂ ਪੰਜਾਬ 'ਚ ਆਰੀਆ ਸਮਾਜੀ ਆ ਬੜੇ, ਬ੍ਰਹਮੋ ਸਮਾਜ ਆ ਬੜਿਆ, ਦੇਵ ਸਮਾਜ ਆ ਬੜਿਆ, ਔਰ ਉਹ ਸਨਾਤਨੀ ਹਿੰਦੂ ਤਾਂ ਹੈ ਹੀ ਸੀ, ਸ਼ਰਧਾ ਰਾਮ ਫਲੋਰੀ ਵਰਗੇ। ਸੋ ਉਸ ਦੌਰ ਦੇ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਦੀ ਉਹ ਜਿਹੜੀ ਬਿਲਕੁਲ ਇੱਕ ਮਾਈਨੋਰਟੀ ਸੀ, ਬਹੁਤ ਛੋਟੀ ਗੱਲ ਸੀ ਔਰ ਉਹਦੇ 'ਚ ਅਸੀਂ ਮਰਜ ਨਾ ਹੋ ਜਾਈਏ, ਉਹਨਾਂ ਨੇ ਸਾਨੂੰ, ਜੇ ਅਸੀਂ ਦੇਖਦੇ ਹਾਂ ਕਿ ਖਾਲਸਾ ਕਾਲਜ ਅੰਮ੍ਰਿਤਸਰ 1893 ਦੇ ਨੇੜੇ ਖੁੱਲ੍ਹਦਾ ਤੇ ਕੁਛ ਕਈ ਸਾਲ ਉਹਦਾ ਪ੍ਰਿੰਸੀਪਲ ਅੰਗਰੇਜ਼ ਹੁੰਦਾ ਸੀ। ਉਹ ਸਮਝਦੇ ਸੀ ਵੀ ਸਿੱਖਾਂ ਨੂੰ ਜਿਹੜੀ ਹੈ ਉਹ ਤਹਫੁਜ਼ ਦੀ ਲੋੜ ਹੈ। ਫਿਰ 1909 ਦਾ ਆਨੰਦ ਮੈਰਿਜ ਐਕਟ, ਭਾਵੇਂ ਉਹ ਇੱਕ ਪੇਜ ਦਾ ਹੈ, ਉਦੋਂ ਰਿਪਦਮਨ ਸਿੰਘ ਨਾਭਾ ਪ੍ਰਿੰਸ ਸੀ, ਅਜੇ ਮਹਾਰਾਜਾ ਨਹੀਂ ਸੀ, ਨਾਭੇ ਦਾ ਬਣਿਆ, ਲੇਕਿਨ ਉਹ ਆਪਣੇ ਆਪ ਦੇ ਵਿੱਚ, ਔਰ ਜੇ ਤੁਸੀਂ ਉਸ ਪੀਰੀਅਡ ਦੀ ਡਿਬੇਟ ਦੇਖੋ, ਮਦਨ ਮੋਹਨ ਮਾਲਵੀਆ ਤੋਂ ਲੈ ਕੇ ਹਿੰਦੂ ਤਵੀਆਂ ਨੇ ਇੰਨਾ ਵਿਰੋਧ ਕੀਤਾ, ਈਵਨ ਜਿਹੜੇ ਸਿੱਖ ਵੀ ਸਨਾਤਨੀ ਕਿਸਮ ਦੇ ਸੀ ਉਹ ਵੀ ਵਿਰੋਧ 'ਚ ਖਲੋਤੇ, ਲੇਕਿਨ ਉਹ ਪਛਾਣ ਸੀ। ਔਰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੇ 6 ਮਈ ਨੂੰ ਕਿੰਗ ਚਾਰਲਸ ਦੀ ਤਾਜਪੋਸ਼ੀ ਹੋਣੀ ਹੈ, ਉਸ ਮੌਕੇ ਲਈ ਜਿਹੜੀਆਂ ਰਾਇਲ ਸਟੈਂਪ ਜਾਰੀ ਕੀਤੀ ਗਈ ਹੈ, ਉਹਦੇ 'ਚ ਸਿੱਖ ਹਿੰਦੂ ਮੁਸਲਮਾਨ ਡਾਈਵਰਸਿਟੀ ਦੇ ਥੱਲੇ ਉਹਨਾਂ ਦੀਆਂ ਪਿਕਚਰਸ ਨੇ, ਸਿੱਖ ਟਰਬਨ ਦੇ ਨਾਲ ਹੈ, ਉਹਨਾਂ ਦੇ ਜਿਹੜੇ ਯੂਕੇ 'ਚ ਮਜ਼ਹਬਾਂ ਦੇ ਚਿੰਨ੍ਹ ਨੇ ਉਹਨਾਂ ਨੂੰ ਵੀ ਡੈਪਿਕਟ ਕੀਤਾ। ਔਰ ਇਹ ਇੱਕਦਮ ਜਿਹੜੀ ਪਹਿਲੀ ਕੋਰੋਨੇਸ਼ਨ, ਜੇ ਅਸੀਂ ਸਿੱਖਾਂ ਦੀ ਵੱਖਰੀ ਹੋਣ ਦੀ ਗੱਲ ਕਰਦੇ ਹਾਂ, ਕਿਉਂਕਿ 1909 'ਚ ਆਨੰਦ ਮੈਰਿਜ ਐਕਟ ਨਾਲ ਫਿਰ ਪਹਿਲੀਆਂ ਚੋਣਾਂ ਜਿਹੜੀਆਂ ਨੇ 1937 'ਚ ਹੁੰਦੀਆਂ ਨੇ ਉੱਥੇ, ਜਿਹੜੀ ਇੱਕ ਲਿਮਟਿਡ ਕੰਟਰੋਲ ਦੇ ਥੱਲੇ ਸੀ, ਉਹਦੇ 'ਚ ਸਿੱਖਾਂ ਦਾ ਸੈਪਰੇਟ ਇਲੈਕਟੋਰੇਟ ਸੀ ਕਿ ਵੀ ਸਿੱਖ ਵੋਟਰ ਸਿੱਖ ਨੁਮਾਇੰਦੇ ਚੁਣਨਗੇ, ਹਿੰਦੂ ਵੋਟਰ ਹਿੰਦੂ ਨੁਮਾਇੰਦੇ ਚੁਣਨਗੇ, ਮੁਸਲਮਾਨ ਵੋਟਰ। ਸੋ ਆਲਰੇਡੀ ਤੀਸਰੀ ਕੌਮ ਦੇ ਤੌਰ ਤੇ ਸਿੱਖਾਂ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਸੀ। ਔਰ ਇਹ 1937 ਦਾ ਹੀ ਉਹ ਵਰ੍ਹਾ ਹੈ ਜਦੋਂ ਕਿ ਕਿੰਗ ਜਾਰਜ 6 ਜਿਹੜਾ ਉਸ ਦੀ ਕੋਰੋਨੇਸ਼ਨ ਹੋਈ ਸੀ। ਔਰ ਉਸ ਪੀਰੀਅਡ ਦੇ ਵਿੱਚ ਇੱਕ ਪਾਸੇ ਕਿੰਗ ਜਾਰਜ ਦੀ ਕੋਰੋਨੇਸ਼ਨ ਹੁੰਦੀ ਹੈ ਤੇ ਸਿੱਖਾਂ ਨੂੰ ਇੱਕ ਸੈਪਰੇਟ ਇਲੈਕਟੋਰੇਟ, ਜਿਹਦਾ ਗਾਂਧੀ ਨੇ ਵਿਰੋਧ ਕੀਤਾ, ਨਹਿਰੂ ਨੇ ਕੀਤਾ, ਪਰ ਉਹਨਾਂ ਨੇ ਗ੍ਰਾਂਟ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੀ ਰਾਇਲ ਸਟੈਂਪ ਦੂਸਰੀ ਵਾਰ ਜਾਰੀ ਹੋਈ, ਇਹ 1953 ਜਦੋਂ ਕੁਈਨ ਐਲਿਜ਼ਾਬੈਥ II ਉਹਦੀ ਕੋਰੋਨੇਸ਼ਨ ਹੋਣੀ ਸੀ। ਹੁਣ ਇਸ ਮੌਕੇ ਤੇ, ਔਰ ਇਹਦੇ 'ਚ ਇੱਕ ਜਿਹੜੀ ਗੱਲ ਹਰ ਇੱਕ ਨੂੰ ਸਟ੍ਰਾਈਕ ਕਰੇਗੀ, ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਰਿਸ਼ੀ ਸੁਨਕ ਦੀ ਹਕੂਮਤ ਜਿਹੜੀ ਟੋਟਲੀ ਐਂਟਾਈ ਸਿੱਖ, ਔਰ ਇਹ 360 ਯੂਕੇ ਦੇ ਗੁਰਦੁਆਰਿਆਂ ਨੇ ਓਪਨ ਲੈਟਰ ਲਿਖ ਕੇ ਪੁਆਇੰਟ ਵਾਈਜ਼ ਦੱਸਿਆ ਕਿ ਕਿਹੜੇ ਕਿਹੜੇ, ਜਿਹੜੀ ਗਵਰਨਮੈਂਟ ਯੂਕੇ ਦੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਜਾਂ ਖਾਲਸਾ ਸਾਜਨਾ ਦਿਵਸ ਤੇ ਉਹਨਾਂ ਦਾ ਪ੍ਰਾਈਮ ਮਿਨਿਸਟਰ ਵਧਾਈ ਸੁਨੇਹਾ ਨਹੀਂ ਦਿੰਦਾ, ਜਿਹੜੀ ਰਿਪੋਰਟ ਇਹਨਾਂ ਨੇ ਕਮਿਸ਼ਨ, ਜਿਹੜਾ 2019 ਸੋ ਕਾਲਡ ਕਮਿਸ਼ਨ, ਉਹ ਚੋਰ ਜਿਹਾ ਬੰਦਾ ਲੱਗਦਾ, ਉਹ ਬੋਰਿਸ ਜੌਨਸਨ ਨੇ ਬਣਾਇਆ ਸੀ, ਉਹਨੇ ਇੰਨੀ ਮੋਟੀ ਰਿਪੋਰਟ ਕੱਢ ਕੇ ਸਿੱਖਾਂ ਨੂੰ ਐਕਸਟ੍ਰੀਮਿਜ਼ਮ ਔਰ ਫਲਾਣੇ ਖਾਤੇ 'ਚ ਪਾਇਆ ਹੋਏ। ਔਰ ਜੱਗੀ ਜੌਲ, ਜਿਹਨੂੰ 500 ਜਿਹੜੇ 5.5 ਸਾਲ ਹੋ ਗਏ ਨੇ, ਉਸ ਦੇ ਉੱਤੇ ਜਿਹੜੀ ਹਕੂਮਤ ਬੋਲ ਨਾ ਰਹੀ ਹੋਏ, ਔਰ ਉਹਨਾਂ ਦਾ ਮੀਡੀਆ ਵੀ ਜਿਹੜਾ ਉਹਨਾਂ 'ਚੋਂ ਗਾਰਡੀਅਨ ਹੋਏ, ਦੂਜੇ ਹੋਣ, ਉਹ ਵੀ ਹਿੰਦੂ ਤਵੀਆਂ ਦੀਆਂ ਸਟੋਰੀਜ਼ ਪਲਾਂਟ ਕਰ ਰਹੀਆਂ ਹੋਣ ਕਿ ਜੀ ਇਹ ਤਾਂ ਸਿੱਖ ਐਕਸਟ੍ਰੀਮਿਜ਼ਮ ਤੇ ਇਹ ਉਹ ਖਤਰਾ ਹੈ। ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਰੱਖ ਕੇ ਉਹਨਾਂ ਦੇ ਉੱਤੇ ਡਿਮਾਰਸ਼ੇ ਵੀ ਦਿੱਤਾ ਹੋਏ, ਉਹਨਾਂ ਦੀ ਐਮਬੈਸੀ ਦੀ ਸਿਕਿਉਰਿਟੀ ਵੀ ਘਟਾਈ ਹੋਏ, ਹਾਈ ਕਮਿਸ਼ਨ ਦੀ, ਔਰ ਇੰਗਲੈਂਡ 'ਚ ਕਿਹਾ ਹੋਇਆ ਜੀ ਆ ਜਿਹੜੇ 3 ਬੰਦੇ ਤੁਸੀਂ ਇਹ ਸਾਡੇ ਹਵਾਲੇ ਕਰੋ, ਉਹਨਾਂ ਤੇ ਅਸੀਂ FIR ਲਾਗੂ। ਉਹਨਾਂ ਹਾਲਾਤਾਂ 'ਚ, ਔਰ ਇਹਦੇ 'ਚ ਇੱਕ ਗੱਲ ਸਮਝਣ ਵਾਲੀ ਹੈ ਕਿ ਜਿਹੜੀ ਉਹਨਾਂ ਦੀ ਪਾਰਲੀਮੈਂਟ ਜਾਂ ਦੂਜਾ ਉਹਨਾਂ ਦਾ ਇੱਕ ਆਪਣਾ ਹੈ, ਉਹ ਤਾਂ ਇਸ ਵੇਲੇ ਹਿੰਦੂਤਵਾਦੀ ਸਪੈਲ ਥੱਲੇ ਹੈ, ਉਹੀ ਗਊ ਮਾਤਾ ਦਾ ਪੂਜਕ ਬੈਠਾ ਪ੍ਰਾਈਮ ਮਿਨਿਸਟਰ ਲਾਲ ਮੌਲੀ ਦਾ ਧਾਗਾ ਬੰਨ ਕੇ। ਪਰ ਇਹ ਜਿਹੜੀ ਕਿੰਗ ਟ੍ਰੈਡੀਸ਼ਨ ਹੈ, ਜਿਹਦੇ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਐਲਿਜ਼ਾਬੈਥ ਦਰਬਾਰ ਸਾਹਿਬ ਵੀ ਗਈ, ਜਦੋਂ ਕਿ ਉਸ ਵੇਲੇ ਗੁਜਰਾਲ ਦੀ ਸਰਕਾਰ ਨੇ ਟਿਲ ਲਾਇਆ ਸੀ ਕਿ ਭਾਈ ਨਾ ਆਏ। ਫਿਰ ਅਸੀਂ ਦੇਖਦੇ ਹਾਂ ਇਹਨਾਂ ਦੇ ਜੈਸਚਰ, ਚਾਰਲਸ ਖੁਦ ਕਈ ਵਾਰ ਸਾਊਥ ਹਾਲ ਦੇ ਗੁਰਦੁਆਰੇ ਔਰ ਦੂਸਰੇ ਦੇ ਵਿੱਚ ਗਿਆ। ਸੋ ਇਹ ਜਿਹੜਾ ਜੈਸਚਰ ਹੈ ਇਸ ਪੀਰੀਅਡ 'ਚ, ਕਿ ਜਦੋਂ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂ ਤਵੀ, ਹਿੰਦੁਸਤਾਨ ਦੇ ਥੱਲੇ
ਸਿੱਖਾਂ ਨੂੰ ਆਪਣੇ 'ਚ ਜਜ਼ਬ ਕਰਨ ਤੇ ਲੱਗੇ ਹੋਏ ਨੇ। UK 'ਚ ਉਹਨਾਂ ਦੀ ਕਾਊਂਟਰਪਾਰਟ ਗਵਰਨਮੈਂਟ ਜਿਹੜੀ ਹੈ ਕੰਜ਼ਰਵੇਟਿਵਸ ਦੀ, ਉਹ ਬਿਲਕੁਲ ਹਿੰਦੂ ਤਵੀਆਂ ਦੇ ਹੱਥਾਂ 'ਚ ਖੇਡ ਰਹੀ ਹੋਏ। ਔਰ ਇਸ ਵੇਲੇ ਔਰ ਇਹਨਾਂ ਨੇ ਆਪਣੀ ਖਬਰ, ਇਹਨਾਂ ਦੀ ਜਿਹੜੀ IANS 20 ਰਾਹ ਦੀ ਆਊਟਫਿਟ ਹੈ, ਇਹਨਾਂ ਦੀ ਖਬਰ ਦੇ ਤੁਸੀਂ ਹੈਡਲਾਈਨ ਤੋਂ ਦੇਖ ਸਕਦੇ ਹੋ ਕਿ ਇਹਨਾਂ ਨੂੰ ਤਕਲੀਫ ਕੀ ਹੈ। ਸਿੱਖਸ, ਸਭ ਤੋਂ ਪਹਿਲਾਂ ਸਿੱਖ ਆਏ, ਹਿੰਦੂਜ਼ ਚਲੋ ਪਿੱਛੇ, ਮੁਸਲਿਮਸ feature on royal mail stamp marking King Charles' coronation. This is only the third time in history that Royal Mail has issued stamps to mark a coronation. ये छोटी development नहीं है, ਇਹਦੇ 'ਚ ਸਿੱਖਾਂ ਦੀ ਤੀਸਰੀ ਆਈਡੈਂਟੀਟੀ ਵੀ, ਉਹਨਾਂ ਦੀ ਹੋਂਦ ਵੀ। ਔਰ ਮੈਂ ਸਮਝਦਾ ਵੀ ਇਨ ਸਪਾਈਟ ਆਫ ਕਿ ਇਹਨਾਂ ਨੇ 1849 'ਚ ਕੀ ਕੀਤਾ ਹੈ ਜਾਂ ਕਿਵੇਂ ਧੋਖਾ ਕੀਤਾ ਹੈ, ਘੱਟੋ ਘੱਟ ਇਹਦੇ ਬਾਵਜੂਦ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ, ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਨਹੀਂ ਭਾਈ, ਇਹਨਾਂ ਦੀ ਬਦੌਲਤ ਜਿਹੜਾ ਹੈ ਅਸੀਂ ਵਰਲਡ ਵਾਰਸ ਦੇ ਵਿੱਚ ਵੀ ਜਿਹੜੀ ਹੈ ਯੂਨੀਕ ਕੰਟਰੀਬਿਊਸ਼ਨ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਉਹਦਾ ਕੈਪਸ਼ਨ ਹੀ ਉਸ ਸਟੈਂਪ ਦੀ ਦਿੱਤੀ ਹੈ, ਡਾਈਵਰਸਿਟੀ ਐਂਡ ਕਮਿਊਨਿਟੀ। ਡਾਈਵਰਸਿਟੀ ਐਂਡ ਕਿ ਇੱਕ ਅੱਡ ਕੌਮ, ਡਾਈਵਰਸ ਉਹਦਾ ਕਿਸੇ ਚੀਜ਼ ਨਾਲ ਲਾਗਾ ਦੇਗਾ ਨਹੀਂ। ਔਰ ਜਿਹੜੇ ਉਹਨਾਂ ਨੇ ਮੇਨ ਮਜ਼ਹਬ ਜਿਹਨਾਂ ਨੂੰ ਰਿਪਰੈਜ਼ੈਂਟ ਕੀਤਾ ਹੈ, ਇਹ ਦੁਨੀਆ ਦੇ ਵੱਡੇ ਮਜ਼ਹਬ ਦੇ ਵਿੱਚ ਸਿੱਖਾਂ ਦਾ ਸ਼ੁਮਾਰ ਹੁੰਦਾ ਹੈ। ਉਹਦੇ 'ਚ ਉਹਨਾਂ ਨੇ ਜੂਇਸ਼, ਇਸਲਾਮਿਕ, ਕ੍ਰਿਸਚੀਅਨ, ਸਿੱਖ, ਹਿੰਦੂ ਐਂਡ ਬੁੱਧਿਸਟ। ਸੋ ਜ਼ਾਹਰ ਹੈ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਉਹਨਾਂ ਦੀ ਰੈਕਗਨੀਸ਼ਨ ਵੀ ਹੈ। ਔਰ ਇਹ ਦਾ ਬੈਕਗਰਾਉਂਡ ਸ਼ੋਜ਼ ਐਸਪੈਕਟਸ ਆਫ ਬੋਥ ਰੂਰਲ ਐਂਡ ਅਰਬਨ ਬ੍ਰਿਟਨ। ਔਰ ਬਾਕੀ ਉਹਨਾਂ ਨੇ ਆਪਣੇ ਜਿਹੜੇ ਨੇ ਉਹਨਾਂ ਨੂੰ ਆਪਣੇ ਸਿੰਬਲਸ ਨੂੰ ਵੀ ਯੂਜ਼ ਕੀਤਾ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਅਗੇਨ ਰੈਕਗਨੀਸ਼ਨ ਹੈ ਕਿ ਭਾਈ ਇਹ ਜੋ ਮਰਜ਼ੀ ਜਿੰਨਾ ਮਰਜ਼ੀ ਇਹ ਢਿੱਲ ਲਾ ਲੈਣ, ਸਿੱਖ ਮਜ਼ਹਬ ਦੁਨੀਆ ਦਾ 5ਵਾਂ ਵੱਡਾ ਮਜ਼ਹਬ ਹੈ, ਸਾਡੀ ਆਪਣੀ ਆਈਡੈਂਟੀਟੀ ਹੈ। ਹੁਣ ਸਾਨੂੰ ਇਹਦੇ ਤੇ ਬਹੁਤੀ ਬਹਿਸ ਕਰਨ ਦੀ ਲੋੜ ਨਹੀਂ ਹੈ। ਹੁਣ ਤਾਂ ਸਾਡੀ ਜਿਹੜੀ ਸਟਰਗਲ ਹੈ ਆਪਣੀ ਟੈਰੀਟਰੀ ਨੂੰ ਰਿਟਰੀਵ ਕਰਨ ਦੇ ਉੱਤੇ। ਸਾਡਾ ਇੱਕੋ ਹੀ ਬਰਥਡੇ ਹੈ, ਖਾਲਸਾ ਸਾਜਨਾ ਦਿਵਸ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਦੇ, ਪੰਜਾਬੀ ਸਾਡੀ ਜ਼ਬਾਨ ਹੈ, ਕਲੈਕਟਿਵ ਹਿਸਟਰੀ ਹੈ, ਪਰਸੀਕਿਊਸ਼ਨ ਦੀ ਹਿਸਟਰੀ ਟੂਗੈਦਰ ਹੈ। ਔਰ ਇਸ ਵੇਲੇ ਇੱਕ ਵਾਈਬ੍ਰੈਂਟ ਨੇਸ਼ਨ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਵਿੱਚ ਅਸੀਂ ਆਪਣੀ ਪ੍ਰੈਜ਼ੈਂਸ ਸ਼ੋਅ ਕੀਤੀ ਹੋਈ ਹੈ। ਸਾਡੀ ਟੈਰੀਟਰੀ 50,300 ਸਕੁਅਰ ਕਿਲੋਮੀਟਰ, ਜਿਸ ਦੇ ਵਿੱਚ ਅਸੀਂ 70% ਦੇ ਨੇੜੇ ਤੇੜੇ ਹਾਂ। ਜਿੱਥੇ ਇਹ ਸਟੈਟਿਸਟੀਕਲ ਜੈਨੋਸਾਈਡ ਕਰਦੇ ਨੇ, ਗਲਤ ਫਿਗਰ, ਉਹਨੂੰ ਵੀ ਔਰ ਨਾਲ ਲੱਗਦੇ ਜਿਹੜੇ ਸਾਡੇ ਸਿੱਖ ਡੋਮੀਨੇਟਡ, ਪੰਜਾਬੀ ਡੋਮੀਨੇਟਡ ਏਰੀਆ ਨੇ, ਉਹ ਹਰਿਆਣਾ, ਰਾਜਸਥਾਨ, ਗੰਗਾਨਗਰ, ਹਨੂਮਾਨਗੜ੍ਹ ਦੇ, ਹਿਮਾਚਲ ਔਰ ਇਹ ਦਰਿਆਏ ਜਮਨਾ ਤੋਂ ਵਾਘਾ ਤੱਕ, ਇਹ ਅਸੀਂ ਈਸਟ ਟੂ ਵੈਸਟ ਬਾਰਡਰ ਦੱਸਿਆ, ਨਾਰਥ ਟੂ ਸਾਊਥ ਇਹਨਾਂ ਨੂੰ ਫੇਰ ਦੱਸਾਂਗੇ ਕਿਸੇ ਵੇਲੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਡਾਕਟਰ ਸਾਹਿਬ ਗੱਲਬਾਤ ਹੁਣ ਅਖੀਰਲੇ ਪੜਾਅ ਦੇ ਉੱਤੇ ਹੈਗੀ ਹੈ। ਮਤਲਬ ਇੱਕ ਲਾਸਟ ਟੌਪਿਕ ਜਿਹੜਾ ਅੱਜ ਦਾ ਆ, ਇੱਕ ਖਬਰ ਪੰਜਾਬ ਦੇ ਵਿੱਚੋਂ ਜਾਂ ਭਾਰਤ ਦੇ ਵਿੱਚੋਂ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਆਈ ਹੈ ਜਿਹੜੀ ਮੀਡੀਆ ਦੇ ਵਿੱਚ, ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਤਕਰੀਬਨ 6 ਲੱਖ ਦੀ ਤਾਦਾਦ ਹੈ ਜਿਹੜਾ ਹਰ ਸਾਲ ਟੋਫਲ ਤੇ ਆਇਲਸ ਦਾ ਜਿਹੜਾ ਟੈਸਟ ਹੈ ਉਹ ਦਿੰਦਾ ਬਾਹਰਲੇ ਮੁਲਕ ਜਾਣ ਦੇ ਲਈ। ਮਤਲਬ ਮਾਸ ਮਾਈਗ੍ਰੇਸ਼ਨ ਦਾ ਜਿਹੜਾ ਇੱਕ ਡਿਵੈਲਪਮੈਂਟ ਹੈਗੀ ਹੈ ਰੀਸੈਂਟ ਫਿਨੋਮੀਨਾ ਦੇ ਵਿੱਚ ਖਾਸ ਤੌਰ ਤੇ। ਹਾਲਾਂਕਿ 84 ਤੋਂ ਬਾਅਦ ਵੱਡੇ ਲੈਵਲ ਦੇ ਉੱਤੇ ਜਿਹੜੀ ਨੌਜਵਾਨੀ ਹੈ ਉਹ ਬਾਹਰ ਨਿਕਲੀ ਡਿਊ ਟੂ ਜਿਹੜੀ ਪਰਸੀਕਿਊਸ਼ਨ ਉੱਥੇ ਹੋਈ ਹੈ ਪਿੱਛੇ, ਜਿਸ ਕਿਸਮ ਦਾ ਮਾਹੌਲ ਸਟੇਟ ਨੇ ਬਣਾਇਆ ਜਾਂ ਜਿਵੇਂ ਦਾ ਤਸ਼ੱਦਦ ਢਾਹਿਆ ਗਿਆ ਨੌਜਵਾਨ ਪੀੜ੍ਹੀ ਦੇ ਉੱਤੇ ਖਾਸ ਤੌਰ ਤੇ। ਪਰ ਪਿਛਲੇ 10 ਤੋਂ 15 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਵਿੱਚ ਮਾਸ ਮਾਈਗ੍ਰੇਸ਼ਨ ਜਿਹੜੀ ਹੋਈ ਹੈ ਉਹ ਸਟੂਡੈਂਟਸ ਦੇ ਰੂਪ ਦੇ ਵਿੱਚ ਹੋਈ ਹੈ। ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ, ਹਾਲਾਂਕਿ ਜਦੋਂ ਇੰਡੀਅਨ ਮੀਡੀਆ ਪੋਰਟਰੇ ਕਰਦਾ ਉਹਨੂੰ ਬ੍ਰੇਨ ਡਰੇਨ ਦਾ ਹਵਾਲਾ ਦੇ ਕੇ ਉਹਨੂੰ ਉੱਥੇ ਜੌਬਲੈਸ ਹੋਣ ਦਾ ਇਹ ਗੱਲ ਜਿਹੜੀ ਹੈਗੀ ਹੈ ਵੀ ਬੇਰੁਜ਼ਗਾਰੀ ਇਸ ਕਿਸਮ ਦੀ ਹੈਗੀ ਹੈ, ਕਰਪਸ਼ਨ ਇਸ ਕਿਸਮ ਦੀ ਹੈਗੀ ਆ। ਹਾਲਾਂਕਿ ਓਵਰਆਲ ਉਸ ਸੰਦਰਭ ਦੇ ਵਿੱਚ ਫਿੱਟ ਬੈਠਦੀ ਹੈ ਗੱਲ ਕਿ ਸਾਰੇ ਦੇ ਸਾਰੇ ਭਾਰਤ ਦਾ ਹੀ ਸਿਸਟਮ ਕਲੈਪਸ ਵੱਲ ਨੂੰ ਵੱਧ ਰਿਹਾ। ਕਰਪਸ਼ਨ ਕਿਸ ਲੈਵਲ ਦੀ ਹੈ, ਕਿਸ ਕਿਸਮ ਦੀ ਸਿਸਟਮ ਦੀ ਡੀਜਨਰੇਸ਼ਨ ਹੈਗੀ ਹੈ ਕਿ ਉੱਥੇ ਹੋਪ ਨਹੀਂ ਨਜ਼ਰ ਆਉਂਦੀ। ਪਰ ਉਹ ਤੇ ਕਿਸੇ ਲਈ ਵੀ ਨਜ਼ਰ ਨਹੀਂ ਆਉਂਦੀ। ਪੰਜਾਬ ਦੇ ਵਿੱਚ ਅਜਿਹਾ ਕੀ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ, ਸਟੂਡੈਂਟ ਨੇ, ਉਹ ਬਾਹਰ ਜਾ ਰਹੇ ਆ। ਇੱਕ ਤੇ ਮਤਲਬ ਉਹਦਾ ਸਿੱਧਾ ਜਿਹਾ ਉਹ ਹੁੰਦਾ ਕਿ ਪੰਜਾਬ ਨੇ ਰਾਜ ਭਾਗ ਮਾਣਿਆ ਆ। ਉਹ ਪਹਿਲਾਂ
ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੋਵੇ। ਸੋ ਇੱਕ ਲੈਕ ਆਫ ਪੋਲੀਟੀਕਲ ਪਾਵਰ ਦੀ ਫੈਕਟਰ ਇੱਕ ਵੱਡਾ ਫੈਕਟਰ ਹੈ ਪੰਜਾਬ ਦੇ ਵਿੱਚ, ਜਿਹੜਾ ਸਾਡੀ ਸਾਈਕੀ ਦੇ ਵਿੱਚ ਜਾਂ ਕਿਤੇ ਨਾ ਕਿਤੇ ਜੇ ਸਾਨੂੰ ਆਪ ਨਹੀਂ ਵੀ ਸਮਝ ਆਉਂਦਾ, ਸਾਡੀ ਇੱਕ ਜਿਹੜੀ ਆਦਤਾਂ ਹੁੰਦੀਆਂ ਨੇ ਉਹਦੇ ਵਿੱਚੋਂ ਉਹ ਚੀਜ਼ ਝਲਕਦੀ ਹੈ, ਉਹ ਝਲਕਾਰਾ ਮਾਰਦੀ ਹੈ। ਫਿਰ ਦੂਜੀ ਗੱਲ ਇਹਦੇ ਵਿੱਚ ਇਹ ਵੀ ਸਾਨੂੰ ਸਾਹਮਣੇ ਆਉਂਦੀ ਹੈ ਵੀ ਜਦੋਂ ਅਸੀਂ ਓਵਰਆਲ ਇਹ ਸਾਰੀ ਚੀਜ਼ ਨੂੰ ਦੇਖਦੇ ਹਾਂ, ਕਿਤੇ ਨਾ ਕਿਤੇ ਜਿਸ ਕਿਸਮ ਦਾ ਸਿਸਟਮ ਉਹਨਾਂ ਨੇ ਡਿਵੈਲਪ ਕੀਤਾ ਜਾਂ ਪੰਜਾਬ ਦੇ ਉੱਤੇ ਲਾਗੂ ਕੀਤਾ, ਉਹ ਐਜੂਕੇਸ਼ਨ ਸਿਸਟਮ ਹੋਵੇ, ਟੀਵੀ ਆ, ਮੀਡੀਆ, ਮਾਸ ਕਮਿਊਨੀਕੇਸ਼ਨ ਦੀ ਗੱਲ ਹੋਵੇ, ਜਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਗਿਆ, ਮਤਲਬ ਉਹਨੂੰ ਅਸੀਂ ਬ੍ਰੇਨ ਵਾਸ਼ ਕਰਨ ਦੇ ਥੱਲੇ ਲੈ ਆਉਂਦੇ ਹਾਂ ਕਿ ਸਾਨੂੰ ਸਾਡੇ ਇਤਿਹਾਸ ਨਾਲੋਂ ਵੀ ਤੋੜਿਆ ਜਾ ਰਿਹਾ ਹੈ, ਤੋੜਿਆ ਗਿਆ ਕਿਸੇ ਹੱਦ ਤੱਕ, ਸਾਨੂੰ ਸਾਡੇ ਸੱਭਿਆਚਾਰ ਨਾਲੋਂ, ਕਲਚਰ ਦੇ ਨਾਲੋਂ ਵੀ ਤੋੜਿਆ ਗਿਆ, ਸਾਨੂੰ ਸਾਡੇ ਸਰੋਤਾਂ ਦੇ ਨਾਲੋਂ, ਮਤਲਬ ਸਾਨੂੰ ਬਿਲਕੁਲ ਹੀ ਭੁਲਾਉਣ ਦੀ ਕੋਸ਼ਿਸ਼ ਹੈ ਕਿ ਅਸੀਂ ਕੌਣ ਸੀ ਤੇ ਕੌਣ ਹਾਂ। ਸਾਨੂੰ ਸਾਡੀ ਆਈਡੈਂਟੀਟੀ ਦੇ ਨਾਲੋਂ ਤੋੜ ਦੋ ਵੀ ਅਸੀਂ ਇੱਕ ਜਿਵੇਂ ਭੁੱਲੇ ਭਟਕਿਆਂ ਵਾਂਗ ਲੌਸਟ ਹੋ ਕੇ ਅਸੀਂ ਵਿਚਰ ਰਹੇ ਹੁੰਦੇ ਆ ਨੌਜਵਾਨ ਪੀੜ੍ਹੀ, ਤੇ ਉਹਨਾਂ ਨੂੰ ਫਿਰ ਉਹ ਹੋਪਲੈਸਨੈਸ ਦੇ ਵਿੱਚੋਂ ਫਿਰ ਜਿੱਧਰ ਨੂੰ ਵੀ ਕੋਈ ਥੋੜ੍ਹਾ ਬਹੁਤਾ ਨਜ਼ਰ ਆਉਂਦਾ, ਜਿਵੇਂ ਤੁਹਾਡੇ ਕੌਮੀ ਇਨਸਟਿੰਕਟ ਹੁੰਦੇ ਆ, ਉਸ ਪਾਸੇ ਨੂੰ ਤੁਸੀਂ ਤੁਰ ਪੈਂਦੇ ਹੋ। ਸੋ ਇਸ ਖਬਰ ਨੂੰ ਤੁਸੀਂ ਕਿਵੇਂ ਦੇਖਦੇ ਹੋ, ਮਾਸ ਜਿਹੜੀ ਹੈ ਮਾਈਗ੍ਰੇਸ਼ਨ ਉਸ ਹਵਾਲੇ ਨਾਲ, ਕਿਉਂਕਿ ਇਹ ਟੌਪਿਕ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਲਿਆਂਦਾ, ਤੇ ਓਵਰਆਲ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਹੁਣ ਚਰਚਾ ਵੀ ਹੁੰਦੀ ਹੈ ਇਸ ਦੇ ਉੱਤੇ ਕੌਮੀ ਸਫਾ ਦੇ ਵਿੱਚ ਜਾਂ ਪੰਥਕ ਲੈਵਲ ਦੇ ਉੱਤੇ, ਈਵਨ ਕਿਸੇ ਲੈਵਲ ਤੇ SGPC ਜਾਂ ਅਕਾਲ ਤਖਤ ਸਾਹਿਬ ਨੇ ਵੀ ਇਹਦੇ ਤੇ ਜਿਹੜਾ ਆ ਉਹ ਆਪਣੇ ਜਿਹੜੇ ਰਿਐਕਸ਼ਨਸ ਨੇ ਉਹ ਦਿੱਤੇ ਆ। ਇਹ ਇੱਕ ਵੱਡਾ ਇਸ਼ੂ ਹੈ। ਦੇਖੋ, ਅੰਗਰੇਜ਼ੀ ਦਾ ਇੱਕ ਫਰੇਜ਼ ਹੈ ਟੂ ਗੋ ਫॉर द ਗ੍ਰੀਨ ਪੈਸਚਰ। ਇਹ ਜਦੋਂ 8000 ਸਾਲ ਦੀ ਹਿਊਮਨ ਹਿਸਟਰੀ 'ਚ ਅਸੀਂ ਇਸ ਫਿਨੋਮੀਨਾ ਨੂੰ ਦੇਖਦੇ ਹਾਂ, ਜਦੋਂ ਅਜੇ ਸੈੱਟ ਐਗਰੀਕਲਚਰ ਸੁਸਾਇਟੀ ਨਹੀਂ ਸੀ ਬਣੀ, ਕਿਉਂਕਿ ਸਿਵਲਾਈਜੇਸ਼ਨਸ ਤਾਂ ਉਦੋਂ ਹੀ ਬਣੀਆਂ ਜਦੋਂ ਕਬੀਲੇ ਸੈਟਲ ਹੋ ਗਏ ਔਰ ਉਹਨਾਂ ਨੇ ਜਿਹੜੀ ਹੈ ਉਹ ਕਾਸ਼ਤਕਾਰੀ ਸ਼ੁਰੂ ਕੀਤੀ। ਤੇ ਉਹਨਾਂ ਜ਼ਮਾਨਿਆਂ 'ਚ ਵੀ ਜਦੋਂ ਸਾਲ 2 ਸਾਲ ਅਕਾਲ ਪੈ ਜਾਂਦਾ ਸੀ, ਤੁਹਾਡੇ ਕੋਲ ਕੁਛ ਨਹੀਂ ਹੈ, ਔਰ ਜਿਹੜੀ ਸੁਸਾਇਟੀ ਪਹਿਲਾਂ ਜਿਹੜਾ ਗਾਵਾਂ ਮੱਝਾਂ ਔਰ ਉਹਨਾਂ ਦੇ ਨਾਲ ਹਰਡਸ ਦੇ ਨਾਲ ਹੀ ਜਿਉਂਦੀ ਸੀ, ਉਹ ਉਹਨਾਂ ਨੂੰ ਹਿੱਕ ਕੇ ਫਿਰ ਅੱਗੇ ਨੂੰ ਤੁਰ ਪੈਂਦੇ ਸੀ ਤਾਂ ਕਿ ਚਰਾਂਦ ਹੋਏ ਜਿੱਥੇ ਹਰਾ ਘਾਹ ਹੋਏ, ਔਰ ਜਿੱਥੇ ਉਹ ਹੁੰਦਾ ਸੀ ਫਿਰ ਉੱਥੇ ਰਹਿੰਦੇ ਸੀ ਜਦੋਂ ਤੱਕ ਅਗਲੀ ਮਾਈਗ੍ਰੇਸ਼ਨ ਨਾ ਹੋਏ। ਸੋ ਇੱਕ ਤਾਂ ਹਮੇਸ਼ਾ ਹੀ ਜਿਹੜੀ ਦੁਨੀਆ ਦੇ ਵਿੱਚ ਮਾਈਗ੍ਰੇਸ਼ਨ ਦਾ ਫਿਨੋਮੀਨਾ ਹੈ, ਇਹ ਹਮੇਸ਼ਾ ਤੁਹਾਡੀ ਆਰਥਿਕ ਹਾਲਤ ਦੇ ਨਾਲ, ਤੁਹਾਡੀ ਖੁਰਾਕ ਦੇ ਨਾਲ, ਫੂਡ ਦੇ ਨਾਲ ਜੁੜਿਆ ਹੋਇਆ। ਦੂਸਰਾ ਪਾਰਟ ਜਦੋਂ ਅਸੀਂ ਇਸੇ ਹਿਊਮਨ ਹਿਸਟਰੀ ਦੇ ਵਿੱਚ ਦੇਖਦੇ ਹਾਂ, ਉਹ ਹੁੰਦਾ ਹੈ ਕਿ ਭਾਈ ਜਦੋਂ ਕੋਈ ਇੱਕ ਤਾਕਤਵਰ ਕਬੀਲੇ ਨੇ ਜਾਂ ਤਾਕਤਵਰ ਮੁਲਕ ਨੇ ਦੂਸਰੇ ਦੇ ਉੱਤੇ ਜਿਹੜਾ ਉਹ ਕਬਜ਼ਾ ਕਰ ਲਿਆ ਔਰ ਉਹਨਾਂ ਦੇ ਹੱਕ ਨਹੀਂ ਰਹੇ, ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਉਹਨਾਂ ਨੂੰ ਗੁਲਾਮ ਬਣਾ ਲਿਆ, ਉਹ ਆਪਣੀ ਸਰਵਾਈਵਲ ਦੇ ਲਈ ਉੱਥੋਂ ਖਿਸਕਣਾ ਸ਼ੁਰੂ ਕਰਦੇ ਨੇ, ਉੱਥੋਂ ਉਹ ਜਿਹੜੇ ਨੇ ਚਲੇ ਜਾਂਦੇ ਨੇ। ਤੀਸਰੇ ਜ਼ਾਹਰ ਹੈ ਬਿਮਾਰੀ ਦੀ ਹਾਲਤ 'ਚ ਹੁੰਦਾ ਸੀ, ਜਦੋਂ ਅਸੀਂ ਕਿਤੇ ਪਲੇਗ ਪੈ ਗਈ, ਕਿਤੇ ਹੋਰ ਹੋਇਆ, ਫਿਰ ਇਹ ਸੀ ਕਿ ਆਬਾਦੀਆਂ ਦੀਆਂ ਆਬਾਦੀਆਂ ਖਾਲੀ ਹੋ ਜਾਂਦੀਆਂ ਸੀ, ਲੋਕ ਮੁਲਕ ਜਿਹੜੇ ਨੇ ਉਹ ਛੱਡ ਕੇ ਚਲੇ ਜਾਂਦੇ ਸੀ। ਚੌਥਾ, ਹਮੇਸ਼ਾ ਜਿੱਥੇ ਚੰਗੇ ਰਿਸੋਰਸਿਸ ਨੇ, ਚੰਗਾ ਸਾਧਨ ਹੈ, ਕਿਉਂਕਿ ਜਿਨ੍ਹਾਂ ਜ਼ਮਾਨਿਆਂ 'ਚ ਪੇਸ਼ੇ ਹੀ ਮੁੱਖ ਤੌਰ ਤੇ ਦੋ ਸੀ, ਜਾਂ ਖੇਤੀਬਾੜੀ ਹੈ ਤੇ ਜਾਂ ਫੌਜ ਹੈ ਜਾਂ ਲੜਨ ਭਿੜਨ ਵਾਲੇ, ਉਹਨਾਂ ਜ਼ਮਾਨਿਆਂ 'ਚ ਅਸੀਂ ਦੇਖਦੇ ਹਾਂ ਕਿ ਜਿੱਥੇ ਦਾਣੇ ਹੁੰਦੇ ਸੀ ਜਾਂ ਦੂਸਰੇ ਜਿਹੜੇ ਲੋਕ ਕੰਮਕਾਰ ਦੀ ਭਾਲ 'ਚ ਵੀ ਨਿਕਲਦੇ ਸੀ, ਉੱਥੇ ਜਾ ਕੇ ਉਹ ਸੈਟਲ ਹੁੰਦੇ ਸੀ। ਔਰ ਫਿਰ ਫੌਜੀ ਜਰਨੈਲ ਜਿਵੇਂ ਅਸੀਂ ਜੇ ਦੇਖਦੇ ਹਾਂ ਕਿ ਨੈਪੋਲੀਅਨ ਦੇ ਫੌਜੀ ਜਰਨੈਲ ਜਿਹੜੇ ਵਾਟਰਲੂ ਦੀ ਜੰਗ ਲੂਜ਼ ਕਰਨ ਤੋਂ ਬਾਅਦ ਉਹ ਨਿਕਲੇ, ਕੋਈ ਕਿਤੇ ਇੰਪਲਾਈ ਹੋ, ਉਹਨਾਂ 'ਚੋਂ ਉਹਨਾਂ ਨੇ ਸੁਣਿਆ ਸੀ ਵੀ ਸਿੱਖਾਂ ਦਾ ਰਾਜ ਹੈ, ਉਹ ਬੜੀ ਵੱਡੀ ਤਾਕਤ ਹੈ, ਬਹੁਤ ਵੱਡੇ ਜਿਹੜੇ ਨੇ ਉਹਨਾਂ ਦੇ ਕੋਲ ਸਾਧਨ ਨੇ ਜਾਂ ਦੂਜੇ। ਤੋਂ ਅਸੀਂ ਦੇਖਦੇ ਹਾਂ ਜਨਰਲ ਅਲਾਰਡ ਹੋਏ, ਜਨਰਲ ਵੈਂਤੁਰਾ ਹੋਏ, ਔਰ ਕਿਵੇਂ ਇਵੇਂ ਹੀ ਜਦੋਂ ਅਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖਦੇ ਹਾਂ, 50 ਤੋਂ ਜ਼ਿਆਦਾ ਯੂਰਪੀਅਨ, ਜਿਹਨਾਂ 'ਚ ਅਮਰੀਕਨ ਵੀ ਇੱਕ ਡਾਕਟਰ ਫਿਲਾਡੈਲਫੀਆ ਦਾ ਸੀ, ਇਟਾਲੀਅਨ, ਫਰੈਂਚ, ਇਹ ਜਿਹੜੇ ਨੇ ਸਿੱਖ ਰਾਜ ਦੇ ਵਿੱਚ ਇੰਪਲੋਈ ਸੀ। ਫਿਰ ਇਕੱਲਾ ਇਹੀ ਨਹੀਂ, ਅਸੀਂ ਦੇਖਦੇ ਹਾਂ ਕਿ ਕਿਵੇਂ ਜੰਮੂ ਦੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਹੜੇ ਮਾਮੂਲੀ ਕਿਸਮ ਦੇ ਸਿਪਾਹੀ ਵੀ ਨਹੀਂ ਸੀ ਚੱਜ ਦੇ, ਉਹ ਰਾਜੇ ਦੇ ਲੈਵਲ ਤੱਕ, ਪ੍ਰਾਈਮ ਮਿਨਿਸਟਰ ਦੇ ਲੈਵਲ ਤੱਕ ਪਹੁੰਚਦੇ ਨੇ। ਲਾਲ ਸਿੰਘ ਤੇਜ ਸਿੰਘ ਯੂਪੀ ਦੇ ਜਿਹੜੇ ਬਿਲਕੁਲ ਨਕੰਮੇ ਕਿਸਮ ਦੇ ਲੇਕਿਨ ਰਾਜੇ ਦੇ ਟਾਈਟਲ ਤੱਕ ਪਹੁੰਚਦੇ ਨੇ। ਔਰ ਇਸੇ ਤਰ੍ਹਾਂ ਹੋਰ ਵੀ ਜੇ ਤੁਸੀਂ ਅੱਜ ਵੀ ਪੰਜਾਬ ਦੇ ਬਹੁਤ ਵਾਰੀ ਜਦੋਂ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਵੱਡੀ ਗਿਣਤੀ 'ਚ ਕਸ਼ਮੀਰੀਆਂ ਦੀ
ਅੰਮ੍ਰਿਤਸਰ, ਲਾਹੌਰ ਔਰ ਪੰਜਾਬ ਦੇ ਵਿੱਚ ਉਹਨਾਂ ਦੀ ਵਸੋਂ ਜਿਹੜੀ ਅੱਜ ਵੀ ਹੈ ਇਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਦੇ ਬਾਜ਼ਾਰ ਉਹਨਾਂ ਦੇ ਨਾਂ ਨਾਲ, ਇਹ ਵੀ ਇਸੇ ਲਈ ਸੀ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਖੁਸ਼ਹਾਲੀ ਸੀ। ਹੁਣ ਜਦੋਂ ਅਸੀਂ ਪੰਜਾਬ ਦੇ ਹਾਲਾਤ ਔਰ ਖਬਰ ਤੁਸੀਂ ਵੀ ਦੇਖੀ, ਮੈਂ ਵੀ, ਇਹ ਮੇਰੇ ਸਾਹਮਣੇ ਹੈ ਕਿ ਫੋਰਨ ਲਿਓਰ 6 ਲੱਖ ਪੰਜਾਬੀਜ਼ appear for IELTS TOEFL annually। ਇਹਦਾ ਮਤਲਬ ਇਹ ਹੈ ਵੀ ਜੇ 6 ਲੱਖ ਚੋਂ 4 ਲੱਖ ਵੀ ਕੁਆਲੀਫਾਈ ਕਰਦੇ ਹੋਣਗੇ, ਜ਼ਿਆਦਾ ਹੋਣਗੇ, ਅਦਰਵਾਈਜ਼ ਇੱਕ ਜਾਂ ਦੂਜੀ ਟ੍ਰੇਨਿੰਗ 'ਚ ਕਦੇ ਵਾਰੀ ਫੇਲ ਹੋ ਜਾਣ, ਫਿਰ ਕਰ ਲੈਂਦੇ ਨੇ। ਹੁਣ ਜਿਹੜਾ 6 ਲੱਖ ਹੈ ਉਹ ਬੁੱਢੇ ਤਾਂ ਜਾ ਨਹੀਂ ਰਹੇ, ਉਹਨਾਂ ਦੇ ਵਿੱਚ ਉਹੀ ਮੈਕਸਿਮਮ ਹਾਈ ਸਕੂਲ ਵਾਲੇ, ਔਰ ਮੈਂ ਜਦੋਂ ਕੈਨੇਡਾ ਔਰ ਦੂਸਰੇ ਕੈਲੀਫੋਰਨੀਆ 'ਚ ਵੀ ਮਿਲਦਾ, 18-19 ਸਾਲ ਦੇ ਮੁੰਡੇ ਕੁੜੀਆਂ ਨੇ ਹਾਈ ਸਕੂਲ ਕਰਕੇ ਨਿਕਲੇ ਆ ਗਏ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਟੋਫਲ ਜਾਂ ਜਿਹੜਾ ਆਈਲੈਟਸ ਕਰਕੇ ਆ ਰਹੇ ਨੇ, ਉਹਨਾਂ 'ਚੋਂ ਸ਼ਾਇਦ 5% ਨੇ ਵੀ ਐਜੂਕੇਸ਼ਨ ਪਰਸਿਊ ਨਹੀਂ ਕਰਨੀ। ਉਹਨਾਂ ਦੇ ਲਈ ਉੱਥੋਂ ਨਿਕਲਣ ਦਾ ਸਾਧਨ ਹੈ। ਬਹੁਤ ਸਾਰਿਆਂ ਨੂੰ ਮੌਕਾ ਮਿਲਦਾ, ਉਹ ਟਰੱਕ ਤੇ ਚੜ੍ਹ ਜਾਂਦੇ ਨੇ, ਔਡ ਜੌਬਸ ਵੀ ਕਰਦੇ ਨੇ ਕਿ ਭਾਈ ਅਸੀਂ ਹੋਣਾ, ਸੈਟਲ ਹੋਣਾ। ਕੈਨੇਡਾ ਜਾਂ ਆਸਟ੍ਰੇਲੀਆ ਇਸ ਲਈ ਵੱਡੀ ਜਿਹੜੀ ਹੈ ਉਹ ਐਲਿਓਰ ਬਣੇ ਕਿਉਂਕਿ ਉੱਥੇ PR ਦਾ ਵੀ ਹੈ, ਮਿਲ ਜਾਂਦਾ ਕੁਝ ਦੇਰ ਬਾਅਦ, ਤੁਸੀਂ ਫੈਮਿਲੀ ਨੂੰ ਸੱਦ ਸਕਦੇ ਹੋ, ਤੁਸੀਂ ਦੂਸਰਿਆਂ ਨੂੰ ਸੱਦ ਸਕਦੇ ਹੋ। ਹੁਣ ਅਸੀਂ ਜੇ ਇਸ ਗੱਲ ਦੇ ਉੱਤੇ ਇੱਕ ਗੰਭੀਰਤਾ ਦੇ ਨਾਲ ਵਿਚਾਰ ਕਰੀਏ ਵੀ ਐਸਾ ਕੀ ਹੈ ਕਿ ਉਹ ਸਿੱਖ ਜ਼ਾਹਰ ਹੈ ਜਿਹੜੇ ਆਉਣ ਵਾਲੇ ਨੇ ਉਹਨਾਂ ਚੋਂ 80-85 ਕਿ 90% ਜਿਹੜੇ ਨੇ ਉਹ ਪੇਂਡੂ ਬੈਕਗਰਾਊਂਡ ਦੇ ਬੱਚੇ ਬੱਚੀਆਂ ਨੇ। ਹੁਣ ਫਿਰ ਹੁੰਦਾ ਕੀ ਹੈ, ਇੱਕ ਅੱਧੀ ਜਨਰੇਸ਼ਨ ਤੋਂ ਬਾਅਦ ਜਿਹੜੇ ਆ ਵੀ ਗਏ ਨੇ, ਜ਼ਮੀਨ ਵੇਚਣ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਂਦਾ ਕਿ ਵੀ ਅੱਗੇ ਤਾਂ ਕਿਸੇ ਨੇ ਜਾਣਾ ਨਹੀਂ ਉੱਥੇ ਜੀ। ਹੁਣ ਜਿਸ ਕਲਚਰ ਦੇ ਵਿੱਚ ਇਹ ਫਰੇਜ਼ ਹੋਏ ਕਿ ਭਾਈ ਜ਼ਮੀਨ ਵੇਚਣੀ ਮਾਂ ਵੇਚਣ ਦੇ ਬਰਾਬਰ ਹੈ, ਜਿਹੜਾ ਪੰਜਾਬੀ ਸਿੱਖ ਆਪਣੇ ਆਪ ਨੂੰ ਧਰਤੀ ਦਾ ਪੁੱਤ, ਧਰਤੀ ਦੀ ਧੀ ਜਾਈਆਂ ਜਾਣ ਕੇ ਫਖਰ ਲੈਂਦਾ ਹੋਇਆ ਸੀ, ਗੱਭਰੂ ਦੇਸ਼ ਪੰਜਾਬ ਦੇ ਸਾਡੀਆਂ ਰੀਸਾਂ ਕੌਣ ਕਰੇ, ਜਾਂ ਜਿਨ੍ਹਾਂ ਦੀਆਂ ਬੋਲੀਆਂ 'ਚ ਹੋਏ ਕਿ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਹੁਣ ਉਹ ਜਿਹੜੇ ਗੁਲਾਬ ਦੇ ਫੁੱਲ ਨਾਲ ਤਸ਼ਬੀਹ ਦੇਣ ਵਾਲਾ ਦੇਸ਼ ਪੰਜਾਬ ਹੈ, ਜਾਂ ਜਿਹਦੇ ਹਿੱਕਾਂ ਚੌੜੀਆਂ ਔਰ ਸਾਡੇ ਡੋਲੇ ਨਿਰੇ ਤੂਫਾਨ, ਜਿਹੜਾ ਇਹ ਸਾਰਾ ਪਾਰਟ ਸੀ। ਅੱਜ ਕੀ ਕਾਰਨ ਹੈ ਕਿ ਅਸੀਂ ਸਾਡਾ ਜੇ 6 ਲੱਖ ਬੱਚਾ ਬੱਚੀ ਇਸ ਸਿਸਟਮ 'ਚੋਂ ਲੰਘ ਰਿਹਾ ਹੈ, ਔਰ ਇਹ ਤਾਂ ਨਵੀਂ ਫਿਗਰ ਹੈ। ਆਲਰੇਡੀ ਪਿਛਲੇ 3-4 ਸਾਲ 'ਚ ਦੂਸਰੇ ਜੇ ਅਸੀਂ ਦੇਖੀਏ, ਆਸਟ੍ਰੇਲੀਆ 'ਚ 300% ਪਾਪੂਲੇਸ਼ਨ ਆਪਣੀ ਵਧੀ ਹੈ ਇਹਨਾਂ ਦੇ ਆਉਣ ਨਾਲ। ਕੈਨੇਡਾ 'ਚ ਤੁਸੀਂ ਦੇਖਦੇ ਹੋ, ਤੁਹਾਨੂੰ ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਕਿ ਵੀ ਤੁਸੀਂ ਪੰਜਾਬ 'ਚ ਨਹੀਂ ਹੋ ਇਸ ਲੈਵਲ ਦੇ ਉੱਤੇ। ਸੋ ਇਸ 'ਚ ਮੈਂ ਇੱਕੋ ਹੀ ਗੱਲ ਜਿਹੜੀ ਇੰਪੋਰਟੈਂਟ ਕਹਿਣਾ ਚਾਹੁੰਦਾ ਹੈ, ਕਿਸੇ ਦਾ ਜੀ ਨਹੀਂ ਕਰਦਾ ਆਪਣਾ ਘਰ-ਬਾਰ ਛੱਡਣ ਨੂੰ, ਔਰ ਚੰਗੇ ਘਰਾਂ ਦੇ ਮੁੰਡੇ ਕਿਵੇਂ ਇੱਥੇ ਆ ਕੇ ਭਾਂਡੇ ਮਾਂਜਦੇ ਨੇ ਰੈਸਟੋਰੈਂਟਾਂ ਤੇ, ਤਰਲੇ ਕਰਦੇ ਨੇ ਨਿੱਕੇ ਨਿੱਕੇ ਜੌਬਸ ਲਈ, ਔਡ ਜੌਬਸ ਲਈ। ਉਹਨਾਂ ਨੂੰ ਆਪਣਾ ਪ੍ਰਾਈਡ, ਆਪਣੀ ਸਾਰੀ ਜਿਹੜੀ ਹੈ ਉਸ ਪਿੱਛੇ ਰੱਖ ਕੇ ਅੱਗੇ ਵਧਣਾ ਪੈਂਦਾ ਹੈ। ਕਿਉਂਕਿ ਪੰਜਾਬ ਵੱਲ ਜਦੋਂ ਨਜ਼ਰ ਮਾਰ, ਬਹੁਤ ਸਾਰੇ ਹਾਲਤਾਂ 'ਚ ਪੇਰੈਂਟਸ ਬੁੱਢੇ ਉਹਨਾਂ ਦੇ ਉੱਥੇ ਬੈਠੇ ਨੇ, ਕਿਦਾ ਉਹ ਪੇਰੈਂਟਸ ਜਿਹੜੇ ਸਵੇਰੇ ਪੁੱਤ ਧੀ ਘਰੋਂ ਗਿਆ ਹੋਏ ਤੇ ਸੂਰਜ ਚੜ੍ਹਨ ਤੱਕ ਵਾਪਸ ਨਾ ਆਏ, ਡੁੱਬਣ ਤੱਕ, ਤੇ ਉਹ ਫਿਕਰਮੰਦ ਹੁੰਦੇ ਸੀ ਉਹ ਕਿਵੇਂ ਏਜੰਟਾਂ ਦੇ ਵੀ ਹਵਾਲੇ ਕਰਕੇ ਜਾਂ ਦੂਜੇ 13-13 ਹਜ਼ਾਰ ਮੀਲ ਦੂਰ ਭੇਜ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਪਹਿਲਾਂ ਪੇਰੈਂਟਸ ਦੀ ਜੇ ਗੱਲ ਕਰੀਏ ਆਪਣੇ ਬੱਚਿਆਂ ਦਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਔਰ ਇੱਕ ਦੌਰ 80ਵਿਆਂ ਦਾ 90ਵਿਆਂ ਦਾ ਸੀ ਕਿ ਹਕੂਮਤ ਨੇ ਸਿੱਧੇ ਫੇਕ ਐਨਕਾਊਂਟਰ ਬਣਾ ਕੇ ਨੌਜਵਾਨ ਮਾਰਨੇ ਸ਼ੁਰੂ ਕੀਤੇ। ਉਸ ਦੌਰ 'ਚ ਪੇਰੈਂਟਸ ਨੂੰ ਸੀ ਕਿ ਜੀ ਇਹ ਮਾਰ ਦੇਣੇ ਨੇ ਪੁਲਿਸ ਨੇ, ਨਾ ਹੋਇਆ ਤੇ ਜੁਝਾਰੂਆਂ 'ਚ ਰਲ ਜਾਣਗੇ, ਜਾ ਕੇ ਇਹਨਾਂ ਨੂੰ ਕੱਢੋ। ਇਹ ਪਾਰਟ ਸੀ। ਫਿਰ ਜੇ ਹੁਣ ਤੱਕ ਵੀ ਦੌਰ ਦੇਖੀਏ, ਜਦੋਂ ਭਾਈ ਅੰਮ੍ਰਿਤਪਾਲ ਸਿੰਘ ਚਿੱਟੇ ਦੇ ਹਵਾਲੇ ਨਾਲ, ਔਰ ਦੂਸਰਾ ਇਹ ਕਹਿੰਦੇ ਸੀ ਕਿ ਭਾਈ ਉਹਨਾਂ ਪਿੰਡਾਂ 'ਚ ਗਿਣਤੀ ਕਰ ਲਓ ਕਿ ਲੜਕੇ ਕਿੰਨੇ ਮਰੇ ਜੁਝਾਰੂ ਦੌਰ 'ਚ ਤੇ ਚਿੱਟੇ ਨਾਲ ਕਿਵੇਂ ਮਰੇ। 3 ਗੁਣਾ ਜ਼ਿਆਦਾ ਜਿਹੜੀਆਂ ਡੈਥਸ ਨੇ ਉਹ ਡਰੱਗਸ ਨਾਲ ਹੋਈਆਂ। ਪੇਰੈਂਟਸ ਨੂੰ ਇਹ ਵੀ ਫੀਅਰ ਕਿ ਭਾਈ ਇੱਥੇ ਇਹਨਾਂ ਨੇ ਲੱਗ ਜਾਣਾ ਕਿਤੇ ਨਾ ਕਿਤੇ ਡਰੱਗਸ ਤੇ, ਇਹਨਾਂ ਨੂੰ ਬਾਹਰ ਕੱਢੋ ਜਾ ਕੇ, ਭਾਵੇਂ ਉੱਥੇ ਮਜ਼ਦੂਰੀ ਕਰਨ, ਆਪਣਾ ਘੱਟੋ ਘੱਟ ਜਾਨ ਤਾਂ ਬਚੇਗੀ। ਪੋਲੀਟੀਕਲ ਇਨਸਿਕਿਉਰਿਟੀ, ਹੁਣ ਅਸੀਂ ਦੇਖਦੇ ਹਾਂ ਕਿ ਜੇ ਇਹਨਾਂ ਦੋਨੋਂ ਵਬਾਵਾਂ ਤੋਂ ਛੁਟਕਾਰਾ ਪਾਉਣ ਲਈ, ਔਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੈਂ ਸਮਝਦਾ ਵੀ ਇਹ ਵਕਤ ਦਾ ਜੋ ਇਤਿਹਾਸ ਲਿਖਿਆ ਜਾ ਰਿਹਾ, ਇਹ ਕ੍ਰੈਡਿਟ ਜਾਏਗਾ ਕਿ ਉਹਨਾਂ ਨੇ ਇਹ ਟਰਮ ਕਾਇਨ ਕੀਤੀ, ਰਿਵਰਸ ਮਾਈਗ੍ਰੇਸ਼ਨ। ਉਹਨਾਂ ਨੇ ਕਾਲ ਦਿੱਤੀ, ਉਹਨਾਂ ਨੇ ਕਿਹਾ ਵੀ ਆਹ ਤੁਹਾਡੇ ਵੱਡੇ ਵੱਡੇ ਘਰ ਜਿੱਥੇ ਬਈਆਂ ਦੇ ਹਵਾਲੇ ਤੁਸੀਂ ਚਾਬੀਆਂ ਕੀਤੀਆਂ ਹੋਈਆਂ ਨੇ, ਤੁਹਾਡੇ ਤਰਸਦੇ ਬੁੱਢੇ ਮਾਪਿਓ, ਆਓ ਪੰਜਾਬ ਨੂੰ ਸਾਂਭੋ, ਤੁਹਾਡਾ ਪੰਜਾਬ ਹੈ,
ਇਹ ਸਾਡੀ ਧਰਤੀ ਹੈ, ਅਸੀਂ ਇੱਥੋਂ ਲਈ ਖਲੋਤੇ ਹਾਂ ਔਰ ਉਸ ਦਾ ਇਫੈਕਟ ਵੀ ਹੋਇਆ। ਸੋ ਇਹ ਜੇ ਅੰਮ੍ਰਿਤਪਾਲ ਸਿੰਘ ਇੰਨਾ ਵੱਡਾ ਡੇਂਜਰ ਹਕੂਮਤ ਲਈ ਬਣ ਜਾਂਦਾ ਹੈ ਕਿ ਬਈ ਉਹ ਇਸ ਕਿਸਮ ਦਾ ਇੱਕ ਫੇਕ ਉਸ ਦੇ ਖਿਲਾਫ ਨੈਰੇਟਿਵ ਬਣਾ ਕੇ ਉਹਨੂੰ ਜਿਹੜਾ ਉਹ 2900 ਕਿਲੋਮੀਟਰ ਦੂਰ ਨਵਾਂ ਜਿਹੜਾ ਕਾਲਾ ਪਾਣੀ ਲੱਭਿਆ ਉਹਦੇ 'ਚ ਭੇਜਦੇ ਨੇ। ਇੱਕ ਪਾਸੇ ਡਰੱਗਸ ਤੋਂ ਛਟਾ, ਹੁਣ 60,000 ਕਰੋੜ ਦਾ ਐਨੂਅਲ ਡਰੱਗ ਟ੍ਰੇਡ ਹੈ ਪੰਜਾਬ ਦੇ ਵਿੱਚ ਜੀ, ਇਹ ਉਹਨਾਂ ਦੀਆਂ ਫਿਗਰਸ ਨੇ। ਦੂਸਰੇ ਪਾਸੇ ਅੰਮ੍ਰਿਤ ਛਕਾਣ ਦੇ ਨਾਂ ਥੱਲੇ ਜਦੋਂ ਇੱਕ ਅਵੇਅਰਨੈਸ ਵਾਲੀ ਲਾਈਨ ਸ਼ੁਰੂ ਹੁੰਦੀ ਹੈ ਤੇ ਉਹ ਪਾਤਸ਼ਾਹੀ ਦਾਅਵਾ ਦਾ ਗੱਲ ਵੀ ਆਈ ਔਰ ਕਾਲ ਦਿੱਤੀ ਰਿਵਰਸ ਮਾਈਗ੍ਰੇਸ਼ਨ। ਔਰ ਇਹ ਕਹਾਣੀਆਂ ਮੀਡੀਆ 'ਚ ਆਉਣੀਆਂ ਸ਼ੁਰੂ ਵੀ ਹੋ ਗਈਆਂ ਕਿ ਬਈ ਆ ਕੈਨੇਡਾ 'ਚ 15 ਸਾਲ ਤੋਂ ਰਹਿ ਰਹੇ ਵਾਪਸ ਮੁੜੇ, ਫਲਾਣੀ ਥਾਂ ਤੋਂ ਵਾਪਸ ਗਏ। ਇਹ ਵੀ ਹਕੂਮਤ ਨੂੰ ਗਵਾਰਾ ਨਹੀਂ ਸੀ। ਸੋ ਜੇ ਮੈਂ ਇਹਨੂੰ ਕੁਝ ਲਫ਼ਜ਼ਾਂ ਦੇ ਵਿੱਚ ਪੁੱਟ ਕਰਨਾ ਹੋਏ ਕਿ ਭਾਈ ਜਦੋਂ ਤੁਹਾਡੇ ਕੋਲ ਰਾਜ ਭਾਗ ਨਹੀਂ ਹੁੰਦਾ, ਤੁਹਾਡੇ ਸੋਰਸ ਖੋਏ ਜਾਂਦੇ ਨੇ, ਜਿਵੇਂ ਤੁਸੀਂ ਐਜੂਕੇਸ਼ਨ ਸਿਸਟਮ ਦੀ ਗੱਲ ਕੀਤੀ ਕਿ ਭਾਈ ਤੁਹਾਨੂੰ ਇੱਕ ਇਸ ਕਿਸਮ ਦਾ ਜਿਹਦੇ 'ਚ ਤੁਹਾਡੀ ਹਿਸਟਰੀ ਦਾ ਪ੍ਰਾਈਡ ਨਹੀਂ ਹੈ, ਉਹ ਸਾਰੇ 'ਚ ਕਿ ਤੁਸੀਂ ਬਤੌਰੇ ਸਿੱਖ ਪ੍ਰਾਈਡ ਕਿ ਵੀ ਅਸੀਂ ਵੀ ਹੁੰਦੇ ਸਾਂ ਤਾਜਾਂ ਵਾਲੇ, ਉਹ ਤੁਹਾਡਾ ਪ੍ਰਾਈਡ ਖੋਹ ਲਿਆ। ਤੁਹਾਡੇ ਸਾਹਮਣੇ ਜਿਹੜੀ ਹੈ ਉਹ ਬੇਰੁਜ਼ਗਾਰੀ ਤੁਹਾਡੇ ਸਿਰ ਦੇ ਉੱਤੇ ਲੂਮ ਕਰ ਰਹੀ ਹੈ। ਉਸ ਡਿਪਰੈਸ਼ਨ 'ਚੋਂ ਨਿਕਲਣ ਲਈ ਤੁਹਾਡੇ ਸਾਹਮਣੇ ਡਰੱਗਸ ਦਾ ਜਿਹੜਾ ਉਹ ਆਲਟਰਨੇਟਿਵ ਵੀ ਦਿੱਤਾ ਗਿਆ, ਧਰਮ ਨੂੰ ਬਿਲਕੁਲ ਮਾਈਨਸ ਕਰ ਦਿੱਤਾ ਗਿਆ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਨੌਜਵਾਨੀ ਬਿਲਕੁਲ ਡਾਇਰੈਕਸ਼ਨਲੈਸ ਹੋ ਕੇ, ਔਰ ਅਫਸੋਸ ਇਸ ਗੱਲ ਦਾ ਹੈ ਅੱਜ ਹੀ ਮੈਂ ਇਕੱਲਾ ਇਹੀ ਨਹੀਂ ਬਈ ਇਹਨਾਂ 4 ਮੁਲਕਾਂ 'ਚ ਜਿਹੜੀ ਆ ਹੋ ਰਹੀ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ ਸਿੱਖ ਬੱਚੀਆਂ ਭਾਵੇਂ ਉਹ ਗਰੀਬ ਈਸਾਈ ਪਰਿਵਾਰਾਂ ਦੀਆਂ ਹੋਣ, ਦਲਿਤ ਪਰਿਵਾਰਾਂ ਦੀਆਂ ਹੋਣ ਜਾਂ ਪੇਂਡੂ ਜ਼ਿਮੀਦਾਰ, ਮਿਡਲ ਈਸਟ ਤੱਕ ਕਿਸ ਕਿਸਮ ਦੇ ਧੰਦੇਬਾਜ਼ੀ ਚੱਲ ਰਹੀ ਹੈ। ਜਿਹਨੂੰ ਏਜੰਟ ਜਿਹੜੇ ਜਦੋਂ ਤੁਸੀਂ ਵਲਨਰੇਬਲ ਹੁੰਦੇ ਹੋ ਉਹਨੂੰ ਕਹਿੰਦੇ ਜੀ ਡੋਮੈਸਟਿਕ ਕੰਮ ਹੈ ਔਰ ਉੱਥੇ ਇੰਨੇ 6 ਗੁਣਾ ਪੈਸੇ ਮਿਲਣਗੇ, ਬੱਚੇ ਖਿਡਾਣੇ ਨੇ ਦੂਜੇ, ਉਹਨਾਂ ਨੂੰ ਉਹ ਫਲੈਸ਼ ਟ੍ਰੇਡ ਦੇ ਵਿੱਚ ਧੱਕ ਰਹੇ ਨੇ। ਹੁਣ ਇਹ ਸਾਰਾ ਜਦੋਂ ਤੁਸੀਂ ਦੇਖੋਗੇ ਤਾਂ ਇਹਦਾ ਤੁਹਾਨੂੰ ਇੱਕੋ ਪਾਰਟ ਦੇ ਵਿੱਚ ਹੀ ਗੱਲ ਜਾਏਗੀ ਕਿ ਜਦੋਂ ਤੁਸੀਂ ਆਪਣੇ ਰਾਜ ਭਾਗ ਦੇ ਮਾਲਕ ਹੁੰਦੇ ਹੋ, ਤੁਹਾਡੇ ਕੋਲ ਪੋਲੀਟੀਕਲ ਸੋਵਰਨਿਟੀ ਹੁੰਦੀ ਹੈ, ਤੁਹਾਡੇ ਕੋਲ ਪ੍ਰੋਸਪੈਰਿਟੀ, ਤਾਂ ਫਿਰ ਉਹੀ ਸਰਕਾਰੇ ਖਾਲਸਾ ਜੀਓ ਮਹਾਰਾਜਾ ਰਣਜੀਤ ਸਿੰਘ ਪੀਰੀਅਡ, ਜਿਸ ਦੇ ਵਿੱਚ ਬਾਹਰੋਂ ਆ ਕੇ ਲੋਕ ਤੁਹਾਡੇ ਰਾਜ, ਉਦੋਂ ਦੇਖ ਲਓ ਕਿ ਪੰਜਾਬ 'ਚੋਂ ਕਿਹੜੀ ਮਾਈਗ੍ਰੇਸ਼ਨ ਕਿੱਥੇ ਹੋਈ। ਰਾਦਰ ਇਸ ਦੇ ਉਲਟ ਜੇ ਕਹਿਣਾ ਹੋਏ ਕਿ 100 ਸਾਲ ਦੇ ਪੰਜਾਬ ਦੇ ਪੀਰੀਅਡ 'ਚ ਪਹਿਲਾ ਐਗਜ਼ਾਈਲ ਜਿਹੜਾ ਹੈ ਉਹ ਦਲੀਪ ਸਿੰਘ ਬਣਦਾ 1854-5 'ਚ, ਜਿਹੜਾ ਪਹਿਲਾ ਬ੍ਰਿਟਨ ਦੇ ਵਿੱਚ ਐਗਜ਼ਾਈਲ ਕਰਕੇ ਜਾਂਦਾ। ਹਾਲਾਂਕਿ ਉਹੀ ਗੋਰੇ, ਉਹੀ ਇਟਾਲੀਅਨ, ਉਹੀ ਫ੍ਰੈਂਚ, ਉਹੀ ਰਸ਼ੀਅਨ, ਉਹੀ ਅਮਰੀਕਨ ਸਿੱਖ ਰਾਜ ਦੇ ਵਿੱਚ ਆ ਕੇ ਨੌਕਰੀ ਭਾਲਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜ਼ਰੂਰੀ ਹੈ ਸਮਝਣਾ ਕਿ ਇਹ ਮਾਸ ਮਾਈਗ੍ਰੇਸ਼ਨ ਵੀ ਹੁੰਦੀ ਰਹੇਗੀ, ਹਾਲਾਤ ਵੀ ਸਾਡੇ ਲਈ ਤੰਗਦਸਤੀ ਵਾਲੇ ਰਹਿਣਗੇ, ਧਰਮ ਦਾ ਉਹਨਾਂ ਨੇ ਸਾਨੂੰ ਆਪਣੇ ਧਰਮ ਤੇ ਵੀ ਖਲੋਣ ਨਹੀਂ, ਮੁੱਢਲੀਆਂ ਆਜ਼ਾਦੀਆਂ ਵੀ, ਔਰ ਜਿਸ ਕਿਸਮ ਦਾ ਹਿੰਦੂਤਵਾਦੀ ਫਿਰਕਾ ਪ੍ਰਸਤੀ ਦਾ ਦੌਰ ਹੈ ਉਸ ਦੇ ਵਿੱਚ ਫਿਜ਼ੀਕਲ ਵਾਇਲੈਂਸ ਵੀ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ। ਸਾਡੀ ਹਿਸਟਰੀ ਵੀ ਮਲੀਆਮੇਟ ਹੋ ਰਹੀ ਹੈ। ਪਹਿਲਾਂ ਤਾਂ ਅਸੀਂ ਹਰਿਦੁਆਰ, ਗਿਆਨ ਗੋਦੜੀ ਜਾਂ 1-2 ਹੋਰ ਥਾਵਾਂ ਦੀ ਮੰਗੂ ਮੱਠ ਉੜੀਸਾ ਦੀ ਗੱਲ ਕਰਦੇ ਸੀ। ਹੁਣ ਅਸੀਂ ਦੇਖਦੇ ਹਾਂ ਨਾਰਥ ਈਸਟ ਦੇ ਵਿੱਚ, ਉਹ ਸਿੱਕਮ ਦੇ ਵਿੱਚ ਹੋਏ, ਉਹ ਜਿਹੜਾ ਅਰੁਣਾਚਲ ਦੇ ਵਿੱਚ ਸਿੱਕਮ 'ਚ ਗੁਰਦੁਆਰਾ ਡੋਂਗਮਾਰ, ਅਰੁਣਾਚਲ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦਾ ਉਹਨੂੰ ਬੁੱਧਿਸਟ ਮੋਨੈਸਟਰੀ 'ਚ ਕਨਵਰਟ ਕਰ ਦਿੱਤਾ ਗਿਆ ਔਰ ਸਿੱਖਾਂ ਦੇ ਖਿਲਾਫ ਬਰਾਬਰ ਨਫ਼ਰਤ, ਉਹੀ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ। ਸੋ ਇਸ ਇੱਕ ਗੱਲ ਦੇ ਉੱਤੇ ਕਿ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਜਦੋਂ ਤੁਹਾਡੇ ਕੋਲ ਰਿਸੋਰਸਿਸ ਹੁੰਦੇ ਨੇ ਤੁਹਾਡੇ ਕਮਲੇ ਵੀ ਸਿਆਣੇ ਹੁੰਦੇ ਨੇ, ਤੇ ਜਦੋਂ ਤੁਹਾਡੇ ਕੋਲ ਦਾਣੇ ਨਹੀਂ ਹੁੰਦੇ ਤੁਹਾਡੇ ਸਿਆਣੇ ਵੀ ਕਮਲਿਆਂ ਵਾਂਗ ਬਾਹਰ ਭੱਜ ਨਿਕਲਦੇ ਨੇ, ਜੋ ਅੱਜ ਅਸੀਂ ਹਾਲਾਤ ਦੇਖ ਰਹੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਅੱਜ ਦਾ ਜਿਹੜਾ ਸਾਡਾ ਇਹ ਸ਼ੋਅ ਸੀ ਜ਼ਰੂਰ ਪਸੰਦ ਆਇਆ ਹੋਵੇਗਾ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸੁਝਾਅ ਵੀ ਤੁਸੀਂ ਸਾਡੇ ਲਈ ਤੁਹਾਡੇ ਬਹੁਤ ਕੀਮਤੀ ਆ। ਤੁਸੀਂ ਸਾਨੂੰ ਈਮੇਲ ਰਾਹੀਂ ਜਾਂ WhatsApp ਰਾਹੀਂ ਜਾਂ ਟੈਕਸਟ ਰਾਹੀਂ ਸਾਨੂੰ ਆਪਣੇ ਸੁਝਾਅ ਜਾਂ ਆਪਣੇ ਸਵਾਲ ਭੇਜ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ, ਜਿਹੜਾ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ ਨਾਲ ਡੋਨੇਸ਼ਨਸ ਦੀ ਵੀ ਤੁਹਾਨੂੰ ਸਾਨੂੰ ਲੋੜ ਹੈਗੀ ਹੈ। ਇਹ ਜਿਹੜਾ ਅਦਾਰਾ ਆ TV84 ਇਹ ਤੁਹਾਡੀਆਂ ਡੋਨੇਸ਼ਨਸ ਦੇ ਉੱਤੇ ਹੀ
ਚੱਲਦਾ ਆ। ਹੋਰ ਕਿਸੇ ਪਾਸਿਓਂ ਸਾਨੂੰ ਸਪੋਰਟ ਜਾਂ ਮਦਦ ਨਹੀਂ ਮਿਲਦੀ ਹੈਗੀ। ਸੋ TV84 ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ, ਤੇ ਨਾਲ ਹੀ ਨਾਲ ਜਾਂ ਜਿਹੜਾ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ, ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ 5164060694। ਤੁਸੀਂ ਸਾਨੂੰ ਚੈੱਕ ਰਾਹੀਂ ਵੀ ਡੋਨੇਸ਼ਨਸ ਭੇਜ ਸਕਦੇ ਹੋ। ਸਾਡੇ ਐਡਰੈਸ ਦੇ ਉੱਤੇ ਚੈੱਕ ਤੁਸੀਂ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜੇ ਕਿਸੇ ਵੀ ਕਿਸਮ ਦਾ ਸਵਾਲ ਸੁਝਾਅ ਹੋਵੇ ਤੁਹਾਡਾ, ਤਾਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ, ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। WhatsApp ਰਾਹੀਂ ਸਾਨੂੰ ਕਾਲ ਕਰ ਸਕਦੇ ਹੋ, ਡਾਇਰੈਕਟ ਕਾਲ ਕਰ ਸਕਦੇ ਹੋ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।